ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਲੈਣੀ ਹੈ ਤਾਂ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਪੂਰੇ ਅਮਰੀਕਾ ਭਰ ਦੇ ਵਿੱਚ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਵੀ ਇਹਨਾਂ ਨੂੰ ਕਾਲ ਕਰੋ। ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਮੁਸ਼ਕਿਲ ਆ ਰਹੀ ਹੈ, ਅਤੇ ਇਹਨਾਂ ਦੇ ਕੋਲ ਬਹੁਤ ਵਧੀਆ ਨਵੀਆਂ ਕੰਪਨੀਜ਼ ਆਈਆਂ ਨੇ। ਤੁਸੀਂ ਉਹਨਾਂ ਦੇ ਨਾਲ ਜੁੜ ਕੇ ਹੋਮ ਇੰਸ਼ੋਰੈਂਸ ਵੀ ਜਿਹੜੀ ਉਹ ਲੈ ਸਕਦੇ ਆ। ਹੋਰ ਜਾਣਕਾਰੀ ਲਈ ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਤੇ ਅਟਰਨੀ ਟਿਰਕੇਣਾ ਜੀ, ਤੇ ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਜੀ? ਅੱਜ ਆਪਾਂ ਮੋਸਟਲੀ ਕੁਐਸਚਨਸ ਲਵਾਂਗੇ, ਆਪਾਂ ਲਏ ਨਹੀਂ, ਤੇ 2-3 ਖਬਰਾਂ ਜਿਹੜੀਆਂ ਮੇਨ ਉਹ ਕਰਾਂਗੇ। ਸਭ ਠੀਕ ਤੋਂ ਹੈ। ਜਿਹੜੀ ਮੇਨ ਖਬਰ ਉਹ ਇਹ ਹੈਗੀ ਹੈ ਕਿ ਜਿਹੜਾ ਪੇਰੋਲ ਇਨ ਪਲੇਸ ਦੀ ਆਪਾਂ ਗੱਲ ਕੀਤੀ ਸੀਗੀ, ਜਿਹੜਾ ਸੀਗਾ ਕਿ 10 ਸਾਲਾਂ ਵਾਲਾ ਜਿਹੜਾ ਲੋਕੀ 10 ਸਾਲਾਂ ਤੋਂ ਉੱਤੇ ਇੱਥੇ ਰਹਿ ਰਹੇ ਆ, ਸਪਾਊਸ ਵਾਲੇ ਤੇ US ਸਿਟੀਜ਼ਨ ਨਾਲ ਜੇ ਉਹਨਾਂ ਦਾ ਵਿਆਹ ਹੋ ਗਿਆ ਸੀਗਾ, ਉਹਨਾਂ ਨੇ ਅਨਾਉਂਸਮੈਂਟ ਹੁਣ ਕੀਤੀ ਹੈ ਕਿ ਅਗਸਤ 19 ਤੋਂ 2024 ਤੋਂ ਉਹ ਆਪਣੀ ਜਿਹੜੀ ਪੇਰੋਲ ਇਨ ਪਲੇਸ ਜਿਹੜਾ ਸੀਗਾ ਪ੍ਰੋਗਰਾਮ, ਉਹਦੀ ਐਪਲੀਕੇਸ਼ਨ ਉਹ ਜਮ੍ਹਾਂ ਕਰ ਸਕਦੇ ਆ। ਠੀਕ ਹੈ। ਤੇ ਆਪਾਂ ਇਹਦੇ ਬਾਰੇ ਕਾਫੀ ਸਾਰੀ ਚਰਚਾ ਆਲਰੇਡੀ ਕਰ ਚੁੱਕੇ ਹਾਂ ਕਿ ਸ਼ੈਵਰੋਨ ਡੈਫਰੈਂਸ ਜਿਹੜਾ ਉਹ ਵਾਪਸ ਲੈ ਲਿਆ। ਇਹ ਲਾਅ ਸੂਟ ਹੁਣ ਜਿਹੜਾ ਇਹਦੇ ਉੱਤੇ ਹੋ ਸਕਦਾ, ਇਹਨੂੰ ਚੈਲੰਜ ਕੀਤਾ ਜਾ ਸਕਦਾ, ਤੇ ਕੋਰਟ ਦੀ ਇੰਟਰਪ੍ਰੀਟੇਸ਼ਨ ਜਿਹੜੀ ਉਹ ਹੁਣ ਇਸ ਵੇਲੇ ਮਾਇਨੇ ਰਖਾਉਂਦੀ ਹੈ ਕਿ ਕੀ ਹੁੰਦੀ ਹੈ ਜੇ ਇਹਨੂੰ ਰਿਪਬਲਿਕਨ ਵਿੰਗ ਜੇ ਇਹਨੂੰ ਚੈਲੰਜ ਕਰਦਾ। ਪਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਪਡੇਟ ਆ ਉਹ ਸਿਰਫ ਇਹੀ ਆ ਕਿ ਅਗਸਤ 19 2024 ਤੋਂ ਉਹ ਕਹਿੰਦੇ ਆ ਕਿ ਇਹ ਐਪਲੀਕੇਸ਼ਨਾਂ ਜਿਹੜੀਆਂ ਪੇਰੋਲ ਇਨ ਪਲੇਸ ਦੀਆਂ ਉਹ ਸ਼ੁਰੂ ਹੋ ਜੂਗੀਆਂ, ਫਾਈਲ ਹੋਣੀਆਂ। ਤੇ ਲੌਂਗ ਸਟੋਰੀ ਸ਼ਾਰਟ ਜਿਹੜੀ ਇਹਦੀ ਇਹ ਹੈ ਕਿ ਜਿਹੜੇ 10 ਸਾਲਾਂ ਤੋਂ ਜ਼ਿਆਦਾ ਜਿਹਨਾਂ ਨੂੰ ਇੱਥੇ ਰਹਿੰਦੇ ਹੋਏ ਹੋ ਗਿਆ, ਤੇ ਜਿਹੜੇ US ਸਿਟੀਜ਼ਨ ਨਾਲ ਵਿਆਹੇ ਹੋਏ ਆ, ਤੇ ਉਹਨਾਂ ਨੇ ਜੂਨ 17 2024 ਇਹ ਕੱਟ ਆਫ ਡੇਟ ਸੀਗੀ। ਉਹ ਜਿਹੜਾ ਵਿਆਹ ਜੂਨ 17 2024 ਤੋਂ ਪਹਿਲਾਂ ਜਿਹੜਾ ਹੋ ਜਾਣਾ ਚਾਹੀਦਾ, ਹੋਣਾ ਚਾਹੀਦਾ। ਹੁਣ ਤਾਂ ਲੰਘ ਗਿਆ ਟਾਈਮ। ਹਾਂਜੀ, ਹੁਣ ਤਾਂ ਲੰਘ ਗਿਆ ਟਾਈਮ। ਤੇ ਉਹ ਜਿਹੜੇ ਲੋਕੀ ਆ, ਉਹਨਾਂ ਦੇ ਜਿਹਨਾਂ ਦੇ ਕੇਸ ਚੱਲਦੇ ਪਏ ਆ, ਭਾਵੇਂ ਅਸਾਈਲਮ ਦੇ ਆ, ਭਾਵੇਂ ਕਈਆਂ ਨੂੰ ਐਡਮਿਨ ਕਲੋਜ਼ਰ ਮਿਲੀ ਆ, ਕਈਆਂ ਦੇ ਕੇਸਾਂ ਦੇ ਵਿੱਚ ਆਪਾਂ ਹੁਣ ਲੇਟਲੀ ਜਿਹੜੇ ਖੁਦ ਐਡਮਿਨ ਕਲੋਜ਼ਰ ਲਈ ਸੀਗੀ, ਹੁਣੇ ਪਿਛਲੇ ਲਾਸਟ ਵੀਕ 'ਚ ਹੀ ਕੇਸ ਸੀਗੇ ਕਿ ਜੱਜ ਸਾਹਿਬ ਹੁਣੀ ਕਹਿੰਦੇ ਇੱਕ ਵੇਟ ਕਰਕੇ ਦੇਖ ਲੈਂਦੇ ਆ 3-4 ਮਹੀਨੇ ਕਿੱਦਾਂ ਜਿਹੜੀ ਗੱਲਬਾਤ ਬਣਦੀ ਆ। ਤੇ ਉਹ ਜਰਾ ਧਿਆਨ ਦਿਓ ਇਸ ਚੀਜ਼ ਨੂੰ। ਅਗੇਨ ਇਹ ਜਿਹੜੀ ਚੀਜ਼ ਅਜੇ ਆਈ ਨਹੀਂ ਆ, ਅਜੇ ਇਹ ਉਹਨਾਂ ਨੇ ਕਿਹਾ ਕਿ ਏਦਾਂ ਹੋਊਗਾ, ਦੇਖਦੇ ਆ ਇਹਨੂੰ। ਹੁਣ ਅਜੇ ਅਗਸਤ 19 ਜਿਹੜਾ ਪੂਰੇ ਮਹੀਨੇ ਬਾਅਦ ਆ ਹੁਣ ਤੋਂ। ਹਾਂਜੀ, ਸੋ ਇਹ ਜਿਹੜੀ ਚੀਜ਼ ਆ ਲੇਟੈਸਟ ਖਬਰ ਜਿਹੜੀ ਹੋਊਗੀ, ਕਾਫੀ ਇਹ ਜਿਹੜੀ ਚੇਂਜ ਕਹਿ ਲਓ ਇਮੀਗ੍ਰੇਸ਼ਨ ਸਪੇਸ 'ਚ ਕਰੂਗੀ। ਸੋ ਇਹਦੇ ਬਾਰੇ ਫਿਰ ਆਪਾਂ ਅਗਲੇ ਹਫਤੇ ਫਿਰ ਅਨਾਉਂਸਮੈਂਟ ਕਰਾਂਗੇ ਰੇਡੀਓ ਤੇ ਕੀ ਇਹਦੇ ਅਪਡੇਟਸ ਆ ਕਿੱਦਾਂ। ਤੇ ਫਿਲਹਾਲ ਬੰਦਾ ਜਿਹੜਾ ਇਹਦੇ ਵਿੱਚ ਜਿਹਨਾਂ ਤੇ ਐਪਲੀਕੇਬਲ ਆ ਉਹ ਆਪਣੇ ਕੇਸ ਦੀ ਤਿਆਰੀ ਕਰਦੇ ਰਹਿ ਸਕਦੇ ਆ। ਉਹ ਜਿਹੜਾ ਆਪਣਾ ਮੈਰਿਜ ਸਰਟੀਫਿਕੇਟ ਇਕੱਠੇ ਕਰੋ, 10 ਸਾਲ ਦਾ ਤੁਹਾਡਾ ਜਿਹੜਾ ਪ੍ਰੂਫ ਆ ਕਿ ਤੁਸੀਂ 10 ਸਾਲ ਤੋਂ ਇੱਥੇ ਰਹਿ ਰਹੇ ਆ। ਸਪੈਸ਼ਲੀ ਜਿਹੜੇ ਬੰਦੇ ਸੇਫ ਐਂਟਰੀ ਕਰਕੇ ਆਏ ਸੀ, ਉਹਨਾਂ ਲਈ ਇਹ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੋਣੀ ਆ। ਤੁਹਾਨੂੰ ਪ੍ਰੋਪਰ ਜਿਹੜਾ ਦੱਸਣਾ ਪੈਣਾ, ਕੋਈ ਨਾ ਕੋਈ ਕ੍ਰੈਡਿਟ ਕਾਰਡ ਰਾਹੀਂ ਜਾਂ ਐਫੀਡੈਵਿਟਾਂ ਰਾਹੀਂ ਤੁਹਾਨੂੰ ਪ੍ਰੂਫ ਦੇਣਾ ਪੈਣਾ ਕਿ ਤੁਸੀਂ ਇੱਥੇ ਸੀਗੇ 10 ਸਾਲ ਤੋਂ। ਤੇ ਯਾਦ ਕਰਾ ਦਈਏ ਕਿ ਜਦੋਂ ਖੇਤੀਬਾੜੀ ਵਾਲੇ ਪੇਪਰ ਪਹਿਲਾਂ ਖੁੱਲੇ ਸੀਗੇ ਇੱਕ ਵਾਰੀ, 80s ਦੇ ਵਿੱਚ 90s ਦੇ ਵਿੱਚ ਜਦੋਂ ਚੱਲਦੇ ਸੀਗੇ, ਬੜਾ ਜ਼ਿਆਦਾ ਫਰਾਡ ਉਦੋਂ ਸੀਗਾ ਕਿ ਲੋਕੀ ਜਿਹੜੇ ਨਹੀਂ ਵੀ ਸੀਗੇ ਉਰੇ ਉਹ ਵੀ ਕੋਸ਼ਿਸ਼ ਕਰਦੇ ਸੀਗੇ ਕਹਿਣ ਦੀ ਕਿ ਉਹ ਇੱਥੇ ਆ ਗਏ ਆ। ਸੋ ਇਹ ਜਿਹੜੀਆਂ ਚੀਜ਼ਾਂ ਬੜੀਆਂ ਹੁੰਦੀਆਂ, ਤੇ ਜਿਹੜੀ ਰਿਕੁਆਇਰਮੈਂਟ ਆ ਕਿ ਤੁਸੀਂ 10 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ, ਉਹ ਬਰਡਨ ਜਿਹੜਾ ਤੁਹਾਡੇ ਉੱਤੇ ਆ। ਸੋ ਤੁਸੀਂ ਉਹ ਜਿਹੜੇ ਡਾਕੂਮੈਂਟ ਆਪਣੇ ਉਹ ਇਕੱਠੇ ਕਰਨੇ ਸ਼ੁਰੂ ਕਰ ਦਿਓ, ਆਇਡੈਂਟੀਟੀ ਦੇ ਡਾਕੂਮੈਂਟ, ਵਿਆਹ ਦੇ ਡਾਕੂਮੈਂਟ, ਸਟੇ ਦੇ ਡਾਕੂਮੈਂਟ ਜਿਹੜੇ ਹੈਗੇ ਆ। ਤੇ ਫਿਰ ਇਹ ਅਗਸਤ 19
ਤੱਕ ਦੇਖਦੇ ਹਾਂ ਕਿੱਦਾਂ ਗੱਲਬਾਤ ਕਹਿੰਦੇ ਜਿਹੜੀ ਉਦੋਂ ਚੱਲ ਰਹੀ ਐਪਲੀਕੇਸ਼ਨਸ ਜਿਹੜੀਆਂ ਇਹਦੀਆਂ ਖੁੱਲਣੀਆਂ ਸ਼ੁਰੂ ਹੋਣਗੀਆਂ ਫਿਰ। ਜੀ। ਤੇ ਤੁਹਾਡੇ ਸਪਾਊਸ ਦੇ ਸਿਟੀਜ਼ਨਸ਼ਿਪ ਦਾ ਪ੍ਰੂਫ ਵੀ ਚਾਹੀਦਾ, ਤੁਹਾਡੇ ਵਿਆਹ ਦਾ ਚਾਹੀਦਾ, ਤੇ ਬਿਲਕੁਲ। ਤੁਹਾਡੇ 10 ਸਾਲ ਦੇ ਇੱਥੇ ਰਹਿੰਦਿਆਂ ਹੋਏ ਦਾ ਉਹਦਾ ਪ੍ਰੂਫ ਵੀ ਜਿਹੜਾ ਉਹ ਤੁਹਾਨੂੰ ਇਸ ਦੇ ਵਿੱਚ ਲੋੜ ਪੈਣੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਹੋਊਗਾ। ਇਹ ਕੀ ਅਟਾਰਨੀ ਟੈਰੀ ਕਹਿਣਾ ਜੀ, ਆਬਵੀਅਸਲੀ ਕੇਸ ਬਾਈ ਕੇਸ ਬੇਸਿਸ ਹੀ ਹੋਣਾ ਆ। ਕੇਸ ਬਾਈ ਕੇਸ ਬੇਸਿਸ ਹੀ ਇਹ ਜਿਹੜਾ ਹੈਗਾ। ਸੋ USCIS ਇਹਨੂੰ ਆਈ ਥਿੰਕ ਯੂਨਿਟੀ ਐਂਡ ਸਟੇਬਿਲਿਟੀ ਆਫ ਫੈਮਿਲੀਜ਼ ਦੇ ਕਰਕੇ ਜਿਹੜੀ ਪਰੋਲ ਇਨ ਪਲੇਸ ਵਾਲੀ ਆ ਇੱਕ ਵਰਤ ਰਹੇ ਆ। ਉੱਦਾਂ ਇਹ ਸੇਮ ਪ੍ਰੋਸੈਸ ਮਿਲਟਰੀ ਸਪਾਊਸਿਸ ਦੇ ਲਈ ਵੀ ਜਿਹੜਾ ਉਹ ਵਰਤਦੇ ਰਹੇ ਆ ਪਰੋਲ ਇਨ ਨਹੀਂ, ਪਲੇਸ। ਕਾਫੀ ਜਾਣਿਆਂ ਲਈ ਇਹ ਜਿਹੜਾ 131 ਜਿਹੜਾ ਸੀਗਾ, ਈਵਨ ਜਿਹੜਾ ਐਡਵਾਂਸ ਪੈਰੋਲ ਹੋ ਗਿਆ, ਤੁਹਾਡਾ ਰਿਫਿਊਜੀ ਟਰੈਵਲ ਡਾਕੂਮੈਂਟ ਹੋ ਗਿਆ, ਕਿਸੇ ਨੇ ਐਮਰਜੈਂਸੀ ਟਰੈਵਲ ਕਰਨਾ। ਸੋ 131 ਐਕਚੁਅਲੀ ਜਿਹੜਾ ਫਾਰਮ ਆ ਉਹ ਹੈਗਾ ਸਿਰਫ ਇਹ ਸੀਗਾ ਕਿ ਟਰੈਵਲ ਡਾਕੂਮੈਂਟ ਤੁਹਾਨੂੰ ਲਿਆ ਕੇ ਦਿੰਦਾ, ਕਾਈਂਡ ਆਫ ਤੁਹਾਨੂੰ ਇੱਕ ਪਰਮਿਸ਼ਨ ਹੁੰਦੀ ਸੀਗੀ। ਇਹਦੇ ਫੈਕਟਰ ਜਿਹੜੇ ਡਿਫਰੈਂਟ ਜਿਹੜੇ ਹੋ ਸਕਦੇ ਆ। ਡੱਕ ਵਾਲਿਆਂ ਨੂੰ ਵੀ ਵਿੱਚ ਇਹਨਾਂ ਨੇ ਕਿਹਾ ਸੀਗਾ, ਕਈ ਵਾਰੀ ਇਹ ਜਿਹੜਾ ਆਪਸ਼ਨ ਜਿਹੜੀ ਯੂਜ਼ ਹੋਈ ਆ। ਤੇ ਐਤਕੀ ਦੇਖਦੇ ਆ, ਜਿਹੜਾ ਮਾਮਲਾ ਗਰਮ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਆ, ਦੂਜੇ ਵਾਲਿਆਂ ਨੇ ਵੀ ਛੱਡਣਾ ਨਹੀਂ ਹੈਗਾ। ਤੇ ਦੇਖਦੇ ਆ, ਕੀ ਪਤਾ ਹੋ ਸਕਦਾ ਕਿ US ਸਿਟੀਜ਼ਨ ਵਾਲੇ ਦੀ ਵੀ ਵੋਟ ਹੁੰਦੀ ਆ, ਉਹ ਬਾਈਡਨ ਵੱਲ ਜਾਂਦੀ ਆ, ਤੇ ਹੋ ਸਕਦਾ ਕਿ ਟਰੰਪ ਹੁਣੀ ਉਹਨੂੰ ਨਾ ਤੋੜਨ, ਕਿ ਨਾ ਉਹਨੂੰ ਇੰਟਰਪਟ ਕਰਨ। ਹੋ ਸਕਦਾ ਇਹ ਇਲੈਕਸ਼ਨ ਦੇ ਟਾਈਮ ਤੇ ਇਹ ਏਦਾਂ ਦੀ ਚੀਜ਼ ਜਿਹੜੀ ਆਈ ਆ, ਤੇ ਆਬਵੀਅਸਲੀ ਉਹ ਸਟੇਜ ਤੇ ਇਹਦੇ ਬਾਰੇ ਚਰਚਾ ਵੀ ਕਰੂਗੇ। ਤੇ ਇਲੈਕਸ਼ਨ 'ਚ ਤੁਹਾਨੂੰ ਪਤਾ ਹੁਣ ਤਾਂ ਕਈ ਮੁੱਦੇ ਜਿਹੜੇ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਤੇ ਇਲੈਕਸ਼ਨ ਬੜੀ ਵਨ ਸਾਈਡਡ ਜੀ ਜਿਹੜੀ ਲੱਗ ਰਹੀ ਆ। ਸਪੈਸ਼ਲੀ ਜਿਹੜਾ ਉਹਨੇ ਹੱਥ ਕਰਕੇ ਜਦੋਂ ਕਿਹਾ ਸੀ ਫਾਈਟ ਹੈ ਨਾ, ਤੇ ਉਹ ਜਦੋਂ ਹੁਣ ਮੈਂ ਕਿਹਾ ਲੀਡਰ ਇਸ ਲੈਵਲ ਤੇ ਪਹੁੰਚ ਜਾਂਦਾ ਕਿ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਫੇਰ ਅਗਲਾ ਰੈਲੀਆਂ ਕਰਨ ਦਿਆ, ਤੇ ਬੜੀ ਵਨ ਸਾਈਡਡ ਜੀ ਵਿਕਟਰੀ ਉਹਦੀ ਲੱਗਦੀ ਆ, ਅਨਲੈਸ ਜਿਹੜੇ ਡੈਮੋਕ੍ਰੈਟਸ ਜਿਹੜੇ ਹੈਗੇ ਆ ਉਹ ਕੋਈ ਏਦਾਂ ਦੀ ਚੇਂਜ ਲੈ ਕੇ ਆਵੇ ਜਿਹੜੀ ਸੈਂਟਰਿਸਟ ਅਪਰੋਚ ਜਿਹੜੀ ਹਿੱਟ ਕਰੇ। ਸੋ ਜਿਹੜੀ US ਸਿਟੀਜ਼ਨ ਦੇ ਨਾਲ 10 ਸਾਲ ਤੋਂ ਰਹਿ ਰਹੇ ਆ ਬੱਚੇ ਪੱਕੇ ਜਿਹੜੇ ਹੋ ਸਕਦੇ ਆ, ਇਹ ਜਿਹੜੇ ਇੱਕ ਹੈ ਤਾਂ ਵਧੀਆ ਸਟੈਪ ਆ, ਦੇਖਦੇ ਆ ਕਿੱਥੇ ਤੱਕ ਗੱਲ ਜਾਂਦੀ ਹੈ ਜੀ। ਅਗਲੀ ਅਟਾਰਨੀ ਟੈਰੀ ਕਹਿਣਾ ਜੀ, ਗੱਲ ਕਰੀਏ ਜੇ ਅਮਰਿਤਪਾਲ ਸਿੰਘ ਹੁਣੇ ਜੋ MP ਵੀ ਉੱਥੇ ਬਣੇ ਆ, ਜਿਨ੍ਹਾਂ ਦੇ ਉੱਤੇ ਸਾਲ ਤੋਂ ਵੱਧ ਹੋ ਗਿਆ, ਦੂਜੇ ਸਾਲ ਦੇ ਵਿੱਚ NSA ਲੱਗੀ ਆ, ਉਹਨਾਂ ਦਾ ਇੱਕ ਕੇਸ, ਉਸ ਦੇ ਨਾਲ ਸੰਬੰਧਿਤ ਇੱਕ ਕੇਸ ਇੱਕ ਮੁੰਡੇ ਦਾ ਪਾਸ ਹੋਇਆ, ਤੁਸੀਂ ਵੀਡੀਓ ਵੀ ਉਹ ਪਾਈ ਸੀਗੀ। ਸੋ ਕੇਸ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਕੀ ਸੀਗਾ ਉਸ ਕੇਸ ਦੇ ਵਿੱਚ, ਕਿਹੜੀਆਂ ਜਿਹੜੀਆਂ ਉਸ ਦੇ ਵਿੱਚ ਚਰਚਾਵਾਂ ਜਾਂ ਆਰਗੂਮੈਂਟਸ ਕੀ ਉਹਦੇ ਵਿੱਚ ਚੱਲੀਆਂ। ਜੀ। ਸੋ ਪਹਿਲਾਂ ਤਾਂ ਉਹਨੇ ਧੰਨਵਾਦ ਉਹਦਾ, ਉਹਨੇ ਕਿਹਾ ਸੀਗਾ ਕਿ ਮੇਰਾ ਕੇਸ ਡਿਸਕਸ ਕਰੋ ਰੇਡੀਓ ਦੇ ਉੱਤੇ। ਠੀਕ ਹੈ ਜੀ। ਤੇ ਜਿਹੜੇ ਵੀ ਆਪਣਾ ਕਰਨਾ ਚਾਹੁੰਦੇ ਸਨ ਦੱਸ ਸਕਦੇ। ਤੇ ਉਹਦਾ ਕਾਫੀ ਯੰਗ ਐਪਲੀਕੈਂਟ ਜਿਹੜਾ ਸੀਗਾ, ਤੇ ਤੁਹਾਨੂੰ ਜਿਹੜਾ ਵੀਡੀਓ ਵੀ ਜਰਾ ਤੁਸੀਂ ਦੇਖਦੇ ਆ, ਤੇ ਜਿਹੜਾ ਅੱਗੋਂ ਬੰਦਾ ਕਿੱਦਾਂ ਦੀ ਗੱਲ ਕਰਦਾ, ਕਿੱਦਾਂ ਦਾ ਉਹਦਾ ਬੋਲ ਬਾਣੀ ਜਿਹੜੀ ਹੈਗੀ ਆ, ਤੇ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਲਾਇੰਟ ਦਾ ਜਿਹੜਾ ਲੈਵਲ ਕਿੰਨਾ ਜਿਹੜਾ ਸੀਗਾ, ਤੇ ਬੜਾ ਮਤਲਬ ਇੱਕ ਕਹਿ ਲਓ ਐਕਟਿਵ ਸੁਲਝਿਆ ਹੋਇਆ ਜਿਹੜਾ ਬੰਦਾ ਸੀਗਾ, ਤੇ ਕਾਫੀ ਨੌਲੇਜ ਰੱਖਦਾ ਸੀਗਾ, ਤੇ ਕਾਫੀ ਜਿਹੜਾ ਗਰਾਊਂਡ ਲੈਵਲ ਤੇ ਉਹਨੂੰ ਨੌਲੇਜ ਸੀਗੀ। ਕਾਫੀ ਜਿਹੜੀਆਂ ਉਹਦੀਆਂ ਫੋਟੋਆਂ ਸੀਗੀਆਂ ਕੈਂਪੇਨ ਦੀਆਂ, ਗਤੀਵਿਧੀਆਂ ਦੀਆਂ, ਪੋਸਟਰਾਂ ਦੀਆਂ, ਜਿਹੜੀ ਸਪੈਸ਼ਲੀ ਜਿਹੜੇ ਧਰਨੇ ਜਿਹੜੇ ਹੋਏ ਸੀਗੇ 2021-22 ਦੇ ਜਿਹੜੇ ਸੀਗੇ, ਉਹਦੇ ਵਿੱਚ ਜਿਹੜੀ ਪਾਰਟੀਸਪੇਸ਼ਨ ਸੀਗੀ ਉਹਦਾ ਬਹੁਤ ਜ਼ਿਆਦਾ ਜਿਹੜਾ ਲੈਵਲ ਸੀਗਾ। ਤੇ ਉਹਦੇ ਵਿੱਚ ਜਿਹੜਾ ਸੀਗਾ ਜਾ ਕੇ ਗਰਾਊਂਡ ਵਰਕ ਜਿਹਨੂੰ ਕਹਿੰਦੇ ਆ, ਫੀਲਡ ਵਰਕ ਜਿਹੜਾ ਹੋ ਗਿਆ, ਕਿ ਇੱਕ ਬੰਦਾ ਕਹਿੰਦਾ ਕਿ ਮੈਂ ਏਦਾਂ ਕਰਕੇ ਆਇਆ, ਓਦਾਂ ਕਰਕੇ ਆਇਆ, ਤੇ ਜੱਜ ਸਾਹਿਬ ਅਕਸਰ ਪੁੱਛਦੇ ਰਹਿੰਦੇ ਆ ਕਿ ਸਾਨੂੰ ਫੋਟੋਆਂ ਦਿਖਾਓ, ਵੀਡੀਓ ਦਿਖਾਓ ਕਿ ਕਿੱਦਾਂ ਵਾ, ਕਿ ਤੁਹਾਡੀਆਂ ਸਪੀਚਾਂ ਦੀਆਂ ਵੀਡੀਓ ਦਿਖਾਓ। ਤੇ ਅਕਸਰ ਕਈ ਵਾਰੀ ਏਦਾਂ ਹੁੰਦਾ ਕਿ ਬੰਦੇ ਦੀ ਆਵਾਜ਼ ਨਹੀਂ ਗੁੜ 'ਚ ਨਿਕਲਦੀ ਹੁੰਦੀ, ਤੇ ਬੰਦਾ ਕਹਿੰਦਾ ਮੈਂ ਸਪੀਚਾਂ ਦਿੰਦਾ ਸੀ ਜਾਂ ਮੈਂ ਲੀਡਰ ਸੀਗਾ, ਤੇ ਜੱਜ ਸਾਹਿਬ ਤਕਰੀਬਨ ਇਹ ਕਹਿੰਦੇ ਕਿ ਸਾਨੂੰ ਲੱਗਦਾ ਨਹੀਂ ਕਿ ਤੂੰ ਐਡੇ ਲੈਵਲ ਦਾ ਐਕਟਿਵਿਸਟ ਸੀਗਾ ਜਿੱਡੇ ਲੈਵਲ ਦਾ ਤੂੰ ਦੱਸ ਰਿਹਾ। ਤੇ ਇਹ ਕੇਸ ਦੇ ਵਿੱਚ ਉਹ ਜਿਹੜਾ ਸੀਗਾ ਬੰਦਾ, ਹੁਣ ਤੁਸੀਂ ਵੀਡੀਓ ਵੀ ਜਿਹੜੀ ਆਪਣੀ ਹੈਗੀ ਆ ਉਹ 'ਚ ਦੇਖੋ ਕਿ 8-10 ਮਿੰਟ ਦੀ ਜੇ ਹੈਗੀ ਆ, ਕਿ ਬੰਦਾ ਕੌਨਫੀਡੈਂਸ, ਇੱਕ ਜਿਹੜਾ ਰਿਸਪੋਂਡੈਂਟ ਹੁੰਦਾ ਐਕਟਿਵਿਸਟ, ਉਹਦਾ ਜਿਹੜਾ ਕੌਨਫੀਡੈਂਸ ਉਹ ਕਿੱਥੇ ਬੋਲਦਾ, ਉਹਦੀ ਬੋਲਬਾਣੀ ਜਿਹੜੀ ਕਿੱਦਾਂ ਦੀ ਆ। ਤੇ ਉਹਦੇ ਵਿੱਚ ਪ੍ਰੋਬਲਮ ਨਹੀਂ ਕੋਈ ਹੋਈ ਇਸ ਪੱਖੋਂ ਕਿ ਜਿਹੜੇ ਪੋਲੀਟੀਕਲ ਐਲੀਮੈਂਟ ਜਿਹੜੇ ਹੁੰਦੇ ਆ, ਇੱਕ ਤਾਂ ਤੁਸੀਂ ਕਹਿ ਲਓ ਕਿ ਜੱਜ ਸਾਹਿਬ ਨੇ ਸਿੱਧੇ ਕਿਹਾ ਕਿ ਕਰਨਾ ਹੀ ਆ ਕੇਸ ਅਪਰੂਵ।
ਅੱਛਾ, ਇਸ ਕੇਸ ਦੇ ਵਿੱਚ ਉਹਨਾਂ ਨੇ ਇਦਾਂ ਹੀ ਕਹਿ ਦਿੱਤਾ ਹੈ। ਹਾਂਜੀ, ਮਤਲਬ ਫਾਈਟ ਉਹਦੀ ਜਿਹੜੀ ਸੀਗੀ ਚੱਲੀ, ਸਰਕਾਰੀ ਵਕੀਲ ਸਾਨੂੰ ਕਾਫੀ ਟਫ ਟੱਕਰ ਗਈ ਸੀ। ਠੀਕ ਹੈ। ਤੇ ਸਾਰੇ ਜਿਹੜੇ ਡਾਕੂਮੈਂਟ ਦੇ ਨੋਟਰੀ ਦੇ ਕਿੱਦਾਂ ਬਣਿਆ, ਬੜੀਆਂ ਜਿਹੜੀਆਂ ਛੋਟੀਆਂ ਬਰੀਕੀਆਂ, ਓਕੇ। ਫੋਟੋਆਂ ਦੇ ਮੁੱਦੇ, ਐਡਰੈਸ ਦੇ ਮੁੱਦੇ, ਆਪਾਂ ਕਾਫੀ ਡਿਟੇਲ ਚ ਉਹਦੇ ਵਿੱਚ ਜਾ ਸਕਦੇ ਹਾਂ। ਤੇ ਇੱਕ ਜਿੱਦਾਂ ਫੋਟੋ ਸੀਗੀ ਉਹਦੀ ਆਈਡੀ ਦੀ, ਪਾਰਟੀ ਦੇ ਕਾਰਡ ਦੀ, ਉਹ ਤਕਰੀਬਨ ਫੋਟੋ ਕਈ ਡਾਕੂਮੈਂਟਾਂ 'ਚ ਹੋਰ ਰਿਪੀਟ ਸੀਗੀ, ਉਹਦਾ ਮੁੱਦਾ ਚੱਕਿਆ। ਤੇ ਬਾਈ ਦੇ ਕੋਲ ਜਵਾਬ ਬੜੇ ਵਧੀਆ ਸੀਗੇ ਕਿ ਇਹ ਜਿਹੜਾ ਪਬਲਿਕ ਉਹਦੀ ਇੱਕ ਪ੍ਰੋਫਾਈਲ ਪਿਕਚਰ ਜਿਹੜੀ ਹੁੰਦੀ ਆ, ਤੇ ਪ੍ਰੋਫਾਈਲ ਉਹਦੀ ਜਿਹੜੀ ਸੀਗੀ ਕਿ ਹਰੇਕ ਬੰਦਾ ਉਹਨੂੰ ਪੋਸਟਰਾਂ, ਅਖਬਾਰਾਂ ਦੇ ਥਰੂ, ਰੈਲੀਆਂ ਦੇ ਥਰੂ ਇਹੀ ਜਿਹੜੀ ਇਮੇਜ ਤੋਂ ਜਾਣਦਾ ਵਾ, ਤੇ ਤਾਂ ਕਰਕੇ ਉਹਦੀ ਜਿਹੜੀ ਸੇਮ ਜਿਹੜੀ ਪਹਿਚਾਣ ਬਣੀ ਆ। ਤੇ ਜੱਜ ਸਾਹਿਬ ਕਹਿੰਦੇ ਕਿ ਨਾਰਮਲੀ ਤੇ ਜਿਹੜਾ ਇਹ ਕਾਫੀ ਪਰੇਸ਼ਾਨੀ ਵਾਲੀ ਗੱਲ ਹੋਣੀ ਸੀਗੀ, ਪਰ ਜਿੱਦਾਂ ਇਹ ਦੱਸ ਰਿਹਾ ਵਾ, ਜਿੱਦਾਂ ਇਹਦਾ ਵਿਚਰਿਆ ਇਹ ਲੋਕਾਂ ਦੇ ਵਿੱਚ, ਤੇ ਮੈਨੂੰ ਇਹਦੀ ਗੱਲ ਤੇ ਯਕੀਨ ਆ ਕਿ ਜਿੱਦਾਂ ਇਹ ਕਹਿ ਰਿਹਾ ਕਿ ਇਹਦੀ ਪਹਿਚਾਣ ਇੱਕ ਜਿਹੜੀ ਬਣ ਚੁੱਕੀ ਸੀਗੀ, ਠੀਕ ਹੈ। ਤੇ ਆਪਾਂ ਜਿਹੜੀ ਫੋਟੋਆਂ ਸੇਮ ਕਿਉਂ ਉਹਦੇ ਅਗੇਂਸਟ ਨਹੀਂ ਯੂਜ਼ ਕਰ ਸਕਦੇ ਬੰਦੇ ਦੇ। ਸੋ ਕਾਫੀ ਵਧੀਆ ਉਹਦਾ ਜਿਹੜਾ ਸੀਗਾ, ਸਰਕਾਰੀ ਵਕੀਲ ਸਵਾਲ ਪੁੱਛਦੀ ਸੀ, ਨਾਲ ਅੱਗੋਂ ਫੱਟ ਉਹਦਾ ਜਿਹੜਾ ਜਵਾਬ ਜਿਹੜਾ ਹੁੰਦਾ ਸੀਗਾ। ਤੇ ਮੈਂ ਕਿਹਾ ਅੱਜ ਪਿਆ ਪੇਚਾ ਜਿਹੜਾ ਤਗੜਾ। ਠੀਕ ਹੈ। ਤੇ ਉਸ ਤੋਂ ਬਾਅਦ ਐਡਰੈਸ ਦਾ ਬੜਾ ਇੱਕ ਮੁੱਦਾ ਜਿਹੜਾ ਉੱਠਿਆ ਸੀਗਾ, ਮਤਲਬ ਸਰਕਾਰੀ ਵਕੀਲ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਕੇਸ ਦੇ ਬੇਸਿਸ ਤੇ ਆ ਕਿ ਰੀਲੋਕੇਸ਼ਨ ਹੋ ਗਈ, ਉੱਤੇ ਨਹੀਂ ਉਹ ਸਾਨੂੰ ਕਰ ਸਕਦੇ, ਕਿਉਂਕਿ ਡਾਇਰੈਕਟ ਹੀ ਜਿਹੜੀ ਕੰਟਰੀ ਕੰਡੀਸ਼ਨ ਸਾਡੇ ਕੋਲ ਸੀਗੀਆਂ। ਤੇ ਸੀਗਾ ਵੀ ਬੰਦਾ ਖਡੂਰ ਸਾਹਿਬ ਦਾ ਰਹਿਣ ਵਾਲਾ ਖੁਦ ਠੀਕ ਹੀ। ਆ। ਤੇ ਸਾਰਾ ਕੁਝ ਉਹਦੇ ਕੋਲ ਸੀਗਾ ਕਿ ਕਿਉਂ ਤੁਸੀਂ ਆਹ ਵਾਲੇ ਕੈਂਡੀਡੇਟ ਨੂੰ ਸਪੋਰਟ ਕਰਨਾ, ਕੀ ਤੁਹਾਡੀ ਪ੍ਰੋਬਲਮ ਆ, ਕੀ ਹੈਗੀਆਂ। ਤੇ ਉਹ ਜਿਉਂ ਨਾ ਹੋਇਆ ਉਹ ਰਿਲੇਟ ਕਰੀ ਜਾ ਰਿਹਾ ਸੀਗਾ। ਤੇ ਉਸ ਚੀਜ਼ 'ਚ ਫਿਰ ਜਦੋਂ ਸਰਕਾਰੀ ਵਕੀਲ ਨੂੰ ਪਤਾ ਹੀ ਸੀਗਾ ਕਿ ਨਹੀਂ ਆ, ਤਾਂ ਉਹਨੇ ਕੋਈ ਵੀ ਜਿਹੜਾ ਸਵਾਲ ਸੀਗਾ ਉਹ ਉਹਦੇ ਵੱਲ ਨਹੀਂ ਫੋਕਸ ਕੀਤਾ, ਠੀਕ ਹੈ। ਇਲੈਕਸ਼ਨ ਵੱਲ ਜਾਂ ਭਾਈ ਅਮਰਿਤਪਾਲ ਸਿੰਘ ਜੀ ਵੱਲ। ਤੇ ਉਹਦਾ ਸਾਰਾ ਫੋਕਸ ਜਿਹੜਾ ਹੀ ਸੀਗਾ ਕਿ ਡਾਕੂਮੈਂਟ ਦੇ ਜਿਹੜੇ ਕਿੱਦਾਂ ਮਿਲੇ ਆ, ਗਵਾਹ ਨੇ ਕਿੱਦਾਂ ਬਣਾਇਆ, ਉਹ 'ਚ ਗਲਤੀਆਂ ਕੱਢਾਂ, ਜਾਂ ਐਡਰੈਸ ਵਾਲੀਆਂ ਗਲਤੀਆਂ ਕੱਢਾਂ। ਐਡਰੈਸ ਵਾਲੇ 'ਚ ਕਾਫੀ ਜਿਹੜਾ ਘੰਟਾ ਕੁ ਬਹਿਸ ਚੱਲਦੀ ਰਹੀ ਕਿ ਵਿੱਚ ਉਹ ਸਦਰਨ ਕੈਲੀਫੋਰਨੀਆ ਮੂਵ ਹੋਇਆ ਸੀਗਾ, ਤੇ ਉਦਾਂ ਓਕੇ। ਇੱਧਰ ਕਲੋਵਿਸ ਫ੍ਰੈਜ਼ਨੋ ਵਾਲੇ ਏਰੀਏ 'ਚ ਰਹਿੰਦਾ ਸੀਗਾ। ਉਹਦਾ ਬੜਾ ਜਿਹੜਾ ਮੁੱਦਾ ਬਣਿਆ। ਰੌਲਾ ਪਿਆ ਕਿ 2 ਮਹੀਨੇ ਜਿਹੜਾ ਗਿਆ ਸੀਗਾ ਨਾ, ਉਹਦਾ ਐਡਰੈਸ ਜਿਹੜਾ ਅਪਡੇਟ ਕਰਨ 'ਚ ਲੇਟ ਥੋੜਾ ਜਿਹਾ ਹੋ ਗਿਆ ਸੀਗਾ। ਤੇ ਸਰਕਾਰੀ ਵਕੀਲ ਨੇ ਪ੍ਰੂਫ ਕੱਢੇ ਸੀਗੇ ਕਿ ਇਹਨਾਂ ਕੋਲ ਹੁਣ ਜਿੱਦਾਂ ਨਾ ਪ੍ਰੂਫ ਹੁੰਦੇ ਹੀ ਆ ਸਾਰੇ, ਠੀਕ ਹੈ। ਕ੍ਰੈਡਿਟ ਹਿਸਟਰੀ, ਸਾਡੀ ਕ੍ਰੈਡਿਟ ਕਾਰਡ ਕਿੱਥੇ ਵੱਜਦੇ ਆ, ਕਿਸੇ ਨੇ ਕ੍ਰੈਡਿਟ ਕਾਰਡ ਅਪਲਾਈ ਕੀਤਾ, ਕੋਈ ਇੰਸ਼ੋਰੈਂਸ ਲੈ ਰਿਹਾ, ਕੋਈ ਕੰਮ ਕਰ ਰਿਹਾ। ਸੋ ਜਿਹੜਾ ਐਡਰੈਸ ਵਾਲਾ ਜਿਹੜਾ ਆਪਣਾ ਪੁਆਇੰਟ ਆ ਨਾ, ਪਹਿਲੂ ਜਿਹੜਾ ਹੈਗਾ, ਉਹ ਹਮੇਸ਼ਾ ਤੁਸੀਂ ਉਹਦੇ ਲਈ ਐਕੂਰੇਟ ਰਹਿਣਾ। ਤੇ ਜਿਹੜੇ ਨਵੇਂ ਹੁਣ ਆਏ ਆ ਨਾ, ਉਹ ਕਈ ਵਾਰੀ ਤੁਹਾਨੂੰ ਸੱਜਣ ਮਿੱਤਰ ਸਲਾਹ ਦਊਗੇ ਕਿ ਕੋਈ ਨਹੀਂ ਆਹ ਵਾਲਾ ਐਡਰੈਸ ਦੇ ਏਦਾਂ ਦੱਸ ਦੇ। ਉਹ ਏਦਾਂ ਨਹੀਂ ਚੱਲਦਾ ਗਾ। ਤੇ ਉਹ ਕਈ ਵਾਰੀ ਸਰਕਾਰੀ ਵਕੀਲ ਪਹਿਲਾਂ ਹੀ ਜਿਹੜਾ ਪ੍ਰੂਫ ਲੈ ਕੇ ਆਇਆ ਹੁੰਦਾ ਸਾਰਾ, ਕਿ ਜਿਹਨਾਂ ਕੋਲ ਐਡਵਰਸ ਕੋਈ ਏਦਾਂ ਦਾ ਪ੍ਰੂਫ ਹੋਵੇ। ਤੁਸੀਂ ਕਈ ਏਦਾਂ ਹੁੰਦਾ ਕਿ ਮੈਂ ਰਹਿਣਾ ਇੱਥੇ ਆ, ਮੈਂ ਲਾਇਸੈਂਸ ਫਲਾਨੀ ਸਟੇਟ ਦਾ ਲਿਆ ਵਾ। ਸੋ ਜਿਹੜੀ DMV ਦੀ ਐਪਲੀਕੇਸ਼ਨ ਹੁੰਦੀ ਆ, ਉਹਦੇ ਵਿੱਚ ਵੀ ਤੁਸੀਂ ਆਪਣੇ ਐਡਰੈਸ ਲਿਖੇ ਹੁੰਦੇ ਆ ਕਿ ਕਿੱਥੇ ਤੁਸੀਂ ਰਹਿੰਦੇ ਆ। ਸੋ ਜੇ ਉਹ ਸ਼ੋਅ ਕਰਦੇ ਨੇ ਕਿ ਆਹ ਦੇਖੋ DMV ਦੀ ਐਪਲੀਕੇਸ਼ਨ, ਇਹਨਾਂ ਨੇ ਝੂਠ ਬੋਲਿਆ, ਐਡਰੈਸ ਲਿਖਿਆ। ਹੁਣ ਕਈ ਵਾਰੀ ਬੰਦਾ ਏਦਾਂ ਕੈਲੀਫੋਰਨੀਆ ਰਹਿ ਰਿਹਾ, ਵਿੱਚ ਨਿਊਯਾਰਕ ਦਾ ਲਾਇਸੈਂਸ ਆ ਗਿਆ, ਜਾਂ ਗੱਡੀ ਇੰਡੀਆਨਾ ਦੀ ਰਜਿਸਟਰ ਹੋ ਗਈ। ਸੋ ਇਹੀ ਕਹਿੰਦੇ ਆ ਕਿ ਇਹ ਤੁਹਾਡੀ ਏਦਾਂ ਕਿੱਦਾਂ ਹੋ ਗਿਆ ਕਿ ਤੁਹਾਡੇ ਕੋਲ ਨਿਊਯਾਰਕ ਦਾ ਲਾਇਸੈਂਸ ਆ, ਤੇ ਉਹ ਕਹਿੰਦਾ ਨਹੀਂ ਜੀ, ਰਹਿੰਦਾ ਮੈਂ ਕੈਲੀਫੋਰਨੀਆ, ਗੱਡੀ ਮੈਂ ਇੰਡੀਆਨਾ ਲਈ ਆ। ਏਦਾਂ ਨਹੀਂ ਹੋ ਸਕਦਾ, ਕਿਉਂਕਿ ਜਿਹੜੀ ਤੁਸੀਂ DMV ਦੀ ਐਪਲੀਕੇਸ਼ਨ ਲਿਖੀ ਆ, ਉਹਦੇ ਵਿੱਚ ਵੀ ਤੁਹਾਡਾ ਡੇਟਾ ਕਿ ਤੁਸੀਂ ਕਿੱਥੇ ਰਹਿੰਦੇ ਆ, ਕਿਵੇਂ ਰਹਿੰਦੇ ਆ, ਜਿਹੜੀਆਂ ਸਾਰੀਆਂ ਐਪਲੀਕੇਸ਼ਨਾਂ ਕੱਢ ਕੇ ਇੱਕ ਦੂਜੇ ਨਾਲ ਕੰਪੇਅਰ ਜਿਹੜੀਆਂ ਕੀਤੀਆਂ ਜਾ ਸਕਦੀਆਂ। ਫੈਡਰਲ ਗਵਰਨਮੈਂਟ ਹੈਗੀ, ਉਹਨਾਂ ਨੇ ਇੰਟਰ ਏਜੰਸੀ ਜਿਹੜੀ ਰਿਕੁਐਸਟ ਉਹ ਕਰਨੀ ਹੁੰਦੀ ਆ, ਤੇ ਬੜਾ ਸੌਖਾ ਜਿਹਾ ਇਹਨਾਂ ਦਾ ਕੰਮ ਆ। ਤੇ ਪਟੇਲ ਵਰਸਸ US ਆਪਾਂ ਕੇਸ ਵੀ ਡਿਸਕਸ ਕੀਤਾ ਸੀਗਾ, ਸੁਪਰੀਮ ਕੋਰਟ ਤੱਕ ਗਿਆ ਸੀਗਾ। ਤੇ ਸਿਰਫ ਇਸੇ ਕਰਕੇ ਡਿਨਾਈ ਕੀਤਾ ਸੀਗਾ ਕਿ ਉਹਨੇ DMV ਦੀ ਐਪਲੀਕੇਸ਼ਨ 'ਚ ਆਪਣਾ ਐਡਰੈਸ ਜਿਹੜਾ ਗਲਤ ਲਿਖਿਆ ਸੀਗਾ। ਹਾਂਜੀ। ਤੇ ਕਈਆਂ ਦੇ ਤਾਂ ਏਦਾਂ ਕਿ ਨਿਆਣੇ ਸਕੂਲ ਪੜ੍ਹ ਰਹੇ ਕਿਸੇ ਸਟੇਟ 'ਚ ਕਿਤੇ ਜਾ ਰਹੇ ਆ, ਤੇ ਐਵੇਂ ਬੰਦਾ ਕਹੀ ਜਾਊਗਾ ਕਿ ਯਾਰ ਮੈਂ ਫਲਾਨੀ ਸਟੇਟ 'ਚ ਰਹਿੰਦਾ ਹੈਗਾ, ਘਰ ਵਾਲੀ ਮੇਰੀ ਉੱਥੇ ਰਹਿੰਦੀ ਹੈ। ਸੋ ਏਦਾਂ ਦੀਆਂ ਨਾ ਕੋਈ ਵੀ ਚੀਜ਼ਾਂ ਕੋਰਟ ਤੁਹਾਡੀ, ਮੈਂ ਦੋਨਾਂ ਦੀ ਗੱਲ ਸੁਣਨੀ, ਸਰਕਾਰੀ ਵਕੀਲ ਦੀ ਵੀ ਉਹਦੀ। ਸੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੇ ਆਰਗੂਮੈਂਟ ਕਰ ਦਿੱਤੀ ਹੈ ਤਾਂ ਕੋਰਟ ਨੇ ਉਹ ਮੰਨ ਹੀ ਲੈਣੀ ਹੈ। ਸੋ ਕੋਰਟ ਤੁਹਾਡੇ ਅਗੇਂਸਟ ਵੀ ਕੰਸਟਰੂ ਕਰ ਸਕਦਾ। ਸੋ ਐਡਰੈਸ ਵਾਲਾ ਜਿਹੜਾ ਪੁਆਇੰਟ ਹੈਗਾ, ਉਹਨੂੰ ਪੂਰਾ ਜਿਹੜਾ ਕਲੀਅਰ ਰੱਖਣਾ। ਸੋ ਇਹ ਕੇਸ ਦੇ ਵਿੱਚ ਆ ਜਿਹੜੇ ਮੇਨ ਮੁੱਦੇ ਜਿਹੜੇ ਸੀਗੇ, ਫੁੱਲ ਲੈਂਥ ਜਿਹੜਾ ਕੇਸ ਚੱਲਿਆ ਸੀਗਾ, ਐਕਚੁਅਲੀ ਜੱਜ ਸਾਹਿਬ ਨੂੰ 10 ਮਿੰਟ ਉਹਨਾਂ ਨੇ ਹੋਰ ਦਿੱਤੇ, ਸਰਕਾਰੀ ਵਕੀਲ ਹਟਦੀ ਨਹੀਂ ਸੀਗੀ ਕਿ ਉਹ ਤਾਂ ਕਹਿੰਦੀ ਸੀ ਇੱਕ ਹੋਰ ਤਰੀਕ ਪਾਓ ਜਿਹੜਾ ਹੋਆ। ਤਾਂ ਜੱਜ ਸਾਹਿਬ ਕਹਿੰਦੇ ਕਿ ਅੱਜ ਫੈਸਲਾ ਜਿਹੜਾ ਕਰਨਾ ਹੀ ਕਰਨਾ। ਇੰਟਰਪ੍ਰੀਟਰ ਨੂੰ ਪੁੱਛਿਆ, ਲੰਚ ਆਵਰਸ ਦੇ ਵਿੱਚ ਤੱਕ ਚੱਲ ਗਿਆ ਜਿਹੜਾ ਕੇਸ। ਤੇ ਉੱਥੇ ਜਿਹੜਾ
ਕੇਸ ਜਦੋਂ ਗਿਆ ਤੇ ਠੀਕ ਹੈ। ਪਹਿਲਾਂ ਤਾਂ ਆਪਾਂ ਵੀ ਹੁਣ ਜਿੱਦਾਂ ਰਿਸਪੋਂਡੈਂਟ ਦੇ ਵਕੀਲ ਜਾਂਦੇ ਆ ਕਿ ਹਨਾ ਸਾਨੂੰ ਮੌਕਾ ਵਾ ਤੇ ਫਿਰ ਸਰਕਾਰੀ ਵਕੀਲ ਨੂੰ ਜਿਹੜਾ ਮੌਕਾ ਹੁੰਦਾ ਤੇ ਉਹ ਥੋੜਾ ਜਿਹਾ ਮਾਹੌਲ ਛਿੜ ਗਿਆ ਸੀਗਾ ਜੰਗ ਵਾਲੇ ਉੱਥੇ ਆਬਜੈਕਸ਼ਨ ਤੇ ਕਾਫੀ ਜਿਹੜਾ ਫਸਵਾ ਪੈ ਗਿਆ ਕਿਉਂਕਿ ਫालतू ਬਹੁਤ ਸਵਾਲ ਪੁੱਛੇ ਜਾ ਰਹੇ ਕਿ ਜਿੱਦਾਂ ਇੱਕ ਸਵਾਲ ਸੀਗਾ ਕਿ ਤੇਰਾ ਜਿਹੜਾ ਬੰਦਾ ਜਿਹਨੇ ਐਫੀਡੇਵਿਟ ਦਿੱਤਾ ਉਹ ਹਰਿਆਣੇ ਰਹਿੰਦਾ, ਉਹ ਇੱਥੇ ਆ ਕੇ ਪੰਜਾਬ ਆ ਕੇ ਉਹਨੇ ਨੋਟਰੀ ਕਰਾਈ ਆ। ਤਾਂ ਉਹਦਾ ਇਹੀ ਸੀਗਾ ਕਿ ਰੈਲੀਵੈਂਸ ਕੀ ਹੈ ਨਾ, ਤੇ ਜੱਜ ਵੀ ਫਿਰ ਕਵੇ ਕਿ ਰੈਲੀਵੈਂਸ ਕੀ ਹੈ, ਉਹ ਕਵੇ ਕਿ ਨਹੀਂ ਨਹੀਂ ਜੀ ਪੂਰਾ ਰੈਲੀਵੈਂਟ, ਐਡੀ ਦੂਰ ਕਿਉਂ ਆਊਗਾ। ਤੇ ਆਪਣੀ ਆਰਗੂਮੈਂਟ ਸੀ ਇਹ ਤਾਂ ਯਾਰ ਬੰਦੇ ਦੇ ਰਿਲੇਸ਼ਨ ਤੇ ਪੈਂਦਾ, ਇਹ ਤਾਂ ਹੈਲਪ ਕਰਨੀ, ਬੰਦਾ ਇੰਗਲੈਂਡ ਤੋਂ ਆ ਕੇ ਵੀ ਐਫੀਡੇਵਿਟ ਦੇ ਸਕਦਾ ਵਾ। ਤੇ ਕਹਿੰਦੀ ਉੱਥੇ ਕਿਉਂ ਨਹੀਂ ਦਿੱਤਾ, ਹਰਿਆਣੇ ਦਾ ਨੋਟਰੀ ਕਿਉਂ ਨਹੀਂ ਹੈਗਾ, ਤੇ ਸਾਰੇ ਇੱਕ ਦਿਨ ਦੇ ਨੋਟਰੀ ਕਿਉਂ ਹੋਇਆ। ਅਗਰ ਇਹ ਤਾਂ ਹੁਣ ਜਿਹੜਾ ਉਹਨਾਂ ਦਾ ਆਪਸ ਦੇ ਵਿੱਚ ਫੈਮਿਲੀ ਰਿਲੇਸ਼ਨ ਕਿੱਦਾਂ ਵਾ ਜਾਂ ਉਹਦੀ ਬਰੀਕੀ ਚ ਬਹੁਤ ਚੱਲ ਗਿਆ ਕਿ ਐਫੀਡੇਵਿਟ ਕਿੰਨੇ ਬਣਾਏ, ਜਿੱਦਾਂ ਇਸ ਕੇਸ ਚ ਉਹਦੇ ਫਾਦਰ ਨੇ ਫੈਮਿਲੀ ਮੈਂਬਰ ਨੇ ਬਣਾਏ ਸੀਗੇ ਕਿ ਸਾਰੇ ਜਣਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ। ਕਹਿੰਦੀ ਡੇਟਾ ਅਲੱਗ-ਅਲੱਗ ਕਿਉਂ ਸਾਈਨ ਕਰਨ ਦੀਆਂ, ਕਿ ਉਹਨਾਂ ਨੇ ਆਪਣੀ ਜਗ੍ਹਾ ਉਹਨਾਂ ਨੇ ਸਾਈਨ ਕੀਤੇ ਆਏ, ਇੱਕ ਜਗ੍ਹਾ ਨੋਟਰੀ ਕੀਤਾ। ਸੋ ਉੱਤੇ ਉਹ ਆਬਜੈਕਟ ਕਰਦੀ ਸੀਗੀ ਕਿ ਉਹਦਾ ਕੇਸ ਥਿਊਰੀ ਇਹ ਸੀ ਕਿ ਕਿਉਂਕਿ ਫੋਟੋਆਂ ਦੇਖੋ ਤੁਸੀਂ ਕਿ ਇੱਕ ਹੀ ਆਈਡੀ ਦੀਆਂ ਲੱਗੀਆਂ ਤੇ ਨੋਟਰੀ ਇੱਕ ਹੀ ਜਗ੍ਹਾ ਹੋਈ ਹੈ, ਇਹਦਾ ਮਤਲਬ ਇਹਦੀ ਕ੍ਰੈਡੀਬਿਲਿਟੀ ਜਿਹੜੀ ਉਹ ਕੁਐਸਚਨ ਕੀਤੀ ਜਾ ਸਕਦੀ ਹੈ। ਤੇ ਆਪਾਂ ਕਿਹਾ ਕਿ ਇਹ ਕ੍ਰੈਡੀਬਿਲਿਟੀ ਇਹਨਾਂ ਤੁਸੀਂ ਕੁਐਸਚਨ ਨਹੀਂ ਕਰ ਸਕਦੇ, ਤੁਹਾਨੂੰ ਟੋਟੈਲਿਟੀ ਆਫ ਸਰਕਮਸਟੈਂਸ ਜਿਹੜਾ ਐਵੀਡੈਂਸ ਵੇਖਣਾ ਪਊਗਾ। ਏਦਾਂ ਥੋੜਾ ਹੋ ਸਕਦਾ ਕਿ 4 ਸਾਲ ਪਹਿਲਾਂ ਜਾ ਕੇ ਬੰਦੇ ਨੇ, ਜਿਹੜਾ ਹੁਣ 2024 ਚ ਕੇਸ ਆ ਕਿ ਅਗਲਾ ਕਿਸਾਨੀ ਅੰਦੋਲਨ ਚ ਵੀ ਗਿਆ, ਫਰੰਟ ਲਾਈਨਾਂ ਤੇ ਵੀ ਗਿਆ, ਦੈਟ ਇਟਸੈਲਫ ਅਲੋਨ ਕਿ ਜੇ ਬੰਦੇ ਦੀ ਮੈਂ ਕਿਹਾ ਸਿੱਧੇ ਡਾਇਰੈਕਟ ਹੀ ਝੜਪ ਹੋ ਰਹੀ ਆ ਪੁਲਿਸ ਦੇ ਨਾਲ, ਤੇ ਡਾਇਰੈਕਟਲੀ ਜਿਹਨਾਂ ਨੂੰ ਉਹ ਸਪੋਰਟ ਕਰ ਰਿਹਾ, ਜਿਹਨਾਂ ਨਾਲ ਫੋਟੋਆਂ ਹੀ ਉਹਨਾਂ ਦੀਆਂ ਹੈਗੀਆਂ, ਜੇ ਡਾਇਰੈਕਟਲੀ ਉਹ ਜੇ ਜੇਲ੍ਹਾਂ ਚ ਸੁੱਟੇ ਹੋਏ ਐਮਪੀ ਬਣਨ ਤੋਂ ਬਾਅਦ ਵੀ। ਤੇ ਇੱਕ ਉਹਨੇ ਐਵੀਡੈਂਸ ਕੱਢ ਲਿਆ ਸੀਗਾ ਵਿੱਚੋਂ ਕਿ ਇੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫੋਟੋ ਸੀਗੀ, ਉਹਦੇ ਵਿੱਚ ਉਹਨਾਂ ਨੇ ਜਿੱਦਾਂ ਬਰਸ਼ਾ ਫੜਿਆ ਆਪਣਾ ਤੇ ਏਦਾਂ ਨਾ ਰਾਉਂਡ ਸੀਗੇ ਉਹਦੇ ਕਾਰਤੂਸਾਂ ਦੇ। ਹਾਂਜੀ, ਗਲੇ 'ਚ ਪਾਇਆ ਹੁੰਦਾ। ਤੇ ਪਹਿਲਾਂ ਜੇ ਲਿਆ ਜੱਜ ਨੇ ਕਿਹਾ ਮੈਂ ਥੋੜਾ ਜਿਹਾ ਲੌ ਕਰਨਾ, ਮੈਂ ਕਿਹਾ ਯਾਰ ਇਹ ਤਾਂ ਤੁਸੀਂ ਨਵਾਂ ਸੈਕੰਡ ਅਮੈਂਡਮੈਂਟ ਦੇ ਇਕੁਇਵਲੈਂਟ ਵਾਲਾ ਡਿਸਪਿਊਟ ਛੇੜ ਲਿਆ। ਮੈਂ ਕਿਹਾ ਸਰਕਾਰੀ ਵਕੀਲ ਨੇ ਕਿਹੜਾ ਕੁਝ ਜਮ੍ਹਾਂ ਕਰਾਇਆ ਵਾ ਪ੍ਰੂਫ ਕਿ ਕਾਰਤੂਸ ਨਹੀਂ ਕੈਰੀ ਕਰ ਸਕਦੇ, ਕਿੱਥੇ ਮਤਲਬ ਲਿਖਿਆ ਵਾ ਇਹ, ਤਾਂ ਮੈਂ ਕਿਹਾ ਬੰਦੇ ਨੇ। ਸੋ ਉਹਨੇ ਵੀ ਕਾਫੀ ਵਧੀਆ ਜਿਹੜਾ ਜਵਾਬਦੇਹੀ ਸੀ ਜਦੋਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਇਹ ਮੈਟਰ ਕਰਦਾ ਕਿ ਜਿਹੜਾ ਸਾਡਾ ਵਾਲਾ ਕਲਾਇੰਟ ਆ ਉਹ ਕਿੱਦਾਂ ਉਹ ਆਪਣਾ ਪੀਸਫੁਲ ਤਰੀਕੇ ਨਾਲ ਸਪੋਰਟ ਕਰਦਾ, ਕਿ ਕੀ ਹਿਸਾਬ ਕਿਤਾਬ ਆ। ਮੈਂ ਕਿਹਾ ਕੋਈ ਸਰਕਾਰੀ ਵਕੀਲ ਜੇ ਕੋਈ ਬਾਹਲੀ ਏਦਾਂ ਦੀ ਗੱਲ ਹੁੰਦੀ ਤਾਂ ਪ੍ਰੂਫ ਵੀ ਜਮ੍ਹਾਂ ਕਰਾ ਸਕਦੀ ਸੀਗੀ ਕਿ ਕੋਈ ਵਾਇਲੈਂਟ ਇਨਸੀਡੈਂਟ ਹੋਇਆ ਜਾਂ ਇਦਾਂ ਦਾ, ਪਰ ਹੈ ਨਹੀਂਗਾ। ਤੇ ਉਹਨੇ ਜਿਹੜਾ ਸੀਗਾ ਕਲਾਇੰਟ ਸੀਗਾ ਪੂਰੀ ਨੌਲੇਜ ਰੱਖਦਾ ਸੀਗਾ ਮੀਰੀ ਪੀਰੀ ਦੀ, ਸਾਰਾ ਜਿਹੜਾ ਕੰਸੈਪਟ ਕੀ ਹੈਗਾ, ਸ਼ਸਤਰ ਸਾਨੂੰ ਕਿੱਦਾਂ ਕਿਉਂ ਗੁਰੂ ਮਿਲੇ ਆ। ਸਾਹਿਬਾਨ ਨੇ ਦਿੱਤੇ ਆ। ਸੋ ਜਿਹੜੀ ਉਹ ਚੀਜ਼ ਹੁੰਦੀ ਆ ਕਿ ਬੰਦੇ ਦੀ ਜਿਹੜੀ ਨੌਲੇਜ ਹੁੰਦੀ ਆ ਧਰਮ ਦੇ ਬਾਰੇ, ਕਿਉਂਕਿ ਹੁਣ ਰਿਲੀਜੀਅਸ ਐਲੀਮੈਂਟ ਆ ਗਏ ਕੇਸ ਦੇ ਵਿੱਚ, ਪੋਲੀਟੀਕਲ ਐਲੀਮੈਂਟ ਜਿਹੜੇ ਆ ਗਏ, ਉਹ ਚੀਜ਼ ਕਰਕੇ ਜਿਹੜਾ ਸੀਗਾ ਜੱਜ ਸਾਹਿਬ ਬੜੇ ਇੰਪ੍ਰੈਸ ਸੀਗੇ। ਤੇ ਸਰਕਾਰੀ ਵਕੀਲ ਜਿਹੜੀ ਪੂਰੀ ਕੋਸ਼ਿਸ਼ ਕਰ ਰਹੀ ਸੀਗੀ ਕਿ ਇਹ ਹਥਿਆਰ ਇਨਵੋਲਵ ਆ ਤੇ ਤਾਂ ਕਰਕੇ ਇਹ ਪੀਸਫੁਲ ਨਹੀਂ ਹੈਗਾ, ਤੋਂ ਇਨਫਲੂਐਂਸ ਜਿਹੜਾ ਕੱਢਣਾ ਚਾਹੀਦਾ। ਸੋ ਇਦਾਂ ਦੇ ਕਾਫੀ ਇੰਟਰਸਟਿੰਗ ਜਿਹੜੇ ਪੁਆਇੰਟ ਸੀਗੇ। ਤੇ ਅਗੇਨ ਮੁੱਕਦੀ ਗੱਲ ਉੱਥੇ ਆ ਜਾਂਦੀ ਹੈ ਕਿ ਤੁਹਾਨੂੰ ਧਰਮ ਦੀ ਕਿੰਨੀ ਨੌਲੇਜ, ਤੁਸੀਂ ਉਹਨੂੰ ਰਿਲੀਜੀਅਸ ਕੁਐਸਚਨ ਨੂੰ ਕਿੱਦਾਂ ਹੈਂਡਲ ਕਰਦੇ ਆ, ਤੁਸੀਂ ਪੋਲੀਟੀਕਲ ਕੁਐਸਚਨ ਨੂੰ ਜਿਹੜਾ ਕਿੱਦਾਂ ਹੈਂਡਲ ਕਰਦੇ ਆ। ਤੇ ਉਹਦੇ ਬੇਸ ਤੇ ਫਿਰ ਜਿਹੜਾ ਸੀਗਾ ਆਪਣਾ ਕੇਸ ਗ੍ਰਾਂਟ ਹੋ ਗਿਆ। ਬਾਕੀ ਬੰਦਾ ਬੈਠਾ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ, ਤੇ ਹੋਰ ਵੀ ਤੁਸੀਂ ਕਈ ਵਾਰੀ ਵੀਡੀਓ ਸੁਣਦੇ ਆ, ਕਈ ਵਾਰੀ ਕਲਾਇੰਟ ਕੌਨਫੀਡੈਂਟ ਹੁੰਦਾ, ਕਈ ਵਾਰੀ ਨਹੀਂ ਕੌਨਫੀਡੈਂਟ ਨਹੀਂ ਹੁੰਦਾ। ਹੁੰਦਾ, ਸਹੀ ਗੱਲ। ਤੇ ਜਦੋਂ ਬੰਦਾ ਕੌਨਫੀਡੈਂਟ ਹੁੰਦਾ ਤੇ ਫਿਰ ਵਕੀਲ ਵੀ ਵੱਧ ਚੜ ਕੇ ਜਿਹੜਾ ਅੱਗੇ ਕੋਰਟ ਦੇ ਵਿੱਚ ਪੇਸ਼ਕਸ਼ ਜਿਹੜੀ ਕਰ ਸਕਦਾ, ਤੇ ਜਿਹੜਾ ਮਰਜ਼ੀ ਫਿਰ ਸਰਕਾਰੀ ਵਕੀਲ ਹੋਵੇ, ਜਿਹੜਾ ਮਰਜ਼ੀ ਜੱਜ ਹੋਵੇ, ਉਹਦੀ ਨਹੀਂ ਕੋਈ ਪਰਵਾਹ। ਠੀਕ ਹੈ ਜੀ। ਜੀ ਬਿਲਕੁਲ। ਚਲੋ ਨਵੀਆਂ ਚੀਜ਼ਾਂ ਦੇਖੋ ਇਹਦੇ ਵਿੱਚ ਇਹੀ ਅਟਾਰਨੀ ਟਿਰਕੇਣਾ ਜੀ ਓਵਰਆਲ ਤੁਸੀਂ ਕਹਿ ਸਕਦੇ ਹਾਂ ਵੀ ਆਪਾਂ ਕਹਿ ਸਕਦੇ ਹਾਂ ਜੋ ਦੇਖਿਆ ਗਿਆ ਵੀ ਕਿਉਂਕਿ ਉਹਦਾ ਡਿਮੀਨਰ ਉਹਦਾ ਉਹ ਸਾਰਾ ਕੁਝ ਬਹੁਤ ਵਧੀਆ ਸੀ, ਉਹ ਸੈੱਟ ਤਰੀਕੇ ਨਾਲ ਚੱਲ ਰਿਹਾ ਸੀ, ਵਧੀਆ ਉਹਨੇ ਉਹ ਸਾਰਾ ਕੁਝ ਕੀਤਾ। ਤੇ ਉਹ ਪਰ ਉਹਨਾਂ ਨੇ ਉਹਦੇ ਵਿੱਚ ਕਾਗਜ਼ ਪੱਤਰ ਦੇ ਵਿੱਚ ਉਸ ਨੂੰ ਕਹਿ ਲਓ ਵੀ ਉਹਦੇ ਵਿੱਚ ਉਹਨਾਂ ਨੇ ਕਸਰਾਂ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਓਵਰਆਲ ਉਹਦਾ ਸਾਰਾ ਕੁਝ ਸੈੱਟ ਸੀਗਾ ਰਿਹਾ। ਮੈਂ ਦੇਖਿਆ ਉਹਨੇ 3 ਪੀਸ ਸੂਟ ਵੀ ਪਾਇਆ ਸੀ, ਜਿੱਦਾਂ ਤੁਸੀਂ ਦੱਸਦੇ ਸੀ ਵੀ ਪੂਰਾ ਰੈਡੀ ਸ਼ੈਡੀ ਹੋ ਕੇ ਜਿਹੜਾ ਉਹ ਜਾਣਾ ਆ ਕੋਰਟ ਦੇ ਵਿੱਚ, ਕਿੱਦਾਂ ਗੱਲ ਕਰਨੀ, ਕਿਵੇਂ ਕਰਨੀ, ਉਹ ਤਾਂ ਚਲੋ ਤੁਹਾਨੂੰ ਪਤਾ ਹੋਊਗਾ ਵੀ ਉਹਨੇ ਕਿੱਦਾਂ ਅੰਦਰ ਜੱਜ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ।
ਪਰ ਇੱਥੋਂ ਇਹ ਲੱਗਦਾ ਵੀ ਉਹ ਪੂਰੀ ਤਿਆਰੀ ਦੇ ਨਾਲ ਜਿਹੜਾ ਉਹ ਆਇਆ ਸੀ, ਹਰ ਇੱਕ ਚੀਜ਼ ਦਾ ਉਸਨੂੰ ਜਿਹੜਾ ਪੂਰੀ ਕੇਸ ਦੀ ਉਹਦੀ ਪੂਰੀ ਤਿਆਰੀ ਸੀਗੀ। ਸੋ ਭਾਜੀ ਏਦਾਂ ਦੇਖੋ, ਸਿੱਧੀ ਗੱਲ ਆ ਕਿ ਹੁਣ ਆਪਣਾ ਜਿੱਦਾਂ ਆਫਿਸ ਆ ਨਾ, ਜਿਹੜਾ ਵਕੀਲ ਆ ਜਾਂ ਤੁਸੀਂ ਡਾਕਟਰ ਨਾਲ ਡੀਲ ਕਰਦੇ ਆ, ਜੱਜ ਨਾਲ ਦੇਖਦੇ ਆ ਜਾਂ ਪੁਲਿਸ ਆਫਿਸਰ ਨਾਲ ਡੀਲ ਕਰਦੇ, ਤੁਸੀਂ ਦੇਖੋਗੇ ਇੱਕ ਯੂਨੀਫਾਰਮ ਹੁੰਦੀ ਹੈ, ਇੱਕ ਕੋਡ ਹੁੰਦਾ, ਡਰੈਸ ਕੋਡ ਹੁੰਦਾ। ਹਾਂਜੀ। ਮਤਲਬ ਕੋਈ ਜ਼ਰੂਰੀ ਨਹੀਂ ਹੈਗਾ ਕਿ ਬੰਦਾ ਆਫ ਡਿਊਟੀ ਵਾਲਾ ਕੋਪ ਜਿਹੜਾ ਉਹ ਵਧੀਆ ਸਰਵਿਸ ਨਹੀਂ ਕਰ ਸਕਦਾ ਕਮਿਊਨਿਟੀ ਦੀ। ਪਰ ਜਦੋਂ ਇੱਕ ਡਰੈਸ ਆ ਜਾਂਦੀ ਹੈ, ਤੁਸੀਂ ਉਹਨੂੰ ਵੇਖਦੇ ਆ ਤਾਂ ਤੁਹਾਨੂੰ ਇੱਕ ਵਿਸ਼ਵਾਸ ਜਿਹਾ ਹੁੰਦਾ ਕਿ ਬੰਦਾ ਪ੍ਰੋਫੈਸ਼ਨਲ ਲੱਗਦਾ ਇਹ, ਹਨਾ। ਤੁਹਾਡਾ ਡਾਕਟਰ ਜੇ ਹੁਣ ਗੰਦੇ ਜਿਹੇ ਕੱਪੜੇ ਪਾ ਕੇ ਆ ਜਾਊਗਾ ਤਾਂ ਤੁਹਾਨੂੰ ਲੱਗਣਾ ਪਤਾ ਨਹੀਂ ਯਾਰ ਇਹਨੇ ਮੇਰਾ ਕੇਸ ਦਾ ਮੇਰਾ ਜਿਹੜਾ ਟ੍ਰੀਟਮੈਂਟ ਸਹੀ ਕਰਨਾ। ਸੋ ਸੇਮ ਥਿੰਗ ਜਿਹੜੀ ਵਕੀਲ ਦੀ ਹੈ, ਹਨਾ। ਜੀ ਜੀ ਤੇ ਜੀ। ਸੇਮ ਥਿੰਗ ਜਿਹੜੀ ਆਪਣੀ ਮੈਂ ਕਹਿੰਦਾ ਕਿ ਕਲਾਇੰਟ ਤੇ ਵੀ ਉਹ ਆ ਜਾਂਦੀ ਹੈ ਕਿ ਜੇ ਤੁਹਾਨੂੰ ਇੱਕ ਜਿਹੜਾ ਮਾਹੌਲ ਆ, ਹੁਣ ਆਪਾਂ ਕਈ ਵਾਰੀ ਵੇਖਦੇ ਹਾਂ ਕਿ ਪਹਿਲਾਂ ਹੀ ਬੰਦਾ ਤਿਆਰੀ ਕਰਨ ਹੀ ਜਿਹੜਾ ਆਇਆ ਨਾ, ਉਹਨੇ ਵੱਟ ਕੱਢੇ ਪਏ, ਉਹਨੇ ਪੂਰਾ ਸੂਟ ਬੂਟ ਪਾ ਕੇ ਜਿੱਦਾਂ ਕੋਰਟ ਦੇ ਵਿੱਚ ਜਾਣਾ, ਪੂਰਾ ਉਹ ਜਿਹੜਾ ਆਪਣਾ ਤਿਆਰੀ ਕਰਕੇ ਜਦੋਂ ਦਾ ਹੀ ਆਇਆ। ਕਿਉਂਕਿ ਜਿਹੜਾ ਕੋਰਟ ਰੂਮ ਵਾਲਾ ਦਾ ਮਾਹੌਲ ਆ ਉਹਨੇ ਪਹਿਲਾਂ ਹੀ ਸ਼ੁਰੂ ਕਰਾ ਲਿਆ ਕਿ ਉਹ ਕਹਿੰਦਾ ਜਦੋਂ ਮੈਂ ਵਕੀਲ ਨਾਲ ਡੀਲ ਹੀ ਕਰਨਾ ਵਾ, ਤਾਂ ਉਹਨੇ ਆਪਣਾ ਜਿਹੜਾ ਲੈਵਲ ਪੂਰਾ ਉਹ ਰੱਖਿਆ ਹੋਇਆ ਕੋਰਟ ਰੂਮ ਵਾਲਾ ਕਿ ਹਾਂ ਹੁਣ ਮੈਂ ਓਫੀਸ਼ੀਅਲ ਜਿਹੜਾ ਮਾਹੌਲ ਆ ਉਹਦੇ ਵਿੱਚ ਐਂਟਰ ਕਰ ਗਿਆ, ਤੇ ਉਹਦੀ ਪ੍ਰੀਪੇਅਰਡਨੈਸ ਪਹਿਲਾਂ ਹੀ ਆ। ਤੇ ਕੋਰਟ ਰੂਮ ਦੇ ਵਿੱਚ ਬੰਦੇ ਆਪਾਂ ਇਦਾਂ ਦੇ ਵੀ ਦੇਖਦੇ ਹਾਂ ਕਿ ਕੋਟ ਪਾ ਕੇ ਬਹਿ ਨਹੀਂ ਹੁੰਦਾ, ਕਿ 5 ਮਿੰਟ ਦੀ ਬ੍ਰੇਕ ਆ ਗਈ, ਕੋਟ ਲਾਤਾ, ਕਦੀ ਟਾਈ ਢਿੱਲੀ ਕਰਤੀ, ਕਦੀ ਹੱਥ ਮਾਰੀ ਜਾ ਰਹੇ ਆ ਦਾੜੀ ਤੇ, ਕਦੀ ਸਿਰ ਤੇ, ਹਨਾ। ਸੋ ਇਹ ਜਿਹੜੀ ਚੀਜ਼ ਆ, ਠੀਕ ਆ, ਸਾਰੀ ਉਮਰ ਕੋਈ ਕੋਟ ਪੈਂਟ ਨਹੀਂ ਪਾਉਣਾ, ਟਾਈ ਜਾਂ ਕਈਆਂ ਨੂੰ ਮਾੜੀ ਵੀ ਲੱਗਦੀ ਆ, ਪਰ ਏਦਾਂ ਕਿ ਤੁਹਾਡੇ ਜਿਹੜਾ ਕੇਸ ਆ ਉਹ ਬਹੁਤ ਤੁਹਾਡੇ ਲਈ ਅਹਿਮ ਚੀਜ਼ ਹੈ। ਜਿੱਦਾਂ ਹੁਣ ਵਿਆਹ ਸ਼ਾਦੀ ਤੇ ਬੰਦਾ ਆਪਣਾ ਡਰੈਸਅਪ ਜਿਹੜਾ ਹੁੰਦਾ, ਇਹ ਵੀ ਜਿਹੜਾ ਤੁਹਾਡਾ ਇੱਕ ਇਹੋ ਜਿਹਾ ਜ਼ਰੂਰੀ ਜਿਹੜਾ ਇਵੈਂਟ ਜਿਹੜਾ ਹੈਗਾ। ਤੇ ਕਾਫੀ ਜਿਹੜਾ ਨਾ ਬੰਦਾ ਹੁਣ ਜਦੋਂ ਪਹਿਲਾਂ ਹੀ ਕਈ ਵਾਰੀ ਤੁਸੀਂ ਕਹਿ ਲਓ ਕਿ ਪ੍ਰੀਪੇਅਰਡਨੈਸ, ਕਿ ਬੰਦੇ ਦੀ ਵਿਲਿੰਗਨੈਸ, ਕਿ ਜਦੋਂ ਪਹਿਲਾਂ ਹੀ ਬੰਦਾ ਆ ਕੇ ਅਜੇ ਉਹਦੇ ਤਿਆਰੀ ਸ਼ੁਰੂ ਹੀ ਹੋਈ ਆ ਤੇ ਉਹ ਸੂਟ ਬੂਟ ਪਾ ਕੇ ਵਧੀਆ ਤਰੀਕੇ ਨਾਲ ਜਦੋਂ ਆਫਿਸ ਆਉਂਦਾ, ਤੇ ਉੱਥੋਂ ਹੀ ਉਹਦਾ ਜਿਹੜਾ ਇੰਡੀਕੇਟ ਜਿਹੜਾ ਹੋ ਜਾਂਦਾ। ਅੰਦਾਜ਼ਾ ਲੱਗ ਜਾਂਦਾ ਉਹਦਾ, ਬਿਲਕੁਲ ਤੇ ਸਹੀ। ਬੰਦੇ ਕਈ ਏਦਾਂ ਦੇ ਵੀ ਆ ਕਿ 2-2 ਘੰਟੇ ਲੇਟ ਆ ਖੁਦ ਦੀ ਇੰਟਰਵਿਊ ਤੇ, ਫਿਰ ਨਹੀਂ ਅੱਜ ਮੈਂ ਆਣਾ ਹੀ ਨਹੀਂ, ਅੱਜ ਮੈਂ ਏਦਾਂ ਹੋ ਗਿਆ, ਅੱਜ ਉਦਾਂ ਹੋ ਗਿਆ। ਸੋ ਕਈ ਕੁਛ ਜਿਹੜਾ ਤੁਹਾਨੂੰ ਜਿਹੜਾ ਵੇਖਣ ਨੂੰ ਮਿਲਦਾ ਕੋਰਟ ਰੂਮ ਡੀਲ ਕਰਕੇ, ਜਦੋਂ ਤੁਸੀਂ ਪਬਲਿਕ ਨਾਲ ਡੀਲ ਜਿਹੜੀ ਕਰਦੇ ਆ, ਜਿਹੜੇ ਸੁਣ ਰਹੇ ਨਵੇਂ ਸੁਣ ਰਹੇ, ਦੇਖੋ ਸੂਟ ਪੈਂਟ ਤਾਂ ਤੁਸੀਂ ਲੈਣਾ ਹੀ ਆ, ਬਾਅਦ ਚ ਵੀ ਉਹ ਕਈਆਂ ਨੇ ਤਾਂ ਸਟਿਚ ਵੀ ਨਹੀਂ ਪਿੱਛੋਂ ਲੱਥੇ ਹੁੰਦੇ, ਜਿਹੜੇ ਕੱਟ ਨਹੀਂ ਹੁੰਦਾ ਥੱਲੇ ਪਿੱਛੇ ਬੈਕ ਸਾਈਡ ਤੇ, ਕਾਲਰ ਤੇ ਵੀ ਲਿਖਿਆ ਹੁੰਦਾ ਨਾ, ਉਹ ਵੀ ਲਾ ਦਿਆ ਕਰੋ। ਆਹੋ ਉਹ ਜਿਹੜਾ ਧਾਗਾ ਜਿਹਾ ਲੱਗਾ ਹੁੰਦਾ ਚਿੱਟਾ ਜਿਹਾ, ਤਾਂ ਕਈਆਂ ਨੂੰ ਮੈਂ ਕਿਹਾ ਉਹ ਵੀ ਨਹੀਂ ਪਤਾ ਕਿ ਇਹ ਲਾਣਾ ਵੀ ਆ। ਤੇ ਇਹ ਆ ਕਿ ਜਿਹੜੀ ਆਹ ਕੋਰਟ ਦਾ ਜਿਹੜਾ ਮਾਹੌਲ ਆ ਨਾ, ਤੇ ਇਹ ਮਜ਼ਾਕ ਨਹੀਂ, ਕੋਰਟ ਦੇ ਵਿੱਚ ਜੱਜ ਕਈ ਵਾਰੀ ਕਹਿ ਵੀ ਦਿੰਦੇ ਆ ਕਿ ਮੈਂ ਐਪਰੀਸ਼ੀਏਟ ਕਰਦਾ, ਜੱਜ ਨੇ ਕਿਹਾ ਹੋਇਆ ਹੈ ਕਿ ਤੁਸੀਂ ਵਧੀਆ ਤਿਆਰ ਤਿਉਰ ਹੋ ਕੇ ਆਏ ਕਲਾਇੰਟ ਨੂੰ, ਨਹੀਂ ਤਾਂ ਕਈ ਵਾਰੀ ਨਹੀਂ ਵੀ ਕਰਦੇ। ਚੱਪਲਾਂ ਚੁੱਪਲਾਂ ਚ ਵੀ ਜਿਹੜੇ ਤੁਰੇ ਹੁੰਦੇ ਆ, ਆਫਿਸਾਂ ਦੇ ਵਿੱਚ ਵੀ ਚੱਪਲਾਂ ਚੁੱਪਲਾਂ ਚ ਤੁਰੇ ਹੁੰਦੇ ਆ, ਕੋਰਟ ਰੂਮ ਦੇ ਵਿੱਚ ਵੀ ਆ। ਸੋ ਉਹ ਜਿਹੜੀ ਚੀਜ਼ ਆ, ਉਹਨੂੰ ਸ਼ੋਅ ਦਾ ਮਕਸਦ ਇਹੀ ਆ ਕਿ ਐਵਰੇਜ ਜਿਹੜਾ ਕਮੈਂਟਰ ਆ ਉਹਨੂੰ ਨਹੀਂ, ਤੁਸੀਂ ਇਹਨੂੰ ਸੁਣੋ ਕਿ ਕੀ ਗੱਲ ਜਿਹੜੀ ਕਹੀ ਜਾ ਰਹੀ ਹੈ, ਇਹਦੇ ਵਿੱਚ ਤੁਹਾਡਾ ਫਾਇਦਾ ਕਿੱਥੇ ਹੈ, ਤੁਸੀਂ ਆਪਣੇ ਕੇਸ ਫਾਇਦਾ ਇੱਥੇ ਆ। ਬਿਲਕੁਲ ਬੈਟਰ ਪ੍ਰੀਪੇਅਰ ਹੋਵੋ, ਗੇਮ ਆਪਣੀ ਜਿਹੜੀ ਆ ਉਹਨੂੰ ਅਪ ਕਰੋ, ਜਿਹੜਾ ਤਾਂ ਕਿ ਇਹ ਹੈਗਾ ਕਿ ਜਿਹੜਾ ਤੁਹਾਡਾ ਪਹਿਰਾਵਾ ਵਾ ਕੋਰਟ ਦੇ ਵਿੱਚ, ਜੱਜ ਜੋ ਉਹਨਾਂ ਨੂੰ ਐ ਲੱਗੇ ਕਿ ਰਿਸਪੈਕਟਫੁਲ ਆ ਬੰਦਾ, ਇਹ ਡੀਸੈਂਟ ਆ, ਇਹ ਰਿਸਪੈਕਟਫੁਲ ਆ। ਤੇ ਆਪਾਂ ਇਹਦੇ ਵਿੱਚ ਜੇ ਨਾਲ ਹੀ ਆਪਾਂ ਇਹ ਗੱਲ ਕਰਕੇ ਫਿਰ ਆਪਾਂ ਕਾਲਸ ਵੱਲ ਨੂੰ ਵੱਧਦੇ ਹਾਂ। ਅਟਾਰਨੀ ਟਿਰਕਿਆਣਾ ਜੀ, ਇਹਦੇ ਵਿੱਚ ਇਹ ਮੁੱਦਾ ਹੁਣ ਇਹ ਵੀ ਫਿਰ ਉੱਠਿਆ ਵੀ ਉਹ ਤਾਂ ਹੁਣ ਐਮਪੀ ਵੀ ਬਣ ਗਿਆ, ਪਰ ਨਾਲ ਦੇ ਨਾਲ ਆਪਾਂ ਇਹ ਵੀ ਦੇਖਿਆ ਵੀ ਉਹਨੂੰ ਕਿੱਦਾਂ ਸਹੁੰ ਚੁਕਾਈ ਜਾ ਰਹੀ ਆ, ਕਿੱਦਾਂ ਉਹਨੂੰ ਉੱਥੇ ਅਜੇ ਜਾਣ ਨਹੀਂ ਦਿੱਤਾ ਜਾ ਰਿਹਾ, ਅਜੇ ਵੀ ਉਹ ਜੇਲ੍ਹ ਦੇ ਵਿੱਚ ਐਮਪੀ ਬਣਨ ਦੇ ਬਾਵਜੂਦ ਵੀ ਆ। ਸੋ ਇਹ ਸਾਰੇ ਮਸਲੇ ਇੱਕ ਕੰਟਰੀ ਕੰਡੀਸ਼ਨਸ ਜਾਂ ਇਸ ਮੁੱਦੇ ਦੇ ਨਾਲ ਜੁੜ ਕੇ ਜਿਹੜਾ ਅਸਾਈਲੀ ਆ ਉਹਦੇ ਹੱਕ ਦੇ ਵਿੱਚ ਜ਼ਿਆਦਾ ਜਾਂਦੇ ਨੇ। ਜੀ ਬਿਲਕੁਲ। ਸੋ ਦੇਖੋ ਕਈ ਵਾਰੀ ਕੀ ਹੁੰਦਾ ਕਿ ਪਹਿਲਾਂ ਮਾਨ ਸਾਹਿਬ ਵੀ ਜਦੋਂ ਬਣੇ ਸੀਗੇ ਐਮਪੀ, ਤੇ ਮਤਲਬ ਇਹ ਸਰਕਾਰੀ ਵਕੀਲ ਤੇ ਹੁਣ ਡਿਪੈਂਡ ਕਰਦਾ, ਤੇ ਉਹਨਾਂ ਨੇ ਨਾ ਇੱਕ ਆਰਟੀਕਲ ਲਗਾਇਆ ਸੀਗਾ ਕਿ ਉਹਨਾਂ ਨੇ ਸਹੁੰ ਚੱਕ ਲਈ ਆ ਕਿ ਇੰਡੀਆ ਦੇ ਸੰਵਿਧਾਨ ਨੂੰ ਪ੍ਰੋਟੈਕਟ ਕਰੂਗੇ। ਤੇ ਹੁਣ ਬੰਦਾ ਕਹਿੰਦਾ ਕਿ ਜੇ ਜਿਹਨਾਂ ਦੀ ਤੁਸੀਂ ਸਪੋਰਟ ਕਰਦੇ, ਜੇ ਇੰਡੀਆ ਦੇ ਸੰਵਿਧਾਨ ਨੂੰ ਪ੍ਰੋਟੈਕਟ ਕਰੂਗੇ, ਫਿਰ ਤੁਹਾਡੀ ਕੀ ਪ੍ਰੋਬਲਮ, ਕਿ ਤੁਹਾਡਾ ਤਾਂ ਲੀਡਰ ਖੁਦ ਹੀ ਕਹਿ ਰਿਹਾ ਕਿ ਉਹ ਇੰਡੀਆ ਦੇ ਸੰਵਿਧਾਨ ਨੂੰ ਪ੍ਰੋਟੈਕਟ ਜਿਹੜਾ ਕਰੂਗਾ ਜੀ। ਤੇ ਅੱਗੋਂ ਹਰੇਕ ਤਰ੍ਹਾਂ ਜਦੋਂ ਦੇਖਿਆ ਕਿ ਬੰਦੇ ਦੇ ਡਿਫਰੈਂਟ ਜਿਹੜੇ ਜਵਾਬ ਆਉਂਦੇ ਆ ਜਦੋਂ ਪੁੱਛਿਆ ਜਾਂਦਾ, ਪੁੱਛਦੇ ਆ। ਸੋ ਬੰਦੇ ਨੇ ਜਵਾਬ ਦਿੱਤਾ ਸੀਗਾ ਇੱਕ ਨੇ ਕਿ ਸੰਵਿਧਾਨ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਨਾ ਹੀ ਸਾਡੀ ਕੋਈ ਦੇਸ਼ ਨਾਲ ਜਿਹੜੀ ਪ੍ਰੋਬਲਮ ਹੈਗੀ ਆ। ਸਾਡੀ ਜਿਹੜੀ ਢਾਂਚਾ ਜਿਹੜਾ ਕਿ ਕਿੱਦਾਂ ਸਾਡੀ ਟ੍ਰੀਟਮੈਂਟ ਆ, ਜਿਹੜੀ ਪ੍ਰੋਟੈਸਟਰ ਹੈਗੇ ਆ ਉਹਨਾਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਂਦਾ, ਉਹ ਪ੍ਰੋਬਲਮ ਹੈ। ਕਿ ਜੇ ਤਾਂ ਬਈ ਸਭ ਕੁਛ ਵਧੀਆ ਹੋ ਜਾਵੇ ਫਿਰ ਤਾਂ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ, ਆਪਾਂ ਉੱਥੇ ਆਪਣੇ ਆਪ ਨੂੰ ਰੈਪ੍ਰਜੈਂਟ ਕਰੀਏ। ਉਹ ਤਾਂ ਸਾਰੀ ਪ੍ਰੋਬਲਮ ਤਾਂ ਹੈਗੀ ਇਹੀ ਆ ਕਿ ਉੱਥੇ ਫੇਅਰ ਤਰੀਕੇ ਨਾਲ ਬੰਦਾ ਪ੍ਰੋਟੈਸਟ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ। ਜੇ ਮੈਂ ਪ੍ਰੋਟੈਸਟ ਕਰੂੰਗਾ
ਇਹ ਮੰਗਾਂ ਰੱਖੂੰਗਾ ਤਾਂ ਮੈਨੂੰ ਪ੍ਰੋਬਲਮ ਜਿਹੜੀ ਹੋਊਗੀ। ਤੇ ਹੋਰ ਕੋਈ ਸਾਡੇ ਕੋਲ ਆਪਸ਼ਨ ਹੀ ਨਹੀਂ। ਉਹ ਤਾਂ ਹੁਣ ਜੇ ਪ੍ਰੋਸੈਸ ਬਣਿਆ ਵਾ ਕਿ ਸਹੁੰ ਚੱਕਣੀ ਹੈ ਸੰਵਿਧਾਨ ਦੀ ਤਾਂ ਸਹੁੰ ਚੱਕਣੀ ਹੈ, ਪਰ ਨਾਲ ਤੁਸੀਂ ਇਹ ਵੀ ਤਾਂ ਦੇਖੋ ਕਿ ਬੰਦੇ ਨੂੰ ਜਿਹਨੂੰ ਲੋਕਾਂ ਨੇ ਇਲੈਕਟ ਕਰਕੇ ਉਹ ਬਣਾਤਾ, ਉੱਤੇ ਤੁਸੀਂ ਜਿਹਨੂੰ ਲੋਕਾਂ ਨੇ ਲੀਡਰ ਬਣਾਤਾ, ਜਿਹੜਾ ਸਹੁੰ ਚੱਕਣ ਨੂੰ ਤਿਆਰ ਆ ਸੰਵਿਧਾਨ ਦੀ, ਉਹਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਹੋਇਆ ਨਸ਼ੇ ਲਾ ਕੇ। ਮਤਲਬ ਉਹੀ ਜਿਹੜੀ ਆਰਗੂਮੈਂਟ ਹੈ ਕਿ ਜਿਹੜੀ ਤੁਸੀਂ ਆਰਗੂਮੈਂਟ ਕਰ ਰਹੇ ਆ ਕਿ ਉਹ ਤਾਂ ਸੰਵਿਧਾਨ ਦਾ ਪ੍ਰੋਟੈਕਟਰ ਆ, ਆਪਾਂ ਵੀ ਤਾਂ ਉਹੀ ਗੱਲ ਕਰ ਰਹੇ ਕਿ ਉਹ ਬੰਦਾ ਵਾਇਲੈਂਟ ਨਹੀਂ ਹੈਗਾ, ਉਹ ਪ੍ਰੋਟੈਕਟਰ ਆ। ਤੁਸੀਂ ਕਹਿ ਰਹੇ ਆ ਕਿ ਉਹ ਏਦਾਂ, ਤੁਸੀਂ ਝੂਠੀਆਂ ਧਾਰਾਵਾਂ ਲਾ ਕੇ ਬੰਦੇ ਨੂੰ ਜੇਲ੍ਹ 'ਚ ਸੁੱਟਿਆ ਹੋਇਆ ਵਾ। ਤੇ ਜੇ ਅਗਲੇ ਨੂੰ ਲੋਕਾਂ ਨੇ ਇੰਨੀ ਜ਼ਿਆਦਾ ਵੋਟ ਦੇ ਨਾਲ ਜਿਤਾਤਾ ਵਾ, ਲੀਡਰ ਬਣਾਤਾ ਵਾ, ਤੇ ਉਹਨੂੰ ਫਿਰ ਉਹ ਜਿਹੜੀ ਚੀਜ਼ ਹੈ ਲੋਕਾਂ ਦਾ ਡਿਸੀਜਨ ਰਿਸਪੈਕਟ ਕਰਨਾ ਚਾਹੀਦਾ, ਸਿਰ ਮੱਥੇ ਉਹਨੂੰ ਲਾਉਣਾ ਚਾਹੀਦਾ। ਤੇ ਇਹ ਜਿਹੜੀ ਫਿਰ ਆਰਗੂਮੈਂਟ ਸੀਗੀ, ਜੱਜ ਜਿੱਦਾਂ ਹੁੰਦਾ ਉਹਨੇ ਦੋਨੋਂ ਪਾਸੇ ਦੀਆਂ ਆਰਗੂਮੈਂਟਸ ਜਿਹੜੀਆਂ ਸੁਣਨੀਆਂ ਹੁੰਦੀਆਂ, ਤੇ ਅਲਟੀਮੇਟਲੀ ਹੁਣ ਜੇ ਕੋਈ ਬੰਦਾ ਉਹ ਇਹ ਚੀਜ਼ ਦਾ ਜਵਾਬ ਨਹੀਂ ਦੇ ਸਕਦਾ ਨਾ ਕਿੱਦਾਂ, ਆਫਕੋਰਸ ਉਹ ਬੰਦੇ ਦੇ ਅਗੇਂਸਟ ਜਾਊਗੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਤੇ ਸਰੋਤਿਓ, ਅੱਜ ਕਾਲਸ ਆਪਾਂ ਲੈ ਰਹੇ ਹਾਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਆ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਤੇ ਟਰਨੀ ਟਿਰਕੇਣਾ ਜੀ, ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਦਈਏ ਜੀ ਬਿਲਕੁਲ ਜੀ। ਤੇ ਆਓ ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਆ ਉਹਨਾਂ ਦੇ ਨਾਲ ਕਰਦੇ ਆ ਜੀ ਗੱਲਬਾਤ। ਅਮਰਜੀਤ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਸਵਾਲ ਹੈ ਜੀ? ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਵੀ ਜਿਹੜੀ ਕੌਂਕੜ ਇਮੀਗ੍ਰੇਸ਼ਨ ਕੋਰਟ ਆ, ਉੱਥੇ ਭਾਜੀ ਜੱਜ ਜਿਹੜਾ ਹੈਗਾ ਵਾ ਈਚਨ ਬਰਜਰ ਕੋਹਲੀ ਨੂੰ ਕਿੱਦਾਂ ਹੈ, ਕੋਈ ਐਕਸਪੀਰੀਅੰਸ ਤੁਹਾਡਾ? ਆਈਕਨਬਰਗਰ ਨਹੀਂ, ਦੇਖੋ ਪਹਿਲੀ ਗੱਲ ਤਾਂ ਇਦਾਂ ਕਿ ਜੱਜ ਜਿਹੜੇ ਵੀ ਆ, ਮੇਰਾ ਵੀ ਸਾਰਿਆਂ ਬਾਰੇ ਆਪਾਂ ਵਧੀਆ ਹੀ ਕਹਿਣਾ, ਕਿਸੇ ਬਾਰੇ ਮਾੜਾ ਤਾਂ ਕਹਿ ਨਹੀਂ ਸਕਦੇ ਹਨਾ। ਤੇ ਜੱਜ ਜਿਹੜੇ ਆਈਕਨਬਰਗਰ ਠੀਕ ਆ, ਕੇਸ ਪਾਸ ਵੀ ਕੀਤੇ ਇਹਨਾਂ ਨੇ, ਫੇਲ ਵੀ ਕੀਤੇ ਆ। ਮਤਲਬ ਐ ਨਹੀਂ ਮੈਂ ਕਹੂੰਗਾ ਕਿ ਦੇਖ ਕੇ ਇਹਨਾਂ ਨੇ ਚੀਜ਼ਾਂ ਨਜ਼ਰ ਅੰਦਾਜ਼ ਕਰ ਦੇਣੀਆਂ। ਮਤਲਬ ਪ੍ਰੋਪਰ ਇਹਨਾਂ ਨੇ ਜਿਹੜੇ ਸਵਾਲ ਜਵਾਬ ਹਰੇਕ ਚੀਜ਼ 'ਚ ਜਿਹੜੇ ਲੀਗਲ ਆਰਗੂਮੈਂਟਸ 'ਚ ਜਾਂਦੇ ਆ ਜੀ। ਠੀਕ ਆ। ਤੇ ਭਾਈ ਮੇਰਾ ਅਗਲੇ ਸਾਲ ਸੀਗਾ ਫਾਈਨਲ, ਸਨ ਫਰਾਂਸਿਸਕੋ ਸੀਗੀ ਡੇਟ, ਤੇ ਅਗਲੇ ਸਾਲ ਫਾਈਨਲ ਸੀਗੀ ਫੈਬਰਵਰੀ ਵਿੱਚ। ਤੇ ਜੱਜ ਨੇ ਇੱਧਰ ਮੂਵ ਕਰਤੀ ਕੌਂਕੜ, ਕਹਿੰਦਾ ਵੀ ਇੱਥੇ ਜਲਦੀ ਆ ਜੂਗੀ ਤੁਹਾਡੀ ਹੀਅਰਿੰਗ। ਤੇ ਬਟ ਉਹ ਇੱਥੇ ਹੁਣ 2026 ਦੀ ਉਹਨੇ ਮਾਸਟਰ ਪਾਈ ਆ। ਉਹ ਮਾਸਟਰ ਨੂੰ ਨਾ ਤੁਸੀਂ ਰਿਟਨ ਪਲੀਡਿੰਗ ਪਵਾ ਕੇ ਜਿਹੜਾ ਸੀਗਾ ਫਾਈਨਲ ਹੀਅਰਿੰਗ 'ਚ ਕਨਵਰਟ ਕਰਾਓ। ਹਾਂਜੀ, ਤੁਹਾਡੇ ਕੋਈ ਆ ਭਾਜੀ ਮੇਰਾ ਕੇਸ, ਤੇ ਮੈਂ ਕਾਲ ਵੀ ਕੀਤੀ ਤੇ 4 ਮਹੀਨੇ ਹੋ ਗਏ, ਪਰ ਅਜੇ ਕੁਛ ਹੈ ਨਹੀਂ ਜੋੜ। ਠੀਕ ਹੈ, ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ 886 ਆ ਲਾਸਟ 3 ਡਿਜਿਟ। ਤੇ ਅਮਰਜੀਤ ਸਿੰਘ 886? ਹਾਂਜੀ ਅਮਰਜੀਤ, ਹਾਂਜੀ ਠੀਕ ਹੈ ਜੀ। ਤੇ ਤੁਸੀਂ ਆਪਣੇ ਫਰੈਜ਼ਨੋ ਕਲੋਵਿਸ ਹੋਲ ਏਰੀਆ 'ਚ ਰਹਿੰਦੇ? ਨਹੀਂ ਜੀ, ਮੈਂ ਇੱਥੇ ਨਾ ਆਪਣੇ ਬੇ ਏਰੀਆ 'ਚ। ਬੇ ਏਰੀਆ 'ਚ ਕਿੱਥੇ ਰਹਿੰਦੇ ਫਿਰ? ਤਾਂ ਬੇ ਏਰੀਆ ਤਾਂ ਬਹੁਤ ਵੱਡਾ ਵਾ, ਕਿਹੜੇ ਆਪਣੇ ਸ਼ਹਿਰ 'ਚ ਰਹਿੰਦੇ ਤੁਸੀਂ? ਡਬਲਿਨ ਏਰੀਆ 'ਚ ਰਹਿਣਾ ਲੱਗ। ਡਬਲਿਨ ਏਰੀਆ 'ਚ ਰਹਿੰਦੇ, ਠੀਕ। ਹਾਂਜੀ, ਡਬਲਿਨ ਦਾ ਕੌਂਕਰਡ ਹੀ ਪੈਂਦਾ। ਠੀਕ ਹੈ ਜੀ। ਉਹ ਤੁਹਾਨੂੰ ਨਾ ਇੱਕ ਈਮੇਲ ਸਾਡੀ ਥ੍ਰੈਡ ਚੱਲਦਾ ਹੁੰਦਾ, ਜਿਹੜੇ ਵੀ ਐਗਜ਼ਿਸਟਿੰਗ ਕਲਾਇੰਟ ਆ, ਤੇ ਉਹ ਈਮੇਲ ਤੇ ਇੱਕ ਵਾਰੀ ਪਾ ਦਿਓ ਕਿ ਰਿਟਨ ਪਲੀਡਿੰਗ ਜਿਹੜੀਆਂ ਪਾਣੀਆਂ ਵਾ, ਸੋ ਤੁਹਾਡੀ ਫਾਈਨਲ 'ਚ ਕਨਵਰਟ ਜਿਹੜੀ ਹੋ ਜਾਊਗੀ। ਉੱਦਾਂ ਤਰੀਕ ਆਪਣੇ ਆਪ ਛੇਤੀ ਛੁੱਤੀ ਤਾਂ ਨਹੀਂ ਇਹ ਆਣੀ, ਕਿਉਂਕਿ ਸਾਰੀ ਹੁਣ ਜਿਹੜੀ ਸੀਗੀ ਬੈਲਟ ਕਲੋਵਿਸ ਵਾਲੀ, ਫਰੈਜ਼ਨੋ ਵਾਲੀ, ਉਹ ਇਹਨਾਂ ਨੇ ਹੁਣ ਸਾਰੇ ਜਿਹੜਾ ਕੌਂਕਰਡ ਮੂਵ ਕਰਤਾ। ਪਹਿਲਾਂ ਸੀਗਾ ਕਿ ਇਹ ਛੇਤੀ ਆ ਜਾਂਦੇ ਸੀਗੇ, ਹੁਣ ਇਹਨਾਂ ਦਾ ਵੀ ਡਿਲੇ ਆ ਕੌਂਕਰਡ ਵਾਲਿਆਂ ਦਾ। ਠੀਕ ਹੈ, ਜਾਨੀ ਕਿ ਆਪਾਂ ਮਾਸਟਰ ਹੀਅਰਿੰਗ ਦੀ ਜਗ੍ਹਾ ਫਾਈਨਲ ਲੈ ਸਕਦੇ ਹਾਂ। ਬਿਲਕੁਲ। ਹਾਂਜੀ, ਈਮੇਲ ਦੇ ਉੱਤੇ ਜਿਹੜੀ ਚੱਲ ਰਹੀ ਉੱਤੇ ਇੱਕ ਵਾਰੀ ਫੇਰ ਪਾ ਦਿਓ, ਨੋਟ ਪਾ ਦਿਓ ਜੀ ਟਰਨੀ ਟਿਰਕੇਣਾ ਜੀ, ਤਾਂ ਜੋ ਤੁਹਾਡੀ ਟੀਮ ਉਹਨਾਂ ਨੂੰ ਰਿਪਲਾਈ ਕਰ ਦੇਵੇ। ਠੀਕ ਹੈ ਜੀ, ਥੈਂਕ ਯੂ ਜੀ। ਚਲੋ ਠੀਕ, ਥੈਂਕ ਯੂ ਬਾਈ ਜੀ। ਤੇ ਕੌਂਕਰਡ ਦੇ ਵਿੱਚ ਉਦਾਂ ਓਵਰਆਲ ਕਿੰਨੇ ਕੁ ਜੱਜ ਬੈਠਦੇ ਨੇ? 12-13 ਜੱਜ ਤਾਂ ਮੇਰੀ ਨਜ਼ਰ 'ਚ ਹੈਗੇ ਕਿ ਇੰਨੇ ਕੁ ਹੈਗੇ ਆ, ਜ਼ਿਆਦਾ ਵੀ ਹੋ ਸਕਦੇ ਆ। 12-13 ਤਾਂ ਹੈਗੇ ਆ, ਕਾਫੀ ਸਰਵਿਸ ਵਾਲੇ। ਠੀਕ ਹੈ। ਸੋ ਬਾਕੀ ਕੋਰਟ ਵੀ ਚੱਲ ਰਹੇ, ਪਤਾ ਲੱਗ ਜਾਂਦਾ ਕੋਰਟ ਦੀ। ਜਦੋਂ ਤੁਸੀਂ ਚੈੱਕ ਕਰਦੇ ਕੌਂਕਰਡ ਇਮੀਗ੍ਰੇਸ਼ਨ ਕੋਰਟ ਦੱਸ ਦਿੰਦੇ ਆ ਕਿਹੜੇ ਸਿਟਿੰਗ ਜੱਜਿਸ ਹੈਗੇ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਪੁੱਛਣਾ ਸੀ, ਯੂ ਵੀਜ਼ੇ ਦਾ ਅਪਲਾਈ ਕੀਤਾ ਹੋਇਆ ਗ੍ਰੀਨ ਕਾਰਡ, ਤੇ ਇਹਨੂੰ ਕਿੰਨਾ ਟਾਈਮ ਲੱਗਦਾ? ਗ੍ਰੀਨ ਕਾਰਡ ਆਲਰੇਡੀ ਫਾਈਲ ਕਰਤਾ? ਹਾਂਜੀ, 7 ਮਹੀਨੇ ਹੋ ਗਏ ਕੀਤੇ ਨੂੰ। ਡਿਪੈਂਡ ਕਰਦਾ ਕਿਹੜੇ ਵਾਲੇ ਸਰਵਿਸ ਸੈਂਟਰ ਤੇ ਗਿਆ। ਪ੍ਰੋਸੈਸਿੰਗ ਟਾਈਮ ਉਦਾਂ ਤਾਂ ਆਨਲਾਈਨ ਅਵੇਲੇਬਲ ਆ, ਪਰ ਸਾਲ ਤੋਂ 2 ਸਾਲ ਦੇ ਵਿੱਚ ਆ ਜਾਂਦਾ। ਠੀਕ ਆ। ਤੁਹਾਡੇ ਵੱਲੋਂ ਹੀ ਵਰਕ ਪਰਮਿਟ ਆਇਆ ਸੀ, ਅਪਲਾਈ ਕੀਤਾ ਸੀ। ਉਹ ਅੱਛਾ, ਠੀਕ ਹੈ। ਹਾਂਜੀ
ਜੀ ਚਲੋ ਫਿਰ ਤਾਂ ਰਹਿ ਗਿਆ ਥੋੜਾ ਹੀ ਟਾਈਮ ਤੁਹਾਡਾ। ਹਾਂਜੀ ਓਕੇ ਤੇ ਭਾਜੀ। ਇੱਕ ਜਿਹੜਾ ਯੂ ਵੀਜ਼ਾ ਉਹ ਤੁਹਾਡਾ ਅਜੇ ਵੈਲਿਡ ਹੋਣਾ ਨਾ? ਹਾਂਜੀ ਹਾਂ, ਉਹ 4 ਸਾਲ ਦਾ ਹੈਗਾ ਕਾਰਡ ਹਜੇ। ਅਜੇ ਹੈਗਾ ਨਾ ਉਹਨੂੰ? ਮਤਲਬ ਉਦਾਂ ਦੇਖੋ ਲੋੜ ਤਾਂ ਨਹੀਂ ਹੁੰਦੀ ਜੇ ਕੇਸ ਸਿੱਧਾ ਸਿੱਧਾ ਹੋਵੇ, ਪਰ ਉਹ ਜਿਹੜਾ ਯੂ ਵੀਜ਼ਾ ਨਾ ਉਹਨੂੰ ਤੁਸੀਂ ਐਕਸਟੈਂਡ ਵੀ ਕਰਾ ਸਕਦੇ ਆ 4 ਸਾਲ ਤੋਂ ਬਾਅਦ। ਤੇ ਠੀਕ ਉਹ ਜਿਹੜੀ ਸਾਡੀ ਟੀਮ ਨੇ ਤੁਸੀਂ ਗੱਲ ਕਰ ਲਿਓ, ਤੇ ਉਹਦੇ ਕਈ ਵਾਰੀ ਐਕਸਟੈਂਡ ਕਰਾਉਣ ਦੇ ਫਾਇਦੇ ਵੀ ਹੁੰਦੇ ਆ। ਸੋ ਜਿਨ੍ਹਾਂ ਦੇ ਲੋਕਾਂ ਦੇ ਜਿੱਦਾਂ ਯੂ ਵੀਜ਼ੇ ਚੱਲਦੇ ਆ 4 ਸਾਲ ਦਾ ਮਿਲਦਾ ਵਾ, ਹਾਂਜੀ ਤੀਜੇ ਸਾਲ ਉਹ ਗ੍ਰੀਨ ਕਾਰਡ ਕਰ ਦਿੰਦੇ ਆ। ਹੁਣ ਤੁਹਾਡੇ ਕੇਸ 'ਚ ਤਾਂ ਨਹੀਂ, ਪਰ ਕਈ ਵਾਰੀ ਕਈ ਰੀਜ਼ਨਾਂ ਕਰਕੇ, ਰੈਕਡ ਕਰਕੇ ਜਾਂ ਕਿੱਦਾਂ, ਕਈ ਵਾਰੀ ਬੰਦੇ ਨੂੰ ਜੇ ਨਾ ਗ੍ਰੀਨ ਕਾਰਡ ਮਿਲ ਸਕਦਾ ਹੋਵੇ ਤੇ ਉਹ ਫਿਰ ਯੂ ਵੀਜ਼ੇ ਤੋਂ ਵੀ ਕਈ ਵਾਰੀ ਹੱਥ ਗਵਾ ਪੈਂਦਾ। ਸੋ ਇੱਕ ਉਹ ਜਿਹੜਾ ਨਾ ਯੂ ਵੀਜ਼ੇ ਨੂੰ ਐਕਸਟੈਂਡ ਕਰਨ ਦਾ 4 ਸਾਲ ਤੋਂ ਬਾਅਦ ਫਿਰ ਦੁਬਾਰਾ, ਉਹ ਇੱਕ ਵਾਰੀ ਸਾਡੀ ਟੀਮ ਨੂੰ ਜ਼ਰੂਰ ਕੰਟੈਕਟ ਕਰ ਲਿਓ। ਜੀ ਭਾਜੀ ਬਹੁਤ ਕਾਲ ਕਰਦੇ ਤੁਹਾਡੇ ਆਫਿਸ ਦੇ ਵਿੱਚ, ਤੁਹਾਡੇ ਪਰਸਨਲ ਨੰਬਰ ਤੇ ਵੀ ਕੋਈ ਰਿਪਲਾਈ ਨਹੀਂ ਆਉਂਦਾ ਪਰਸਨਲ ਹੈਗਾ, ਤਾਂ ਨਹੀਂ ਮੈਂ ਈਮੇਲ ਵੀ ਚੱਕ ਸਕਦਾ, ਜਿਹੜੀ ਈਮੇਲ ਥ੍ਰੈਡ ਆ ਉੱਤੇ ਤੁਹਾਨੂੰ ਰਿਪਲਾਈ ਕਰਨਾ ਪੈਣਾ, ਪਰਸਨਲ ਤਾਂ ਚੱਕਣਾ ਮੁਸ਼ਕਿਲ ਆ। ਨਹੀਂ, ਈਮੇਲ ਵੀ ਅਸੀਂ ਕੀਤੀ ਹੈ, ਤੁਸੀਂ ਦਿੱਤੀ ਹੋਈ ਸਾਨੂੰ। ਇਹ ਆਫਿਸ ਦਾ ਨੰਬਰ ਵੀ ਅਸੀਂ ਬਹੁਤ ਟਰਾਈ ਕਰਦੇ, ਕੋਈ ਬੈਕ ਕਾਲ ਵੀ ਨਹੀਂ ਆਉਂਦੀ ਹੈਗੀ। ਕੀ ਨਾਮ ਸੀਗਾ ਤੁਹਾਡਾ? ਬਲਜੀਤ ਸਿੰਘ। ਬਲਜੀਤ ਸਿੰਘ। ਤੇ ਯੂ ਵੀਜ਼ਾ ਤੁਹਾਡਾ ਸਾਡੇ ਕੋਲ ਚੱਲਦਾ? ਨਹੀਂ, ਉਹ ਹੋਰ ਵਾ, ਵਰਕ ਪਰਮਿਟ ਤੁਹਾਡੇ ਤੋਂ ਅਪਲਾਈ ਕਰਵਾਇਆ ਸੀ। ਨਹੀਂ, ਫਿਰ ਆਪਾਂ ਤਾਂ ਵਰਕ ਪਰਮਿਟ ਤੱਕ ਹੀ ਕਰਨਾ। ਫਿਰ ਉਹਨੂੰ ਕੰਟੈਕਟ ਕਰੋ ਜਿੱਥੇ ਯੂ ਵੀਜ਼ਾ ਚੱਲਦਾ ਵਾ ਜਿਹਨਾਂ ਦੇ ਕੋਲ। ਠੀਕ ਹੈ। ਹਾਂਜੀ, ਸੋ ਜਿਹਨਾਂ ਕੋਲ ਕੇਸ ਚੱਲਦਾ ਉਹਨਾਂ ਨੇ ਹੈਲਪ ਕਰਨੀ। ਹੁਣ ਇਹ ਤਾਂ ਮੈਂ ਤਾਂ ਨਹੀਂ ਸਵਾਲ ਜਵਾਬ ਤੁਹਾਡੇ ਰਿਜ਼ੋਲਵ ਕਰ ਸਕਦਾ। ਗ੍ਰੀਨ ਕਾਰਡ ਕਿੰਨੇ ਫਾਈਲ ਕੀਤਾ ਤੁਹਾਡਾ? ਇਹ ਹੈਗੇ ਆ ਕਿਸੇ ਹੋਰ ਤੋਂ ਆ, ਇਹਨਾਂ ਦੇ ਥਰੂ ਆ ਕਿ ਇਹ ਨਹੀਂ? ਤਾਂ ਫਿਰ ਮੈਂ ਕਿਹਾ ਗ੍ਰੀਨ ਕਾਰਡ ਤੁਸੀਂ ਹੋਰ ਤੋਂ ਫਾਈਲ ਕਰਾਇਆ, ਯੂ ਵੀਜ਼ਾ ਤੁਸੀਂ ਹੋਰ ਤੋਂ ਫਾਈਲ ਕਰਵਾਇਆ, ਪਰਸਨਲ ਨੰਬਰ ਤੇ ਤੁਸੀਂ ਮੇਰੇ ਫੋਨ ਕਰੀ ਜੰਨੇ। ਨਹੀਂ, ਯੂ ਵੀਜ਼ਾ ਉਹਨਾਂ ਤੇ ਅਪਲਾਈ ਕਰਵਾਇਆ ਸੀਗਾ, ਤੇ ਵਰਕ ਪਰਮਿਟ ਉਹਨਾਂ ਨੇ ਵੀ ਕੀਤਾ ਸੀ। ਅਸੀਂ ਤੁਹਾਡੇ ਥਰੂ ਵੀ 2 ਵਾਰੀ ਅਪਲਾਈ ਕੀਤਾ ਸੀ ਵਰਕ ਪਰਮਿਟ। ਤੋ ਪਹਿਲਾਂ ਉਹਨਾਂ ਵੱਲੋਂ ਸਾਨੂੰ ਈਮੇਲ ਆਈ ਵੀ ਵਰਕ ਪਰਮਿਟ ਅਪਰੂਵ ਹੋ ਗਿਆ, ਫਿਰ ਤੁਹਾਡੇ ਵੱਲੋਂ ਵੀ ਈਮੇਲ ਆ ਗਈ ਸੀ ਵੀ ਤੁਹਾਡਾ ਵਰਕ ਪਰਮਿਟ ਅਪਰੂਵ ਹੋ ਗਿਆ। ਬਸ ਫਿਰ ਉਹ ਸਾਡਾ ਤਾਂ ਵਰਕ ਪਰਮਿਟ ਤੱਕ ਹੀ ਆ ਤੁਹਾਡੇ ਨਾਲ, ਉਹ ਆਪਾਂ ਲਾਈਫ ਸਪੋਰਟ ਤਾਂ ਨਹੀਂ ਦੇ ਸਕਦੇ ਕੇਸ ਦੀ। ਪਰ ਆਪਣਾ ਜਿਹੜਾ ਯੂ ਵੀਜ਼ਾ ਉਹਨਾਂ ਨਾਲ, ਤਾਂ ਜਿਹਨੇ ਗ੍ਰੀਨ ਕਾਰਡ ਕੀਤਾ ਉਹਨਾਂ ਨੂੰ ਦੱਸੋ ਜਰਾ ਕਿ ਆਹ ਪ੍ਰੋਬਲਮਾਂ ਪੈ ਰਹੀਆਂ, ਤਾਂ ਉਹੀ ਹੈਲਪ ਕਰੂਗੇ। ਜੀ, ਉਹਨਾਂ ਦੇ ਨਾਲ ਕੰਟੈਕਟ ਕਰ ਲਓ, ਉਹਨਾਂ ਨੂੰ ਕਹਿ ਦਿਓ। ਚਲੋ ਤੁਹਾਨੂੰ ਨਵਾਂ ਨੁਕਤਾ ਜਿਹੜਾ ਉਹ ਜ਼ਰੂਰ ਉਹਨਾਂ ਨੇ ਦੱਸਤਾ। ਉਹ ਤਾਂ ਅਗਲੇ ਕਾਲਰ ਨੇ ਗੁਰਮੀਤ ਜੀ। ਇਧਰ ਉਹ ਗੱਲ ਹੋ ਗਈ, ਮੈਂ ਕਿਹਾ ਸਲਾਹ ਦੇਣ ਨੂੰ ਜੇ ਟੇਰਕਣਿਆਂ ਦੇ ਘਰ ਚਲੋ ਇਸ ਵਾਰ ਕਰਾ ਲਓ ਤੁਸੀਂ। ਜੀ ਸਹੀ ਆ। ਹਾਂਜੀ ਗੁਰਮੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਹੈਗਾ ਵੀ ਮੈਂ ਆਪਣੇ ਭੈਣ ਭਰਾਵਾਂ ਦੇ ਅਪਲਾਈ ਕੀਤੇ ਨੂੰ 9-10 ਸਾਲ ਹੋ ਗਏ, ਤੇ ਮੇਰੇ ਮੰਮੀ ਡੈਡੀ ਹੁਣ ਸਿਟੀਜ਼ਨ ਹੋਏ ਆ, ਤੇ ਜੇ ਉਹ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ? ਤੇ ਇੱਕ ਹੋਰ ਕੁਐਸਚਨ ਵੀ ਜੇ ਮਾਂ ਭੈਣ ਭਾਈ ਤੁਹਾਡੇ ਉਹ ਵਿਆਹੇ ਨੇ? ਹਾਂਜੀ, ਉਹ ਵਿਆਹੇ ਆ, ਵਿਆਹੇ ਬੱਚਿਆਂ ਦੇ ਨਾਲ। ਠੀਕ ਹੈ ਜੀ। ਹਾਂਜੀ, ਦੇਖੋ ਉਹ ਤਾਂ ਜਿਹੜਾ ਸੀਗਾ ਘਰਦਿਆਂ ਦਾ ਜਿਹੜਾ ਗੁੱਡ 12-13 ਸਾਲ ਜਿਹੜੇ ਲੱਗ ਜਾਣੇ ਆ। 2009 ਵਾਲੇ ਜਿਹੜੇ ਕੇਸ ਉਹ ਚੱਲਦੇ ਆ, ਤੇ ਕਿਉਂਕਿ ਜਿਹੜਾ ਪ੍ਰੋਸੈਸ ਆ ਰੈਲੇਟਿਵਲੀ ਉਹ ਇੰਨਾ ਕੋਈ ਖਾਸ ਮਹਿੰਗਾ ਜਾਂ ਕੰਪਲਿਕੇਟਡ ਹੈ ਨਹੀਂਗਾ। ਤੁਸੀਂ ਘਰਦਿਆਂ ਵੱਲੋਂ ਵੀ ਫਾਈਲ ਕਰਾ ਲਓ ਐਜ਼ ਅ ਕੁਐਸਚਨ, ਨੰਬਰ ਤੁਹਾਡਾ ਪਹਿਲਾਂ ਆ ਜਾਣਾ। ਪਰ ਇਹ ਹਿਊਮਨ ਲਾਈਫ ਐਕਸਪੈਕਟੈਂਸੀ ਤੇ ਸਾਰੇ ਪ੍ਰੋਸੈਸ ਬੇਸਡ ਹੈ। ਕਿਸੇ ਦਾ ਅੱਜ ਕੱਲ ਕੁਝ ਪਤਾ ਨਹੀਂ ਹੁੰਦਾ, ਤੇ ਜਿਹੜਾ ਰਿਸਕ ਉਹਨੂੰ ਸਪਰੈਡ ਕਰਕੇ ਹੀ ਫਾਇਦਾ ਵਾ, ਕਿਉਂਕਿ ਇੰਨੇ ਸਾਲਾਂ ਦਾ ਪ੍ਰੋਸੈਸ ਆ। ਤੇ ਤੁਸੀਂ ਘਰਦਿਆਂ ਦੇ ਵੱਲੋਂ ਵੀ ਜਿਹੜਾ ਹੈਗਾ ਜ਼ਰੂਰ ਉਹ ਫਾਈਲ ਕਰੋ। ਠੀਕ ਹੈ ਜੀ। ਤੇ ਵੈਸੇ ਉਹਦਾ ਮੰਮੀ ਡੈਡੀ ਨੂੰ ਤੁਸੀਂ ਕਿੰਨਾ ਆਖਿਆ ਸਮਾਂ ਲੱਗਦਾ ਜੇ ਮੰਮੀ ਡੈਡੀ ਅਪਲਾਈ ਕਰਦੇ ਬੱਚਿਆਂ ਦਾ? 12-13 ਸਾਲ ਦਾ ਲੱਗਦੇ, 2009 ਵਾਲੇ ਚੱਲਦੇ ਪਏ ਹੋ ਇਸ ਵੇਲੇ। ਫਿਰ ਤਾਂ ਜ਼ਿਆਦਾ ਹੀ ਲੱਗਣਗੇ ਜੀ, 9 ਦੇ ਉੱਤੇ। ਹਾਂਜੀ ਹਾਂਜੀ। ਤੇ ਕੀ ਜੇ ਬੱਚੇ ਕੁਆਰੇ ਆ ਤੇ ਮੰਮੀ ਡੈਡੀ ਕੋਲੇ ਸਿਟੀਜ਼ਨਸ਼ਿਪ ਨਹੀਂ ਹੈਗੀ ਤੇ ਉਹਨਾਂ ਕੋਲੇ ਗ੍ਰੀਨ ਕਾਰਡ ਆ, ਤੇ ਉਹ ਫਿਰ ਵੀ ਉਹ ਅਪਲਾਈ ਕਰ ਸਕਦੇ ਆ? ਹਾਂਜੀ, ਬਿਲਕੁਲ ਕਰ ਸਕਦੇ ਆ, F2B ਕੈਟਾਗਰੀ ਥੱਲੇ। ਠੀਕ ਹੈ ਜੀ। ਜੀ, ਬਾਕੀ ਜਾਂਦੇ ਜਾਂਦੇ ਟਾਨੀ ਟਰ ਕਹਿਣਾ ਜੀ, ਵੀਜ਼ਾ ਬੁਲੇਟਿਨ ਦਾ ਵੀ ਮਾੜਾ ਜਿਹਾ ਦੱਸ ਜਿਓ ਵੀ ਕਿਹਦਾ ਕੀ ਚੱਲਦਾ। ਉਹ ਕੱਢ ਰੱਖਿਓ, ਆਪਾਂ ਬਾਅਦ ਦੇ ਵਿੱਚ ਚੱਲਦੇ ਪ੍ਰੋਗਰਾਮ 'ਚ ਜਿੱਥੇ ਵਕਤ ਲੱਗਦਾ ਆ ਉਹ ਆਪਾਂ ਥੋੜਾ ਜਿਹਾ ਸ਼ੇਅਰ ਕਰ ਦਾਂਗੇ ਜ਼ਰੂਰ, ਕਿਉਂਕਿ ਕਈਆਂ ਦੇ ਸਵਾਲ ਇਹਦੇ ਨਾਲ ਸੰਬੰਧਿਤ ਹੋਣੇ ਆ। ਆਪਣੇ ਅਗਲੇ ਕਾਲਰ ਨੇ ਮਹਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਅਸੀਂ ਆਪਣੇ ਬੇਟੇ ਦਾ ਗ੍ਰੀਨ ਕਾਰਡ ਤੇ ਭਰਿਆ ਹੋਇਆ। ਜੇ ਉਹਨਾਂ ਦਾ ਵਿਆਹ ਵੀ ਕਰਦੇ ਹਾਂ ਅਸੀਂ ਸਿਟੀਜ਼ਨ ਹੋ ਜਾਂਦੇ, ਉਹੀ ਕੇਸ ਚੱਲਦੀ ਜਾਂ ਦੁਬਾਰੇ ਲਾਉਣਾ ਪਊਗਾ ਜੀ? ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਬੇਟੇ ਦਾ ਫਾਈਲ ਕੀਤਾ ਤਾਂ ਪੁੱਛਦੇ? ਅਸੀਂ ਗ੍ਰੀਨ ਕਾਰਡ ਉੱਤੇ, ਹਾਂ ਜੀ ਗ੍ਰੀਨ ਕਾਰਡ ਆ, ਹੁਣ ਅਸੀਂ ਸਿਟੀਜ਼ਨ ਹੋਣ ਦਾ ਵੀ ਕਰਨ ਲੱਗੇ ਆ। ਤੇ ਵਿਆਹ ਦੀ ਕੀ ਗੱਲ ਕਰਦੇ ਸੀ? ਹੋ ਜਾਣਾ ਕਿ ਹੋਣਾ ਵਾ ਅਜੇ? ਵਿਆਹ ਵੀ ਕਰ ਦਈਏ, ਵਿਆਹ ਹੋਇਆ ਨਹੀਂ ਹਜੇ। ਨਹੀਂ, ਜੇ ਤੁਸੀਂ ਸਿਟੀਜ਼ਨ ਬਣਨ ਤੋਂ ਪਹਿਲਾਂ ਵਿਆਹ ਕਰਤਾ ਉਹਦਾ ਤਾਂ ਪ੍ਰੋਸੈਸ ਜਿਹੜਾ ਕੈਂਸਲ ਹੋ ਜਾਣਾ ਤੁਹਾਡਾ। ਠੀਕ ਹੈ ਜੀ। ਸੋ ਪਹਿਲਾਂ ਸਿਟੀਜ਼ਨ ਬਣੋ ਫੇਰ ਵਿਆਹ ਕਰੋ, ਤਾਂ ਪ੍ਰੋਸੈਸ ਜਿਹੜਾ ਉਹੀ ਕਨਵਰਟ ਹੋ ਜਾਣਾ ਤੁਹਾਡਾ ਦੂਸਰੇ ਦੇ ਵਿੱਚ।
ਜੇ ਤੁਸੀਂ ਸਿੱਧੇ ਹੀ ਉਹਦਾ ਵਿਆਹ ਕਰਤਾ ਤੇ ਤੁਸੀਂ ਗ੍ਰੀਨ ਕਾਰਡ ਤੇ ਹੀ ਉਹ ਪ੍ਰੋਸੈਸ ਕੈਂਸਲ ਹੋ ਜਾਣਾ ਸਾਰਾ। ਨਵੇਂ ਸਿਰ ਤੋਂ ਕਰਨਾ ਅੱਛਾ ਪਊਗਾ। ਅੱਛਾ ਜੀ, ਫਿਰ ਇਹ ਉਸੇ ਟਾਈਮ ਤੇ ਆ ਜਾਊਗਾ ਹੈ ਜੀ। ਉਹਦਾ ਘਰ ਰੱਖ ਹੌਸਲਾ, ਜੇ ਥੋੜਾ ਜਿਹਾ ਹੋਰ ਬਣ ਲੈਂਦੋ ਸਿਟੀਜ਼ਨ, ਫਿਰ ਕਰੇ ਉਸ ਤੋਂ ਬਾਅਦ ਵਿਆਹ। ਹਾਂਜੀ ਹੈ ਜੀ। ਹਾਂਜੀ ਠੀਕ ਹੈ ਜੀ, ਓਕੇ ਜੀ। ਅਗਲੇ ਕਾਲਰ ਨੇ ਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਸ ਤਰ੍ਹਾਂ ਨਾ ਅਮਰੀਕਾ ਦਾ ਸਿਟੀਜ਼ਨ ਨਾ, ਮੇਰੇ ਮੰਮੀ ਡੈਡੀ ਜਿਹੜੇ ਕੈਨੇਡਾ ਦੇ ਸਿਟੀਜ਼ਨ ਨੇ, ਜੀ ਤੇ ਅਸੀਂ ਨਾ ਉਹਨਾਂ ਨੂੰ ਅਪਲਾਈ ਕੀਤਾ ਸੀਗਾ ਤੇ ਉਹਨਾਂ ਦੀ ਇੰਟਰਵਿਊ ਡੇਟ ਵੀ ਆ ਗਈ। ਜਦੋਂ ਉਹਨਾਂ ਦੀ ਇੰਟਰਵਿਊ ਡੇਟ ਆਈ ਤੇ ਡੈਡੀ ਉਹਨਾਂ ਦੀ ਨਾ ਸਿਹਤ ਜ਼ਿਆਦਾ ਢਿੱਲੀ ਹੋ ਗਈ। ਇੱਕ ਦਿਨ ਪਹਿਲਾਂ ਉਹਨਾਂ ਨੂੰ ਹਸਪੀਟਲ ਜਾਣਾ ਪੈ ਗਿਆ ਤੇ ਇੰਟਰਵਿਊ ਤੇ ਉਹ ਜਾ ਨਹੀਂ ਸਕੇ। ਤੇ ਅਸੀਂ ਬਾਅਦ 'ਚ ਉਹ ਇੰਟਰਵਿਊ ਸਾਡੇ ਕੋਲੋਂ ਮਿਸ ਹੋ ਗਈ। ਅਸੀਂ ਬਾਅਦ ਵਿੱਚ ਉਹਨਾਂ ਨੂੰ ਸਾਰੇ ਪੇਪਰ ਵੀ ਈਮੇਲ ਕੀਤੇ ਵੀ, ਇਸ ਕਰਕੇ ਅਸੀਂ ਮਿਸ ਕੀਤੀ ਆ। ਹੁਣ 1 ਸਾਲ ਹੋ ਗਿਆ ਸਾਡੀ ਇੰਟਰਵਿਊ ਲੰਘੀ ਨੂੰ, ਵੀ ਸਾਨੂੰ ਉਹ ਰਿਸਪੌਂਸ ਨਹੀਂ ਕਰ ਰਿਹਾ ਕੋਈ। ਤੇ ਤੁਸੀਂ ਹੁਣ ਸਾਡੇ ਕਾਂਗਰਸਮੈਨ ਦੇ ਆਫਿਸ ਕੰਟੈਕਟ ਕਰੋ, ਉਹ ਤੁਹਾਡੀ ਹੈਲਪ ਕਰੂਗੇ ਇਹ ਮਸਲੇ 'ਚ। ਅੱਛਾ ਜੀ। ਤੇ ਹੁਣ ਜਿੱਦਾਂ ਸਾਡੇ ਮੰਮੀ ਡੈਡੀ ਹੈ ਨਾ ਸਾਡੇ ਕੋਲ ਆਏ ਹੋਏ ਆ ਅਮਰੀਕਾ ਵਿੱਚ ਹੀ, ਅਸੀਂ ਇੱਥੇ ਰਹਿ ਕੇ ਕੁਛ ਉਹਨਾਂ ਦਾ ਕਰ ਸਕਦੇ ਹਾਂ ਜਾਂ ਨਹੀਂ? ਜੇ 90 ਦਿਨ ਤੋਂ ਜ਼ਿਆਦਾ ਹੋ ਗਏ ਤਾਂ ਕਰ ਸਕਦੇ ਆ। ਅੱਛਾ, ਮੰਮੀ ਡੈਡੀ ਜੇ ਸਾਡੇ ਇੱਥੇ ਸਾਡੇ ਕੋਲ ਆਏ ਆ 90 ਦਿਨ ਤੋਂ ਜ਼ਿਆਦਾ ਸਟੇ ਕਰ ਦਿੰਦੇ, ਫਿਰ ਅਸੀਂ ਉਹਨਾਂ ਨੂੰ ਇੱਥੇ ਅਪਲਾਈ ਕਰ ਸਕਦੇ ਦੁਬਾਰਾ? ਸਟੇ ਕਰਨ ਦਾ ਨਹੀਂ ਹੁੰਦਾ, ਜੇ 90 ਦਿਨ ਤੋਂ ਬਾਅਦ ਉਹਨਾਂ ਦਾ ਇਰਾਦਾ ਚੇਂਜ ਹੋ ਜਾਂਦਾ ਇੱਥੇ ਹੀ ਰਹਿਣਾ, ਫੇਰ ਕਰ ਸਕਦੇ ਆ। ਤੇ ਹੁਣ ਜਿੱਦਾਂ ਤੁਸੀਂ ਕਹਿ ਰਹੇ ਜੇ ਤੁਹਾਨੂੰ ਪਤਾ ਨਹੀਂ ਹੈ ਨਾ, ਜੇ ਤੁਸੀਂ ਤਾਈਓ ਤੁਸੀਂ ਸਵਾਲ ਪੁੱਛ ਰਹੇ ਕਿ ਉਹਨਾਂ ਦਾ ਇਰਾਦਾ ਨਹੀਂ ਸੀਗਾ ਇੱਥੇ ਰਹਿਣ ਦਾ, ਪਰ ਇੱਥੇ ਆ ਕੇ ਜੇ ਉਹਨਾਂ ਦਾ ਇਰਾਦਾ ਚੇਂਜ ਹੋ ਗਿਆ ਤਾਂ ਫਿਰ ਕਰ ਸਕਦੇ। ਠੀਕ ਹੈ ਜੀ। ਨਹੀਂ, ਇਰਾਦਾ ਨਹੀਂ ਸੀ, ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ। ਆਉਣਾ ਉਹਨਾਂ ਜਗ੍ਹਾ ਇੱਥੇ ਆਪਾਂ ਅਪਲਾਈ ਕੀਤਾ ਸੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਜੀ। ਜੇ ਤਾਂ ਮੇਰਾ ਵੀਰ ਇਰਾਦਾ ਸੀਗਾ ਤਾਂ ਫਿਰ ਵਾਪਸ ਚੱਲ ਜਾਓ, ਹਨਾ। ਇਰਾਦੇ ਨਾਲ ਆ ਨਹੀਂ ਸਕਦੇ, ਹੋਰ ਮੈਂ ਇਹਦੇ ਵਿੱਚ ਕੀ ਕਹਿ ਸਕਦਾ। ਇਹ ਹੁਣ ਸਮਝਣ ਵਾਲਾ ਸਮਝ ਜਾਂਦਾ ਹੈ। ਹੁਣ ਘਰੋੜੀ ਨਹੀਂ ਜਾਣੀ ਚਾਹੀਦੀ ਇੱਕੋ ਹੀ ਗੱਲ ਨਾ, ਫਿਰ ਉੱਥੇ। ਹਾਂਜੀ, ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਇੱਥੇ ਆ ਕੇ ਮੇਰਾ ਵੀਰ ਕੇਸ ਫਾਈਲ ਕਰਨਾ ਵਾ। ਟੈਂਪਰੇਰੀ ਜਿਹੜਾ ਵੀਜ਼ਾ ਹੁੰਦਾ, ਟੈਂਪਰੇਰੀ ਇੰਟੈਂਟ ਜਿਹੜਾ ਰੱਖਣਾ ਹੁੰਦਾ ਵਾ, ਆ ਕੇ ਇਰਾਦਾ ਬਸ ਬਦਲ ਸਕਦਾ ਵਾ। ਤੇ ਜੇ ਪਹਿਲਾਂ ਹੀ ਕਿੰਨਾ ਇਸ ਵੀ ਇਰਾਦੇ ਨਿਆਵਾ ਦਾ ਨਾਲ ਵੀ ਹਾਂ ਨਹੀਂ, ਹੁਣ ਆਪਾਂ ਨਿਆਣਿਆਂ ਨਾਲ ਰਹਿੰਦੇ ਆ, ਜੀ ਕਰਦਾ ਵੀ ਹੁਣ ਆਪਾਂ ਇੱਥੇ ਰਹੀਏ, ਮੂਡ ਚੇਂਜ ਹੋ ਗਿਆ, ਨਹੀਂ ਹੁਣ ਆਪਾਂ ਇੱਥੇ ਇਕੱਠੇ ਰਹਿਣਾ ਚਾਹੁੰਦੇ ਆ, ਫਿਰ ਤੁਸੀਂ ਇਦਾਂ ਕਰ ਸਕਦੇ ਆ ਜੀ। ਅਗਲੇ ਜਿਹੜੇ ਕਾਲਰ ਨੇ ਜਿਮੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਹਾਂਜੀ ਸਰ, ਮੇਰਾ ਨਾ E20 ਦਾ ਸੀਗਾ, ਮੈਂ ਟਰੱਕ ਡਰਾਈਵਰ ਹੈਗਾ। ਪਰ ਮੇਰੀ ਵਾਈਫ ਐਜ਼ ਅ ਪ੍ਰਿੰਸੀਪਲ ਐਪਲੀਕੈਂਟ ਹੋਏਗੀ E20 ਵਾਸਤੇ। ਤੇ ਮੇਰਾ ਸਰ ਕੁਐਸਚਨ ਇਹ ਸੀਗਾ ਕਿ ਜੇ ਮੇਰੀ ਵਾਈਫ ਪ੍ਰਿੰਸੀਪਲ ਐਪਲੀਕੈਂਟ ਆ ਤੇ ਨਾਲ ਉਹ ਯੂਨੀਵਰਸਿਟੀ ਦੇ ਵਿੱਚ ਕਰ ਸਕਦੀ ਹੈ ਜੇ I-20 ਤੇ ਮਾਸਟਰ ਜਾਂ PhD? ਜੇ ਨਹੀਂ ਤੇ ਆਈ ਮੀਨ ਜੇ ਕਰ ਸਕਦੀ ਹੈ ਤੇ ਫਿਰ ਕਿਹੜੀ ਚੀਜ਼ ਪਹਿਲਾਂ ਕਰਨੀ ਚਾਹੀਦੀ ਹੈ, ਬਿਜ਼ਨਸ ਜਾਂ ਸਟੂਡੈਂਟ ਵੀਜ਼ਾ ਪਹਿਲਾਂ ਹੋਣਾ? ਸਟੂਡੈਂਟ ਵੀਜ਼ਾ ਕਰਨਾ ਚਾਹੀਦਾ ਪਹਿਲਾਂ, ਕਿਉਂਕਿ ਕਿਹੜੇ ਉਹ ਡਿਫੀਕਲਟੀਜ਼ ਹੋ ਸਕਦੀਆਂ ਸਾਨੂੰ, ਕਿਹੜੇ ਚੈਲੰਜਸ ਹੋ ਸਕਦੇ ਨੇ ਇਸ ਪ੍ਰੋਸੈਸ ਦੇ ਵਿੱਚ? ਇਹ ਤਾਂ ਭਾਜੀ ਡਿਪੈਂਡ ਕਰਦਾ ਕਿ ਤੁਹਾਡੀ ਸਟ੍ਰੈਟਜੀ ਜਿਹੜੀ ਕੀ ਹੈ। ਜਿਹੜਾ ਐਟ ਟਾਈਮ ਬੰਦਾ ਇੱਕ ਵੀਜ਼ੇ ਤੇ ਰਹਿ ਸਕਦਾ ਜਿਹੜਾ ਮੇਨ ਐਕਟਿਵ, ਤੇ ਇੱਕ ਤੁਹਾਡਾ ਜਿਹੜਾ ਫਿਊਚਰ ਪ੍ਰੋਸੈਸ ਚੱਲਦਾ ਰਹਿ ਸਕਦਾ ਵਾ। ਤੇ ਓਬਵੀਅਸਲੀ ਜੇ ਹੁਣ I-20 ਤਾਂ ਹੀ ਆ ਕਿ ਜੇ F1 ਸਟੂਡੈਂਟ ਬਣਨਾ ਬੰਦੇ ਨੇ, ਹੋਰ I-20 ਦਾ ਕੋਈ ਮਤਲਬ ਨਹੀਂ ਹੈਗਾ। ਤੇ F1 ਉਹਦੀ ਆਪਣੀ ਟਾਈਮ ਲਾਈਨ ਹੈ, ਇੰਟਰਵਿਊ ਲੱਗਦੀ ਹੈ ਤਾਂ ਕੁਇਕਲੀ ਬੰਦੇ ਨੂੰ ਜਿਹੜਾ ਮਿਲ ਜਾਂਦਾ। ਤੇ ਅੱਗੋਂ ਸਕੂਲ ਦੀ ਟਾਈਮਿੰਗ, ਕਿ ਸਕੂਲ ਦਾ ਵੀ ਸਿਸਟਮ ਜਿਹੜਾ ਹੁੰਦਾ ਕਿ ਕਦੋਂ ਉਹਨਾਂ ਨੇ ਐਡਮਿਸ਼ਨ ਐਨਰੋਲਮੈਂਟ ਲੈਣੀ ਆ। ਤੇ ਜਿਹੜਾ ਬ੍ਰੌਡਲੀ ਸਪੀਕਿੰਗ, ਤੁਸੀਂ ਜੇ ਕੋਈ ਬੰਦਾ ਇਮੀਗ੍ਰੈਂਟ ਵੀਜ਼ਾ ਚੇਂਜ ਕਰਦਾ, ਤੇ ਕਈ ਵੀਜ਼ਾ ਜਿਹੜੇ ਹੁੰਦੇ ਆ ਉਹ ਤੁਹਾਨੂੰ ਇੰਟੈਂਟ ਅਲਾਉ ਕਰਦੇ ਆ ਕਿ ਉਹ ਡੂਅਲ ਇੰਟੈਂਟ ਹੁੰਦੇ ਆ, ਜਿੱਦਾਂ H1B ਹੋ ਗਿਆ। ਤੇ ਸਟੂਡੈਂਟ ਵੀਜ਼ੇ ਜਿਹੜੇ ਹੈਗੇ ਆ ਉਹ ਟੈਂਪਰੇਰੀ ਹੁੰਦੇ ਆ ਕਿ ਤੁਸੀਂ ਵਾਪਸ ਆਪਣੀ ਕੰਟਰੀ ਜਾਣਾ ਹੁੰਦਾ। ਸੋ ਇਹ ਤਾਂ ਸਾਰੀ ਤੁਹਾਡੀ ਸਟ੍ਰੈਟਜੀ ਆ ਕਿ ਕੀ ਤੁਸੀਂ ਪਲਾਨ ਤੁਹਾਡਾ ਕੀ ਹੈਗਾ। ਪਲਾਨ ਸਰ ਮੇਰੀ ਲੱਗੀ ਤਾਂ ਹੋਈ ਆ ਬ੍ਰਦਰ ਵੱਲੋਂ, ਅਮਰੀਕਾ ਦਾ ਸਿਟੀਜ਼ਨ ਆ, ਕਿ ਇੰਟੈਂਟ ਤਾਂ ਇਹੀ ਹੈ ਕਿ ਗ੍ਰੀਨ ਕਾਰਡ ਹੀ ਅਲਟੀਮੇਟਲੀ ਹੈਗਾ, ਪਰ ਉਹਦੇ ਲਈ ਲੌਂਗ ਵੇਟ ਆ। ਪਰ ਹੁਣ ਇਹੀ ਜਿਹੜੇ ਚੈਲੰਜਸ, ਠੀਕ ਹੈ ਹੁਣ ਵੇਟ ਐਂਡ ਵਾਚ ਹੀ ਆ ਜਿੰਮੀ ਜੀ, ਲਾਈਕ ਐਵਰੀਬਡੀ। ਸਿਸਟਮ ਦੇ ਨਾਲ ਹੀ ਚੱਲਣਾ ਪੈਣਾ ਜੀ, ਜਿੱਦਾਂ ਸਿਸਟਮ ਹੈਗਾ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਸੀਂ ਚੱਲ ਸਕਦੇ ਆ। ਠੀਕ ਹੈ ਜੀ। ਗੁਰਪ੍ਰੀਤ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਪੁੱਛਣਾ ਸੀ ਕਿ ਜੇ ਡਿਸਮਿਸ ਆਪਾਂ ਲੈਣੀ ਹੋਵੇ ਕੇਸ ਦੀ, ਤੇ ਕਿੰਨੇ ਚਿਰ ਪਹਿਲਾਂ ਆਪਾਂ ਨੂੰ ਅਪਲਾਈ ਕਰ ਦੇਣਾ ਚਾਹੀਦਾ ਡਿਸਮਿਸ ਵਾਸਤੇ? ਸੋਨਾ ਦਾ ਬੈਟਰ ਭਾਜੀ, ਜਿੰਨੀ ਛੇਤੀ ਕਰ ਸਕਦੇ ਆ, ਕਿਉਂਕਿ ਅਲਟੀਮੇਟਲੀ ਉਹਨਾਂ ਦਾ ਫਿਰ ਇਰਾਦਾ ਨਹੀਂ ਕਈ ਵਾਰੀ ਬਣਦਾ।
ਤੇ ਉਹਨਾਂ ਨੇ ਆਪਣੀ ਈਮੇਲ ਰੱਖੀ ਹੋਈ ਆ ਡਿਊਟੀ ਅਟਰਨੀ ਵਾਲਿਆਂ ਨੇ, ਜਿਹਨਾਂ ਨੂੰ ਡਿਸਮਿਸਲ ਚਾਹੀਦੀ ਹੈ ਤੇ ਉਹਨਾਂ ਨੂੰ ਟਾਈਮ ਸਿਰ ਕੰਟੈਕਟ ਕਰ ਲਓ ਤੇ ਕਈ ਵਾਰੀ ਪਹਿਲਾਂ ਹੀ ਜਿਹੜਾ ਕੰਮ ਨਿਬੇੜ ਹੋ ਜਾਂਦਾ ਵਾ, ਕੋਰਟ ਕਚਹਿਰੀ ਦਾ ਮਸਲਾ ਨਹੀਂ ਪੈਂਦਾ। ਜਿੱਦਾਂ ਮਹੀਨਾ ਤੁਸੀਂ ਕਿਹਾ, ਕਿੰਨਾ ਟਾਈਮ ਤੁਸੀਂ ਕਿਹਾ ਸੌਰੀ? ਜਿੰਨੀ ਉਹਦਾ ਜਲਦੀ ਹੋ ਕੋਈ ਸਕਦਾ, ਜਿੰਨੀ ਛੇਤੀ ਜਦੋਂ ਜਿੰਨੀ ਇਰਾਦਾ ਛੇਤੀ ਬਣ ਹੋ ਗਿਆ ਨਾਲ ਹੀ ਕਰ ਦੋ। ਕਿਉਂਕਿ ਡੈਡਲਾਈਨ ਜਿਹੜੀ ਤੁਹਾਡੇ ਡਾਕੂਮੈਂਟ ਸਬਮਿਟ ਦੀ ਚੇਂਜ ਨਹੀਂ ਹੋਣੀ, ਜਿਹੜੀ 15 ਦਿਨ ਹੈਗੀ ਜਾਂ 30 ਦਿਨ ਹੈਗੀ ਹੈ, ਤੇ ਜੇ ਤੁਸੀਂ ਪਹਿਲਾਂ ਕਰ ਲੈਂਦੇ ਆ ਤਾਂ ਤੁਸੀਂ ਉਹ ਡੈਡਲਾਈਨ ਤੋਂ ਬਚ ਜਾਓਗੇ ਹਨਾ। ਤੁਹਾਨੂੰ ਡਾਕੂਮੈਂਟ ਨਹੀਂ ਸਬਮਿਟ ਕਰਨੇ ਨੇ ਤਾਂ ਕਈ ਵਾਰੀ ਬੰਦਾ ਵਿੱਚ ਵਿਚਾਲੇ ਫਸਿਆ, ਡਾਕੂਮੈਂਟ ਵੀ ਪ੍ਰਿਪੇਅਰ ਕਰਨੇ ਪੈ ਜਾਂਦੇ ਆ, ਡਿਸਮਿਸ ਵੀ ਨਹੀਂ ਆਉਂਦਾ, ਡਬਲ એનર્ਜੀ ਲੱਗਦੀ ਹੈ। ਸੋ ਜਿੰਨੀ ਪਹਿਲਾਂ ਕਰ ਸਕਦੇ ਹੋ ਉਨੀ ਪਹਿਲਾਂ ਕਰੋ। ਸਰ ਇਹ ਪਹਿਲਾਂ ਆਪਣਾ ਜਿਹੜਾ ਆਪਣਾ ਸਟੇਟ ਅਟਰਨੀ ਹੁੰਦਾ ਉਹ ਗ੍ਰਾਂਟ ਕਰਦਾ, ਫਿਰ ਜੱਜ ਹੀ ਕਰਦੇ ਨੇ ਆਪਣਾ ਗ੍ਰਾਂਟ? ਹਾਂਜੀ ਹਾਂਜੀ, ਕਿਉਂਕਿ ਡਿਸਮਿਸਲ ਜਿਹੜਾ ਹੈਗਾ ਹੀ ਆਪਣਾ ਜੱਜ ਸਿੱਧੇ ਵੀ ਕਰ ਸਕਦਾ ਵਾ, ਅਥਾਰਟੀ ਜੱਜ ਕੋ ਹੁੰਦੀ ਹੈ ਤੇ ਪਰ ਜਿਹੜਾ ਜ਼ਿਆਦਾਤਰ ਇਹ ਜਿਹੜਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਅਟਰਨੀ ਆ, ਉਹਦੇ ਥਰੂ ਜਿਹੜਾ ਕੇਸ ਇਹ ਜਾਂਦਾ। ਜੀ ਠੀਕ ਸਰ, ਥੈਂਕ ਯੂ। ਗੱਜਣ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਪਿੱਛੋਂ ਨਾ ਰੇਡੀਓ ਦੀ ਆਵਾਜ਼ ਬੰਦ ਕਰ ਦਿਓ ਗੱਜਣ ਸਿੰਘ ਜੀ। ਮੇਰਾ ਸਵਾਲ ਇਹ ਹੈ ਜੀ ਕਿ 2009 ਦੇ ਵਿੱਚ F4 ਕੈਟਾਗਰੀ 'ਚ ਨਿਆਣਿਆਂ ਦੇ ਪੇਪਰ ਅਪਲਾਈ ਕੀਤੇ ਸੀ ਤੇ 2011 ਦੇ ਵਿੱਚ ਮਈ 'ਚ ਅਪਰੂਵ ਹੋਏ ਸੀ। ਮੈਂ ਪੁੱਛਣਾ ਚਾਹੁੰਦਾ ਕਿੰਨਾ ਕੁ ਸਮਾਂ ਲੱਗੂਗਾ? ਜਿਹੜਾ ਕੋਵਿਡ ਦਾ ਸੀਗਾ ਪੀਰੀਅਡ ਉਹ ਵੀ ਕੋਈ ਕਾਊਂਟ ਕਰਦੇ ਆ ਵਿੱਚ ਜਾਂ ਉਦਾਂ ਹੀ ਕਰਦੇ ਆ? ਜਿਹੜੇ ਤੁਸੀਂ 2009 ਦੇ ਵਿੱਚ ਕੀਤੇ ਸੀਗੇ ਨਿਆਣਿਆਂ ਦੇ ਅਪਲਾਈ, ਉਹ ਤਾਂ ਨੰਬਰ ਜਿਹੜਾ ਆ ਜਾਣਾ ਚਾਹੀਦਾ ਹੁਣ, ਕਿਉਂਕਿ ਅਪ੍ਰੈਲ 2010 ਜਿਹੜਾ F3 ਕੈਟਾਗਰੀ ਦਾ ਜਿਹੜਾ ਚੱਲਦਾ ਤੇ F4 'ਚ ਆ ਜੀ। ਅੱਛਾ F4 ਹੈ ਤਾਂ ਤੁਸੀਂ ਨਿਆਣੇ ਕਿਹਾ ਨਾ, ਹੁਣ F4 ਤਾਂ ਭੈਣ ਭਾਈਆਂ ਵਾਲੇ, ਉਹ ਨਿਆਣੇ ਕਿੱਥੇ ਹੋਏ ਫਿਰ? ਨਹੀਂ F4 ਦੇ ਵਿੱਚ ਆ ਜੀ। ਹਾਂਜੀ, ਉਹ 2006 ਦੇ ਚੱਲਦੇ ਪਏ ਇਸ ਵੇਲੇ, ਉਹਨੂੰ ਤਾਂ ਟਾਈਮ ਲੱਗ ਜਾਣਾ, 5 ਸਾਲ ਲੱਗ ਜਾਣੇ ਆਰਾਮ ਨਾਲ। 5 ਸਾਲ ਲੱਗ ਜਾਣਗੇ ਜੀ। ਹਾਂਜੀ, ਤੇ ਇਹ ਕੋਵਿਡ ਦਾ ਵੀ ਵਿੱਚ ਕੋਈ ਕਰਨਗੇ ਪੀਰੀਅਡ ਜਿਹੜਾ ਐਡ ਕਿ ਨਹੀਂ ਜੀ? ਕੋਵਿਡ ਦੇ ਤਾਂ ਡਿਲੇ ਹੀ ਐਡ ਹੋਏ ਆ, ਹੋਰ ਤਾਂ ਨਹੀਂ ਉਹਨਾਂ ਨੇ ਕੁਛ ਐਡ ਕਰਨਾ। ਉਹ ਤਾਂ ਆਲਰੇਡੀ ਹੋ ਗਿਆ ਜੀ ਐਡ ਵਿੱਚ ਪਹਿਲਾਂ। ਹਾਂਜੀ, ਉਹ ਤਾਂ ਪੁਰਾਣੀ ਨਿਊਜ਼ ਹੋ ਗਈ ਹੁਣ। ਉਹ ਕਹਿੰਦੇ ਸੀਗੇ ਪਰ ਉਹਦਾ ਨਹੀਂ ਕੋਈ ਬੈਨੀਫਿਟ ਉਹਨਾਂ ਨੇ ਦੇਣਾ ਤੇ ਹਾਂਜੀ 5 ਸਾਲ ਲੱਗਣੇ। ਉਮਰ ਜਿਹੜੀ ਹੁਣ 19 ਸਾਲ ਦੀ ਹੋ ਗਈ ਆ, ਫੇਰ ਤਾਂ ਉਹ 21 ਸਾਲ ਤੋਂ ਜ਼ਿਆਦਾ ਹੋ ਜਾਣਾ। ਹਾਂਜੀ, ਉਹਦਾ ਆਪਣਾ ਜਿਹੜਾ ਕਾਉਂਸਲਰ ਪ੍ਰੋਸੈਸਿੰਗ ਆ ਉਹਦੇ ਲਈ ਨਹੀਂ ਇਹਨਾਂ ਨੇ ਕੋਈ ਛੋਟ ਦਿੱਤੀ ਤੇ ਜਿਹੜੇ US ਸੀਗੇ ਐਡਜਸਟਮੈਂਟ ਆਫ ਸਟੇਟਸ ਵਾਲੇ, ਉਹਨਾਂ ਨੂੰ ਕਈਆਂ ਨੂੰ ਉਹਨਾਂ ਨੇ ਬੈਨੀਫਿਟ ਜਿਹੜਾ ਉਹਦਾ ਹੋ ਜਾਣਾ ਸੀਗਾ। ਇਹਦਾ ਤਾਂ ਤੁਹਾਡਾ ਜੇ ਨੰਬਰ ਹੀ ਨਹੀਂ ਤੁਹਾਡੇ ਇਹਦੇ ਕਰੰਟ ਹੋਣੇ 5 ਸਾਲ ਤੱਕ, 4-5 ਸਾਲ ਤੱਕ। ਸੋ ਇਹ ਤੁਹਾਡਾ ਹਾਂਜੀ 130 ਜਿੰਨੀ ਦੇਰ ਪੈਂਡਿੰਗ ਸੀਗਾ ਉਹਨਾਂ ਮਾਈਨਸ ਹੋ ਜਾਣਾ। ਬਾਕੀ ਕੋਵਿਡ ਵਾਲਾ ਤਾਂ ਨਹੀਂ ਇਹਨਾਂ ਨੇ ਕੋਈ ਛੂਟ ਦੇਣੀ ਜੀ। ਬਾਕੀ ਪਤਾ ਕੋਈ ਨਹੀਂ, ਅੱਗੇ ਦੇਖੋ ਕਿੱਦਾਂ ਜੇ ਚੱਲਦਾ, ਕੋਈ ਡਿਟੇਲੇਸ਼ਨ ਹੁੰਦੀ ਹੈ। ਹਾਲ ਦੀ ਘੜੀ ਕੋਈ ਨਜ਼ਰ ਨਹੀਂ ਆ ਰਹੀ ਚੀਜ਼ ਜੀ। ਇਹ 2006 ਚੱਲਦਾ ਜੀ ਹੁਣ? ਜੀ ਹਾਂਜੀ, ਜਨਵਰੀ 2006 ਚੱਲਦਾ। ਓਕੇ ਜੀ, ਮਿਹਰਬਾਨੀ ਜੀ। ਗੁਰਵਿੰਦਰ ਜੀ। ਸੋ ਇਹ ਭਾਜੀ ਦੱਸ ਵੀ ਦਿੰਨੇ ਆ। ਹਾਂਜੀ, ਦੱਸ ਦਿਓ। ਅਨਮੈਰਿਡ ਬੱਚੇ ਹੈਗੇ US ਸਿਟੀਜ਼ਨ ਦੇ, F1 ਜਿਹੜੀ ਕੈਟਾਗਰੀ ਹੈ ਉਹਦਾ ਅਕਤੂਬਰ 2015 ਚੱਲਦਾ ਤੇ ਜਿਹੜੀ F2A ਕੈਟਾਗਰੀ ਹੈਗੀ ਆ, F2A ਕੈਟਾਗਰੀ ਹੈਗੀ ਅਨਮੈਰਿਡ ਜਿਹੜੇ ਬੱਚੇ ਹੈਗੇ ਆ 21 ਸਾਲ ਤੋਂ ਛੋਟੇ, ਪਰਮਾਨੈਂਟ ਰੈਜ਼ੀਡੈਂਟ ਦੇ ਤੇ ਜਾਂ ਉਹਨਾਂ ਦੇ ਜਿਹੜੇ ਸਪਾਊਸ ਤੇ ਬੱਚੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਦੇ ਹੈਗੇ ਆ, ਉਹ F2A ਕੈਟਾਗਰੀ ਆ, ਉਹਦਾ ਇਹ ਚੱਲਦਾ ਹੈਗਾ ਨਵੰਬਰ 2021। F2B ਕੈਟਾਗਰੀ ਜਿਹੜੀ ਹੈਗੀ ਅਡਲਟ ਬੱਚੇ ਆ ਜਿਹੜੇ ਅਨਮੈਰਿਡ ਗ੍ਰੀਨ ਕਾਰਡ ਹੋਲਡਰ ਦੇ, ਉਹ ਮਈ 2016 ਚੱਲਦਾ ਤੇ ਸਭ ਤੋਂ ਫਾਸਟ ਇਹਦੇ ਵਿੱਚ ਆਹੀ ਮਈ 2016 ਹੀ ਆ। ਤੁਸੀਂ ਦੇਖ ਲਓ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਡਲਟ ਬੱਚੇ ਆ ਤੇ ਅਨਮੈਰਿਡ ਜਿਹੜੇ ਹੈਗੇ ਆ ਉਹ ਮਈ 2016 ਚੱਲਦਾ। ਈਵਨ ਜਿਹੜੇ ਸਿਟੀਜ਼ਨ ਦੇ ਜਵਾਕਾਂ ਦਾ 2015 ਚੱਲਣ ਦਿਆ ਤੇ 2000 ਦੁਬਾਰਾ ਦੱਸ ਦਿੰਦਾ ਇੱਕ ਵਾਰੀ, ਮੈਨੂੰ ਆਪ ਖੁਦ ਕਨਫਿਊਜ਼ ਹੋ ਗਏ। ਹਾਂਜੀ ਜੀ। ਸੋ F1, F2, F3, F4 ਜਿਹੜੀਆਂ ਇਹ ਕੈਟਾਗਰੀਆਂ ਜਿਹੜੀਆਂ ਹੈਗੀਆਂ ਜੀ। F4 ਜਿਹੜੀ ਭੈਣ ਭਾਈ ਵਾਲੀ ਕੈਟਾਗਰੀ ਹੈ ਜਨਵਰੀ 2006 ਆ, ਇਹ ਸਭ ਤੋਂ ਸਲੋਐਸਟ ਆ। ਜਿਹੜੀ F3 ਕੈਟਾਗਰੀ ਆ ਸਿਟੀਜ਼ਨ ਨੇ ਜਿਹੜੇ ਆਪਣੇ ਅਡਲਟ ਵਿਆਹੇ ਬੱਚਿਆਂ ਲਈ ਕੀਤਾ, ਇਹ ਅਪ੍ਰੈਲ 2010 ਆ। ਸੋ ਤੁਸੀਂ ਲਗਾ ਲਓ ਕਿ ਕਿੰਨੇ 15 ਸਾਲ ਇਹਦੇ ਵੀ ਜਿਹੜੇ ਹੈਗੇ ਹੀ ਆ ਤੇ ਭੈਣ ਭਾਈ ਵਾਲੇ ਤਾਂ ਆਲਮੋਸਟ ਹੁਣ 20 ਸਾਲਾਂ ਤੇ ਜਿਹੜੀ ਚੀਜ਼ ਚੱਲ ਗਈ ਹੈ। F1 ਜਿਹੜੇ US ਸਿਟੀਜ਼ਨ ਦੇ ਜਵਾਕ ਆ ਅਣਵਿਆਹੇ 2015 ਚੱਲਦਾ, ਉਹਦੀ ਵੀ ਤੁਸੀਂ ਲਾ ਲਓ ਕਿ 9-10 ਸਾਲ ਦੀ ਜਿਹੜੀ ਵੇਟ ਚੱਲ ਗਈ ਹੈ। F2A ਤੇ F2B ਜਿਹੜੀ ਗ੍ਰੀਨ ਕਾਰਡ ਹੋਲਡਰ ਦੀਆਂ ਕੈਟਾਗਰੀਆਂ ਜਿਹੜੀਆਂ ਹੈਗੀਆਂ ਵਾ, F2A ਜਿਹੜਾ ਚੱਲਦਾ
ਉਹ ਚੱਲਦਾ ਇੰਡੀਆ ਦਾ ਨਵੰਬਰ 2021। ਮਾਈਨਰ ਬੱਚੇ ਤੇ ਸਪਾਊਸਸ ਜਿਹੜੇ ਉਹਨਾਂ ਦੇ। F2B ਜਿਹੜਾ ਇਹਨਾਂ ਦਾ ਚੱਲਦਾ ਮਈ 2016। ਜੀ ਠੀਕ ਹੈ ਜੀ। ਸੋ ਇਹ ਸਾਰੇ ਚੱਲ ਰਹੇ ਆ। ਇਹਦੇ ਵਿੱਚ 2 ਚਾਰਟ ਹੁੰਦੇ ਆ, ਸਾਰਿਆਂ ਨੂੰ ਇਹੀ ਕਈ ਦੀ ਭੁਲੇਖਾ ਰਹਿੰਦਾ, ਕੋਈ ਚਾਰਟ A ਪੜ੍ਹੀ ਜਾਂਦਾ, ਕੋਈ B ਪੜ੍ਹੀ ਜਾਂਦਾ। ਕਿਹੜੇ ਵਾਲਾ ਪੜ੍ਹਨਾ ਹੁੰਦਾ? ਜਿਹੜਾ ਚਾਰਟ A ਹੁੰਦਾ ਉਹ ਕੌਂਸਲਰ ਪ੍ਰੋਸੈਸਿੰਗ ਜਿਹੜੇ ਇੰਡੀਆ ਤੋਂ ਬਾਹਰ ਆਉਣਾ ਤੇ ਚਾਰਟ A ਚੱਲਦਾ ਵਾ। ਠੀਕ ਹੈ ਜੀ। ਜਿਹੜੇ US ਦੇ ਵਿੱਚ ਆ ਉਹਨਾਂ 'ਚ ਹਰ ਵੇਲੇ ਚਾਰਟ B ਨਹੀਂ ਚੱਲਦਾ। ਚਾਰਟ A ਜਿਹੜਾ ਸਹੀ ਚਾਰਟ ਹੁੰਦਾ ਵਾ। ਕਈ ਵਾਰੀ ਉਹ ਐਵਰੀ ਮੰਥ ਅਨਾਉਂਸ ਕਰਦੇ ਆ ਕਿ ਐਤਕੀ ਆਪਾਂ ਚਾਰਟ B ਦੇ ਥੱਲੇ ਵੀ ਐਪਲੀਕੇਸ਼ਨ ਜਿਹੜੀਆਂ ਲੈ ਲੈਣੀਆਂ। ਠੀਕ ਹੈ। ਚਾਰਟ B ਜਿਹੜਾ ਹੁੰਦਾ ਕਈ ਵਾਰੀ ਉਹ 'ਚ ਤੁਹਾਨੂੰ ਐਡਵਾਂਟੇਜ ਮਿਲ ਜਾਂਦੀ ਹੈ, ਐਡਵਾਂਸ ਜਿਹੜਾ ਉਹ ਚੱਲ ਰਿਹਾ ਹੁੰਦਾ। ਸਾਲ ਖੰਡ ਦਾ ਤੁਹਾਨੂੰ ਜਿਹੜਾ ਫਾਇਦਾ ਉਹਦੇ ਵਿੱਚ ਮਿਲ ਜਾਂਦਾ। ਜੀ ਤੇ ਕਾਲਜ ਵੱਲ ਵੱਧਦੇ ਗੁਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਈ ਮੈਂ ਮੇਰੀ ਨਾ ਉਹ ਮੈਂ ਤੁਹਾਡੀ ਕਾਉਂਸਲੇਸ਼ਨ ਤੇ ਤੁਹਾਡੇ ਨਾਲ ਗੱਲ ਹੋਈ ਸੀ। ਮੈਂ ਹਰਗੁਣ ਦਾ ਕਜ਼ਨ ਆ ਭਾਈ। ਤੇ ਭਾਈ ਮੈਂ ਉਹ ਦੱਸਣਾ ਸੀ ਕਿ ਉਹਨਾਂ ਨੇ ਭਾਈ ਕੇਸ ਡਿਸਮਿਸ ਕਰਤਾ। ਮੇਰੀ 6 ਅਗਸਤ ਨੂੰ ਤਰੀਕ ਸੀ। ਅੱਛਾ ਜੀ, ਤੁਸੀਂ ਡਿਸਮਿਸ ਕਰਾਉਣਾ ਚਾਹੁੰਦੇ ਸੀਗੇ ਕਿ ਨਹੀਂ ਭਾਈ ਕਰਾਉਣਾ ਨਹੀਂ ਸੀ ਚਾਹੁੰਦਾ ਮੈਂ। ਕੋਰਟ ਡੇਟ ਦੇ ਬਾਰੇ ਵੀ ਗੱਲ ਕਰਦੇ ਵੀ ਸੀ ਕਿ ਮੈਂ ਕਿਹਾ ਤੁਹਾਨੂੰ ਹਾਇਰ ਕਰ ਲੈਂਦੇ ਹੋ, ਤੁਸੀਂ ਕਹਿੰਦੇ ਸੀ ਡੇਟ ਅੱਗੇ ਲੈਣੀ। ਤੇ ਭਾਈ ਉਹਨਾਂ ਨੇ ਬਿਨਾਂ ਹੈਰਿੰਗ ਤੋਂ ਹੀ ਉਹਨਾਂ ਨੇ ਉਹ ਕਰਤਾ ਜਿੱਦਾਂ ਡਿਸਮਿਸ। ਤੇ ਜਿੱਦਾਂ ਮਤਲਬ ਆਪਾਂ ਉਹਨਾਂ ਨੇ ਹਾਂਜੀ। ਅੱਛਾ ਤੁਸੀਂ ਜਿਹੜਾ ਮਤਲਬ ਬਿਲਕੁਲ ਐਂਡ ਜਿਹੇ 'ਚ ਕੰਟੈਕਟ ਕੀਤਾ ਸੀਗਾ ਸਾਨੂੰ, ਉਹ ਵਾਲਾ ਕੇਸ ਦੀ ਗੱਲ ਕਰਦੇ? ਹਾਂਜੀ ਭਾਈ। ਉਹ ਅੱਛਾ ਠੀਕ ਹੈ ਭਾਈ। ਤੇ ਭਾਈ ਉਹਦਾ ਮੈਂ ਕਰ ਸਕਦਾ ਅਪੀਲ ਕਿ ਮੈਂ 9 ਸਾਲ ਦਾ ਉਹ ਚੱਲੇ ਮੈਨੂੰ ਆਲਮੋਸਟ, ਤੇ ਮੈਨੂੰ ਕੋਈ ਹਾਇਰਿੰਗ ਅੱਜ ਤੱਕ ਮੈਂ ਜੱਜ ਦੇ ਸਾਹਮਣੇ ਨਹੀਂ ਗਿਆ। ਕਦੀ ਉਹ ਵਕੇਸ਼ਨ ਤੇ ਚੱਲ ਜਾਂਦੇ ਸੀ, ਕਦੀ ਉੱਦਾਂ ਚੱਲ ਜਾਂਦੇ ਸੀ, ਕੋਈ ਨਾ ਕੋਈ ਬਹਾਨਾ। ਤੇ ਐਂਡ ਦੇ ਆ ਕੇ ਹੁਣ ਡਿਸਮਿਸ ਕਰਤਾ। ਮੇਰੀ ਫੈਮਿਲੀ ਆ ਪਿੱਛੇ ਜਿੱਦਾਂ। ਨਹੀਂ ਤੁਹਾਡੇ ਆਪਣੇ ਤਰੀਕਾਂ ਪਹਿਲਾਂ ਹੋਰ ਵੀ ਫਾਈਨਲ ਜਿਹੜੀਆਂ ਪਈਆਂ ਸੀਗੀਆਂ? ਭਾਜੀ 7 ਫਾਈਨਲ ਪਈਆਂ, 7ਵੀਂ ਸੀਗੇ ਜਿੱਦਾਂ ਜੂਨ ਮਤਲਬ ਮੈਂ 2015 ਤੋਂ ਆਇਆ। ਤੁਸੀਂ ਉਹ ਬੇਸ ਤੇ ਆਰਗਿਊ ਕਰ ਸਕਦੇ ਸੀਗੇ ਕਿ ਪਹਿਲਾਂ ਵੀ ਸਰਕਾਰ ਕੋਲ ਮੌਕਾ ਸੀਗਾ ਤੇ ਇੰਨਾ ਟਾਈਮ ਹੋ ਗਿਆ ਤੇ ਮੈਨੂੰ ਹੁਣ ਪਤਾ ਨਹੀਂ ਆਰਗੂਮੈਂਟ ਜਮ੍ਹਾਂ ਕੀਤੇ ਤੁਹਾਡੇ ਤੁਸੀਂ ਕਿ ਨਹੀਂ ਕੀਤੇ। ਪਰ ਜੇ ਹੁਣ ਤੁਹਾਡਾ ਕੇਸ ਡਿਸਮਿਸ ਹੋ ਗਿਆ ਇਸ ਵੇਲੇ ਜੱਜ ਸਾਹਿਬ ਵਾਲਾ ਤਾਂ ਚੱਕਰ। ਹਾਂਜੀ ਕੋਈ ਨਹੀਂ ਦਿੱਤਾ ਭਾਈ, ਕੋਰਟ 'ਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਮੈਨੂੰ 9 ਸਾਲ 'ਚ। ਨਹੀਂ ਭਾਜੀ, ਉਹ ਨਾ ਪਹਿਲਾਂ ਤੁਹਾਨੂੰ ਰਿਟਨ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਆਪਣੀ ਮੋਸ਼ਨ ਟੂ ਡਿਸਮਿਸ ਫਾਈਲ ਕਰਦਾ, ਉਹਦਾ ਵਕੀਲ ਨੇ ਜਵਾਬ ਫਾਈਲ ਕਰਨਾ ਹੁੰਦਾ। ਹਾਂਜੀ ਕੀਤਾ ਸੀਗਾ ਭਾਜੀ। ਉਹਦੇ ਬੇਸ ਤੇ ਫਿਰ ਉਹਨਾਂ ਨੇ ਤਰੀਕ ਦਿੱਤੀ ਸੀ ਨਾ 6 ਅਗਸਤ। ਉਸ ਤੋਂ ਪਹਿਲਾਂ ਹੀ ਉਹਨਾਂ ਨੇ ਉਹ ਕਰਤਾ ਗਾ ਕਿ ਮਤਲਬ ਵੀ ਇਹ ਕੇਸ ਡਿਸਮਿਸ ਹੈ। ਹੁਣ 14 ਅਗਸਤ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਅਪੀਲ ਕਰ ਸਕਦੇ ਹੋ। ਅਪੀਲ ਦਾ ਨਹੀਂ ਭਾਜੀ ਤੁਹਾਨੂੰ ਫਾਇਦਾ ਹੋਣਾ। ਤੁਸੀਂ ਨਾ ਅਸਾਲਮ ਆਫਿਸ ਦੇ ਵਿੱਚ ਫਾਈਲ ਕਰੋ। ਜੇ ਤੁਹਾਡਾ ਡਿਸਮਿਸ ਹੋਇਆ ਅਸਾਲਮ ਆਫਿਸ 'ਚ ਫਾਈਲ ਕਰੋ ਤੇ ਉੱਥੇ ਫਿਰ ਐਕਸਪੀਡਾਈਟ ਦੀ ਜਿਹੜੀ ਹੈਗੀ ਹੈ ਕਾਰਵਾਈ ਹੋ ਪਾਇਓ। ਅਸਾਲਮ ਆਫਿਸ 'ਚ ਤੁਸੀਂ ਆਪਣਾ ਕੇਸ ਲਾਓ। ਤੇ ਭਾਈ ਆਪਾਂ ਅਸਾਲਮ ਆਫਿਸ 'ਚ ਕਹਿ ਸਕਦੇ ਹਾਂ ਵੀ ਆਪਾਂ ਇਹਨੂੰ ਇਹਨਾਂ ਨੇ ਖੱਜਲ ਕੀਤਾ, ਜਿੱਦਾਂ ਇੰਨੀਆਂ ਡੇਟਾ ਪਈਆਂ ਏਦਾਂ? ਨਹੀਂ ਏਦਾਂ ਤਾਂ ਨਹੀਂ ਕਹਿ ਸਕਦੇ ਕਿ ਖੱਜਲ ਕੀਤਾ, ਪਰ ਜਿਹੜੀ ਤੁਹਾਡੀ 589 ਦੀ ਫਾਈਲਿੰਗ ਦੀ ਡੇਟ ਹੈ ਨਾ, ਉਹੀ ਅਸਾਲਮ ਆਫਿਸ 'ਚ ਵੀ ਉਹੀ ਚੜ ਜਾਣੀ ਹੈ 9 ਸਾਲ ਪਹਿਲੇ ਵਾਲੀ। ਠੀਕ ਹੈ ਭਾਈ। ਤੇ ਭਾਈ ਉਹ 'ਚ ਹੋ ਜਾਂਦੇ ਪਾਸ ਅਸਾਲਮ ਆਫਿਸ 'ਚ? ਇਹ ਤਾਂ ਡਿਪੈਂਡ ਕਰਦਾ ਭਾਜੀ ਇੰਟਰਵਿਊ ਕਿੱਦਾਂ ਜਾਂਦਾ। ਕੋਈ ਏਦਾਂ ਤਾਂ ਨਹੀਂ ਕਿ ਉਹਨਾਂ ਨੇ ਧੱਕੇ ਨਹੀਂ ਤੁਹਾਡਾ ਪਾਸ ਕਰਨਾ। ਜੇ ਤੁਹਾਡੇ ਕੇਸ 'ਚ ਦਮ ਆ ਤਾਂ ਐਲੀਮੈਂਟ ਤੁਸੀਂ ਰਿਕੁਆਇਰਮੈਂਟ ਜੇ ਮੀਟ ਕਰਦੇ ਆ ਫੇਰ ਹੀ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਗੁਰਸ਼ਰਨ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਗ੍ਰੀਨ ਕਾਰਡ ਸੀਗਾ 2 ਸਾਲ ਦਾ, ਉਹ ਐਕਸਪਾਇਰ ਹੋ ਗਿਆ ਸੀਗਾ। ਉਸ ਤੋਂ ਬਾਅਦ ਭਾਜੀ ਮੈਂ 10 ਸਾਲ ਵਾਲਾ ਅਪਲਾਈ ਕੀਤਾ ਸੀ, ਤਾਂ ਉਹਨਾਂ ਨੇ ਮੈਨੂੰ 4 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ। ਹੁਣ ਜਿਹੜਾ ਵਿਆਹ ਵਾਲਾ ਹੁੰਦਾ ਵਾ ਭਾਜੀ, ਉਹ ਆਈ ਥਿੰਕ 3 ਸਾਲ ਬਾਅਦ ਕਰ ਸਕਦਾ ਹੈ ਨਾ ਸਿਟੀਜ਼ਨਸ਼ਿਪ ਅਪਲਾਈ। ਹਾਂਜੀ। ਹੁਣ ਸਿਟੀਜ਼ਨਸ਼ਿਪ ਵਾਸਤੇ ਭਾਜੀ ਮੈਨੂੰ ਉਹ ਕਾਰਡ ਦੀ ਵੇਟ ਕਰਨੀ ਪਊਗੀ ਕਿ 3 ਸਾਲ ਬਾਅਦ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ? 3 ਸਾਲ ਬਾਅਦ ਕਰ ਸਕਦੇ। ਉਹ ਕਾਰਡ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਨਾ ਵੀ ਉਹ ਆਉਂਦਾ ਜਾਂ ਨਹੀਂ ਆਉਂਦਾ? ਨਹੀਂ, ਉਹਨਾਂ ਨੇ ਬਿਨਾਂ ਤੁਹਾਨੂੰ ਪੱਕੇ ਗ੍ਰੀਨ ਕਾਰਡ ਆਏ ਦੇ ਕੰਡੀਸ਼ਨ ਰਿਮੂਵ ਕੀਤੇ ਬਿਨਾਂ ਉਹਨਾਂ ਨੇ ਤੁਹਾਨੂੰ ਸਿਟੀਜ਼ਨਸ਼ਿਪ ਦੇਣੀ ਨਹੀਂ, ਪਰ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਤੁਹਾਡਾ ਸਵਾਲ ਆ। ਤੇ ਕਈ ਵਾਰੀ ਉਹ ਜ਼ਿਆਦਾਤਰ ਦੋਨੋਂ ਇੰਟਰਵਿਊ ਇਕੱਠੀਆਂ ਵੀ ਕਰ ਦਿੰਦੇ ਆ, ਪਰ ਪਹਿਲਾਂ ਉਹ ਐਡਜੂਡੀਕੇਟ ਹੋਣਾ ਜ਼ਰੂਰੀ ਹੈ। ਕੰਡੀਸ਼ਨਸ ਲੱਥਣੀਆਂ ਜ਼ਰੂਰੀ ਆ ਬੇਸਿਕਲੀ। ਠੀਕ ਹੈ ਜੀ। ਠੀਕ ਹੈ ਜੀ। ਆਪਾਂ ਅਪਲਾਈ ਕਰ ਸਕਦੇ ਆ, ਪਰ ਉਹ ਦੇਣਗੇ ਨਹੀਂ ਜਿੰਨੀ ਦੇਰ ਉਹ ਦੂਸਰਾ ਕਾਰਡ। ਬਿਲਕੁਲ ਜਿੱਦਾਂ ਦੱਸਿਆ ਨਾ ਅਟਾਰਨੀ ਜਨਰਲ ਨੇ ਵੀ ਹੋ ਸਕਦਾ ਵੀ ਦੋਨੋਂ ਇਕੱਠੀਆਂ ਹੀ ਕਰ ਦੇਣ, ਕੰਡੀਸ਼ਨ ਰਿਮੂਵ ਵਾਲੀ ਤੇ ਨਾਲ ਹੀ ਸਿਟੀਜ਼ਨ ਦੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਬਲਜਿੰਦਰ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਾਰ ਵੀਰ ਸਤਿ ਸ਼੍ਰੀ ਅਕਾਲ ਤੇ ਟੇਕਰ ਭਾਜੀ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਦੋਏ ਵੀਰ ਆਪਣੇ ਬੜੀ ਮੈਂ ਅੱਗੇ ਵੀ ਇੱਕ ਦਿਨ ਕਾਲ ਕੀਤੀ ਸੀ, ਬੜੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ, ਬੜਾ ਥੈਂਕ ਯੂ ਤੇਰਾ। ਥੈਂਕ ਯੂ। ਤੇ
ਥੈਂਕ ਯੂ ਜੀ। ਆਪਣੇ ਤੇ ਮੇਰਾ ਕੁਐਸਚਨ ਹੈਗਾ ਭਾਜੀ, ਸਾਡੇ ਰਿਸ਼ਤੇਦਾਰਾਂ ਦਾ ਨਾ ਕੇਸ ਥੋੜਾ ਖਰਾਬ ਹੋ ਗਿਆ ਤੇ ਸਾਡੇ ਮਾਮਾ ਜੀ ਰੱਖਦੇ ਆ ਤੇ ਉਹਨੇ ਸਿਟੀਜ਼ਨ ਆ, ਸਾਡੀ ਇੱਥੇ ਮਾਸੀ ਆ ਉਹ ਵੀ ਸਿਟੀਜ਼ਨ ਆ ਨਾ, ਤੇ ਜੱਜ ਕਹਿੰਦੀ ਕਿ I-130 ਹੁੰਦਾ ਜੀ ਆਪਣੇ ਤੇ ਜੀ ਉਹ ਪ੍ਰੂਫ ਉਹ ਅਪਲਾਈ ਕਰ ਲਓ ਕਿ ਤੁਹਾਡਾ ਕੇਸ ਤਾਂ ਬਈ ਨਾ ਭਾਜੀ ਉਹਨਾਂ ਨੇ ਕੈਂਸਲ ਕੀਤਾ, ਨਾ ਡਿਪੋਟੇਸ਼ਨ ਲਾਈ ਹੈ, ਕਹਿੰਦੇ ਫਿਰ ਤੁਹਾਡਾ ਕੇਸ ਹੋਲਡ ਤੇ ਪਾਤਾ। ਇਹਦਾ ਮਤਲਬ ਹਾਂਜੀ ਉਹ ਵਧੀਆ ਗੱਲ ਆ, ਹੁਣ ਹੋਲਡ ਤੇ ਪਾਇਆ। ਉਹ ਜਿਹੜਾ ਐਡਮਿਨ ਕਲੋਜ਼ ਕੀਤਾ ਉਹਨਾਂ ਨੇ ਕੀ ਕੀਤਾ? ਨਹੀਂ ਕਲੋਜ਼ ਨਹੀਂ ਕੀਤਾ ਜੀ, ਉਹਨਾਂ ਨੇ ਕਹਿੰਦੇ ਕਿ ਆਪਣੇ ਬਈ ਤੁਸੀਂ ਨਾ ਦੋਏ ਆਪਣੀ ਸਿਸਟਰ ਨੂੰ ਕੋਈ ਕਿ ਦੋਏ ਤੁਹਾਡਾ ਅਪਲਾਈ ਕਰ ਦੇਣ ਕਿ ਤੁਹਾਡਾ ਉੱਤੇ ਆਪਣੇ ਉੱਤੇ ਹੋਲਡ ਤੇ ਕਿੱਦਾਂ ਪਾਇਆ? ਐਡਮਿਨਿਸਟ੍ਰੇਟਿਵ ਕਲੋਜ਼ਰ ਦਿੱਤਾ ਉਹਨੂੰ, ਮਤਲਬ ਬਲਜਿੰਦਰ ਜੀ ਹੋ ਸਕਦਾ ਸ਼ਾਇਦ ਤੁਹਾਨੂੰ ਫਿਰ ਪੂਰੀ ਗੱਲ ਨਹੀਂ, ਉਹ ਜਦੋਂ ਹੋਲਡ ਤੇ ਵੀ ਪਾਉਂਦੇ ਵੀ ਉਹ ਵੀ ਕੋਈ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਹੋਲਡ ਤੇ ਪੈਂਦਾ, ਉਹਦਾ ਤੁਹਾਨੂੰ ਪਤਾ ਹੈ ਵੀ ਕੀ ਤੁਹਾਨੂੰ ਨੌਲੇਜ ਹੈਗੀ ਹੈ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਪਾਇਆ ਹੋਲਡ ਤੇ? ਨਹੀਂ ਇੰਨਾ ਨਹੀਂ ਵੀਰ ਜੀ ਪਤਾ, ਉਹ ਕਹਿੰਦੇ ਕਿ ਆਪਣੇ ਤੁਸੀਂ ਨਾ ਉਹਦੇ ਵਕੀਲ ਨਾਲ ਜਿਹੜੀ ਗੱਲ ਕਰੋ ਜਾਂ ਫਿਰ ਦੁਬਾਰਾ ਨੈਕਸਟ ਵੀਕ ਕਰ ਲਿਓ, ਪਰ ਉਹ ਹਾਂਜੀ ਉਹ ਐਡਮਿਨਿਸਟ੍ਰੇਟਿਵ ਮੈਨੂੰ ਨਹੀਂ ਪਤਾ ਹੁਣ ਕਿਉਂ ਦਿੱਤਾ ਜਾਂ ਕੀ ਪਹਿਲੂ ਸੀਗੇ। ਜੇ ਤਾਂ ਉਹਨਾਂ ਨੂੰ ਲੱਗਦਾ ਕਿ ਕੇਸ ਵੀਕ ਹੁੰਦਾ, ਕਈ ਵਾਰੀ ਜੱਜ ਤਾਂ ਕਹਿ ਦਿੰਦਾ ਕਿ ਤੁਸੀਂ ਦੂਜੇ ਪਾਸੋਂ ਜੀ ਜਾਓ ਜੇ ਕੋਈ ਐਲੀਮੈਂਟ ਹੈਗੇ ਆ, ਪਰ ਜਿਹੜਾ ਸਿਵਲਿੰਗ ਕਿਹਾ ਸੀ ਉਹਨਾਂ ਨੇ ਆਪਣੇ ਉਹਦੇ ਤੇ ਕਿਹਾ ਨਾ ਜੀ, ਕਿਹਾ ਸੀ ਉਹਨਾਂ ਨੇ ਕਿ ਵੀ ਤੁਹਾਡਾ ਕੇਸ ਤਾਂ ਨਹੀਂ ਪਾਸ ਹੋਣਾ, ਵੀ ਤੁਸੀਂ ਉਹਨਾਂ ਨੂੰ ਅਪਲਾਈ ਕਰ ਲਓ, ਤੁਹਾਡਾ ਜਿਹੜਾ ਵਰਕ ਪਰਮਿਟ ਉਹ ਚੱਲਦਾ ਰਹੂਗਾ, ਬਈ ਜਦੋਂ ਤੁਹਾਡਾ ਕੇਸ ਨਿਕਲੂਗਾ ਉਦੋਂ ਤੱਕ ਤੁਸੀਂ ਇੰਡੀਆ ਨਹੀਂ ਜਾ ਸਕਦੇ ਕਿਉਂਕਿ ਤੁਹਾਡਾ ਆਪਣੇ ਕੇਸ ਹੋਲਡ ਤੇ ਆ ਨਾ, ਬਈ ਜਦੋਂ ਤੁਹਾਡਾ ਗ੍ਰੀਨ ਕਾਰਡ 18-20 ਸਾਲ। ਹਾਂਜੀ ਬਲਜਿੰਦਰ ਜੀ ਸੁਣ ਲਿਓ ਗੱਲ। ਹਾਂਜੀ ਤੁਹਾਨੂੰ ਜਾਂ ਤਾਂ ਪਤਾ ਨਹੀਂ ਆ ਕੀ ਆ ਵਿਦਹੋਲਡਿੰਗ ਆਫ ਰਿਮੂਵਲ ਵੀ ਹੁੰਦਾ, ਜਾਂ ਤਾਂ ਤੁਸੀਂ ਉਹਨੂੰ ਕਹਿ ਰਹੇ ਆ ਹੋਲਡ ਤੇ ਆ, ਜਾਂ ਤੁਸੀਂ ਕਹਿ ਰਹੇ ਆ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਦਿੱਤਾ, ਹੁਣ ਪਤਾ ਨਹੀਂ ਕੀ ਆ। ਪਰ ਹਾਂਜੀ ਜੇ ਜੱਜ ਨੇ ਕਿਹਾ ਵਾ ਤਾਂ ਉਹ ਤੁਸੀਂ ਫੋਲੋ ਕਰੋ ਇੰਸਟਰਕਸ਼ਨ, ਭੈਣ ਭਾਈ ਦੇ ਥਰੂ ਇਹ ਕਰ ਸਕਦੇ ਆ ਤਾਂ ਚੰਗਾ ਲੰਬਾ ਟਾਈਮ ਲੱਗਣਾ ਜਿਹੜਾ 15-20 ਸਾਲ ਦਾ, ਤੇ ਪੇਰੈਂਟਸ ਦੇ ਥਰੂ ਵੀ ਜਿਹੜਾ ਜੇ ਆਪਸ਼ਨ ਆ ਉਹ ਜ਼ਰੂਰ ਫਾਈਲ ਕਰੋ। ਠੀਕ ਹੈ। ਤੇ ਇਹ ਜਿਹੜੀ ਹੁਣ ਚੀਜ਼ ਹੈਗੀ ਆ, ਜੇ ਸਿਟੀਜ਼ਨ ਨਾਲ ਵਿਆਹ ਕਰਾਇਆ ਹੋਇਆ ਤਾਂ ਜਿਹੜਾ 10 ਸਾਲ ਵਾਲਾ ਰੂਲ ਆ ਉਹਦੇ ਵੀ ਨਵੇਂ ਜਿਹੜੇ ਉਹ ਆ ਰਹੇ ਆ ਖੁੱਲ ਸਕਦਾ, ਤੇ ਤੁਸੀਂ ਆਪਣੇ ਨਾ ਵਕੀਲ ਨਾਲ ਗੱਲ ਕਰੋ ਜਾਂ ਸਲਾਹ ਬਣਾਓ ਸਾਡੇ ਨਾਲ, ਜਿੱਦਾਂ ਵੀ ਫਿਰ ਦੇਖ ਕੇ ਦੱਸਦੇ ਆ ਕੀ ਚੱਕਰ ਆ। ਨਾਲੇ ਟਰਾਈ ਕਰੋ ਵੀ ਜਿੰਨਾ ਦਾ ਕੇਸ ਆ ਉਹ ਖੁਦ ਕਾਲ ਕਰ ਲੈਣ, ਉਹ ਖੁਦ ਗੱਲ ਕਰ ਲੈਣ, ਅਗਲੇ ਨੂੰ ਫਿਰ ਪਤਾ ਹੁੰਦਾ। ਤੁਹਾਨੂੰ ਕਈ ਵਾਰੀ ਪੂਰੀ ਨੌਲੇਜ ਨਹੀਂ ਹੁੰਦੀ ਕੇਸ ਦੀ, ਤੇ ਫਿਰ ਉਹ ਅੱਧੀ ਪਚਾਦੀ ਗੱਲ ਜਿਹੜੀ ਵਿੱਚ ਰਹਿ ਜਾਂਦੀ ਆ। ਤੇ ਜਾਂ ਤੁਸੀਂ ਕੰਸਲਟੇਸ਼ਨ ਸਿੱਧੀ ਬਣਾ ਲਓ ਅਟਾਰਨੀ ਟਿਕਾਣਾ ਹੋਣਾ ਦੇ ਆਫਿਸ ਦੇ ਵਿੱਚ 4159090503 ਦੇ ਉੱਤੇ। ਅਗਲੇ ਕਾਲਰ ਨੇ ਅਮਨਦੀਪ ਜੀ। ਹੈਲੋ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ ਭਾਜੀ। ਮੇਰਾ ਨਾ ਲਾਸਟ ਵੀਕ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਇੰਟਰਵਿਊ ਸੀ ਮੇਰਾ ਤੇ ਮੇਰੀ ਵਾਈਫ ਦਾ। ਜੀ ਮੇਨ ਐਪਲੀਕੈਂਟ ਮੇਰੀ ਵਾਈਫ ਸੀ ਤੇ ਇਹਨਾਂ ਦਾ ਨਾ 5 ਘੰਟੇ ਤੋਂ ਉੱਪਰ ਇੰਟਰਵਿਊ ਚੱਲਿਆ ਬਿਨਾਂ ਇੰਟਰਪ੍ਰੇਟਰ ਤੋਂ ਨਾ ਜੀ। ਠੀਕ ਹੈ। ਤਾਂ ਉਹਨਾਂ ਨੇ ਡਿਸੀਜਨ ਦੇ ਲਈ ਆਫਿਸ ਦੇ ਵਿੱਚ ਸੱਦਿਆ ਕਿ ਤੁਸੀਂ ਡੇਟ ਦੇਤੀ ਕਿ 2 ਵੀਕ ਬਾਅਦ ਤੁਸੀਂ ਆ ਕੇ ਉਹ ਡਿਸੀਜਨ ਇੱਥੇ ਲੈਣਾ ਆ। ਜਿੱਦਾਂ ਹੁੰਦਾ ਕਿ ਡਿਸੀਜਨ ਆਫਿਸ ਤੋਂ ਹੀ ਮਿਲਦਾ ਹੈਗਾ ਕੋਈ ਜ਼ਿਆਦਾਤਰ? ਨਹੀਂ ਹਾਂਜੀ ਭਾਈ ਸਾਰਿਆਂ ਨੂੰ ਆਫਿਸ 'ਚ ਮਿਲਦਾ, ਉਹ ਉੱਥੋਂ ਜਾ ਕੇ ਇਕੱਠਾ ਕਰਨਾ ਹੁੰਦਾ ਵਾ ਅਸਾਲਮ ਆਫਿਸ 'ਚ, ਕੋਈ ਉਹਨਾਂ ਨੇ ਪੜ੍ਹ ਕੇ ਨਹੀਂ ਸੁਣਾਉਣਾ। ਉਹ ਟਾਕੀ ਜਿਹੜੀ ਉਹਨਾਂ ਦੀ ਹੁੰਦੀ ਆ ਉੱਥੋਂ ਜਾ ਕੇ ਡਿਸੀਜਨ ਤੁਸੀਂ ਚੱਕ ਲੈਂਦੇ ਆ, ਜੇ ਉਹ ਰੈਡੀ ਹੋਣ ਤੇ ਕਈ ਵਾਰੀ ਵਾਪਸ ਵੀ ਭੇਜ ਦਿੰਦੇਗਾ ਜੇ ਆਪਾਂ ਰੈਡੀ ਨਹੀਂ ਹੈਗੇ ਦੁਬਾਰਾ ਆਏ। ਠੀਕ ਆ। ਠੀਕ ਹੈ ਜੀ। ਠੀਕ ਆ। ਤੇ ਬਿਨਾਂ ਇੰਟਰਪ੍ਰੇਟਰ ਤੇ ਕਿਉਂ ਗਏ ਹੈਗੇ? ਇਹ ਐਕਚੁਅਲੀ ਇਹਨਾਂ ਦੀ ਇੰਗਲਿਸ਼ ਵਧੀਆ ਸੀ, ਕੋਈ ਪ੍ਰੋਬਲਮ ਨਹੀਂ। ਮੇਰੀ ਐਪਲੀਕੈਂਟ ਮੇਰੀ ਵਾਈਫ ਸੀ ਨਾ। ਠੀਕ ਹੈ ਠੀਕ ਹੈ। ਚਲੋ ਫਿਰ ਤਾਂ ਚਲੋ ਗੁੱਡ ਲੱਕ ਤੁਹਾਨੂੰ। ਹਾਂਜੀ ਓਕੇ ਥੈਂਕ ਯੂ। ਮੈਨੂੰ ਲੱਗਦਾ ਅਟਾਰਨੀ ਟਿਕਾਣਾ ਡਿਸੀਜਨ ਤਾਂ ਵੀ ਨਹੀਂ ਉਹ ਮੌਕੇ ਤੇ ਦੱਸਦੇ, ਵੀ ਕਈ ਵਾਰੀ ਬੰਦਾ ਪਤਾ ਨਹੀਂ ਕਿੱਦਾਂ ਦਾ ਕੋਈ ਬਿਹੇਵ ਕਰ ਜਾਵੇ। ਨਹੀਂ ਦੱਸਦੇ। ਹਾਂਜੀ ਬਿਲਕੁਲ ਨਹੀਂ ਦੱਸਦੇ, ਤੇ ਕਰਨਾ ਵੀ ਏਦਾਂ ਹੀ ਚਾਹੀਦਾ ਕਿ ਕਈ ਵਾਰੀ ਦੱਸ ਦਿੰਦੇ ਆ ਆਪਣੇ ਇਵਨ ਵਿਆਹ ਸ਼ਾਦੀਆਂ ਵਾਲੇ ਕਿ ਮੈਂ ਦੱਸ ਨਹੀਂ ਸਕਦੀ, ਪਰ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਕਿ ਮੇਰਾ ਇਰਾਦਾ ਇਹ ਹੋਣਾ ਕਿ ਮੈਂ ਅਪਰੂਵ ਕਰਨਾ ਵਾ। ਕਈ ਵਾਰੀ ਖੁਸ਼ਖਬਰੀ ਦੇ ਦਿੰਦੇ ਆ ਤੇ ਜ਼ਿਆਦਾਤਰ ਉਹ ਨਹੀਂ ਦਿੰਦੇ, ਕਿਉਂਕਿ ਫਿਰ ਬੰਦੇ ਦਾ ਸਵਾਲ ਇਹ ਹੁੰਦਾ ਕਿ ਯਾਰ ਮੈਨੂੰ ਤਾਂ ਦੱਸਿਆ ਨਹੀਂ, ਬਾਕੀ ਮੇਰੇ ਦੋਸਤ ਨੂੰ ਤਾਂ ਦੱਸਤਾ ਸੀਗਾ, ਸੋ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਮੇਰਾ ਡਿਨਾਈ ਹੋਣਾ ਜਾਂ ਏਦਾਂ। ਸੋ ਕੋਈ ਏਦਾਂ ਜ਼ਰੂਰੀ ਨਹੀਂ। ਤੇ ਕਈ ਵਾਰੀ ਉਹ ਆਪਣੀ ਜਿਹੜੀ ਰੀਜ਼ਨਿੰਗ ਲਿਖ ਕੇ ਜਿਹੜੀ ਡਿਸੀਜਨ ਨੂੰ ਤਿਆਰ ਕਰਨ 'ਚ ਵੀ ਜਿਹੜਾ ਟਾਈਮ ਲੱਗ ਜਾਂਦਾ। ਹੁਣ ਜਿੱਦਾਂ ਇਹ ਕਹਿੰਦੇ ਆ 4 ਘੰਟੇ 5 ਘੰਟੇ ਇੰਟਰਵਿਊ ਚੱਲੀ, ਤੇ ਜੇ ਆਲਰੇਡੀ ਅਗਲਾ ਜਿਹੜਾ ਅਫਸਰ ਆ ਉਹ ਇੰਨੀ ਦੇਰ ਬਹਿ ਗਿਆ ਤੇ ਉਹਦਾ ਹੁਣ ਘਰ ਜਾਣ ਦਾ ਟਾਈਮ ਆ, ਤੇ ਉਹ ਕਈ ਵਾਰੀ ਕਹਿੰਦਾ ਕਿ ਚੱਲ ਹੁਣ ਮੈਂ ਲਿਖ ਲੁਖ ਲਿਆ ਸਾਰਾ ਤੇ ਜਾ ਕੇ ਮੈਂ ਇੱਥੇ ਵਿਚਾਰ ਕਰਦਾ ਕਿ ਕਿੱਦਾਂ ਕਰਨਾ ਹੈ ਜੀ। ਥੈਂਕ ਯੂ। ਤੇ ਅਗਲੇ ਕਾਲਰ ਨੇ ਜੋਗਿੰਦਰਪਾਲ ਜੀ। ਹੈਲੋ ਹਾਂਜੀ ਜੋਗਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਆਇਆ ਸੀਗਾ ਜੀ ਵੀਜ਼ੇ ਤੇ ਜੀ, ਤੇ ਮੈਂ ਉਸ ਤੋਂ ਬਾਅਦ ਆ ਕੇ ਸਾਇਲਮ ਲਾ ਲਿਆ ਜੀ। ਤੇ ਸਾਇਲਮ ਤੇ ਮੈਂ ਇਹ ਪੁੱਛਣਾ ਸੀਗਾ ਵੀ
ਮੈਂ ਉਹ ਛੱਡ ਕੇ ਕੀ ਬਿਜ਼ਨਸ ਵੀਜ਼ਾ ਅਪਲਾਈ ਕਰ ਸਕਦਾ ਹਾਂ? ਅਸਾਲਮ ਕਿੰਨੀ ਦੇਰ ਚ ਲਾਇਆ ਹੈਗਾ ਆਉਣ ਤੋਂ? 2 ਸਾਲ ਪਹਿਲਾਂ ਲਾਇਆ ਸੀਗਾ ਜੀ। ਨਹੀਂ ਨਹੀਂ, ਨਹੀਂ, ਵੀਜ਼ੇ ਤੇ ਜਦੋਂ ਜਦੋਂ ਐਂਟਰੀ ਮਾਰੀ ਸੀ ਉਸ ਤੋਂ ਕਿੰਨੀ ਦੇਰ ਚ ਅਸਾਲਮ ਲਾਇਆ ਸੀਗਾ? ਜਦੋਂ ਆਏ ਸੀ ਉਰੇ ਉਸ ਤੋਂ 6 ਮਹੀਨੇ ਬਾਅਦ ਹੀ 2021 ਚ ਆਏ ਸੀਗੇ। ਵੀਜ਼ਾ 6 ਮਹੀਨੇ ਦਾ ਸੀਗਾ ਤੇ ਅਸਾਲਮ ਲਾਤਾ 6 ਮਹੀਨੇ ਦੇ ਅੰਦਰ ਹੀ? ਹਾਂਜੀ, ਨਹੀਂ ਵੀਜ਼ਾ ਸੀਗਾ ਮੇਰੇ ਕੋਲ 5 ਸਾਲ ਦਾ ਹੀ। ਨਹੀਂ, ਸਟੇ ਤੁਹਾਡੀ 6 ਮਹੀਨੇ ਦੀ ਸੀਗੀ ਨਾ? ਹਾਂਜੀ, ਸਟੇ ਮੇਰੇ ਕੋਲ 1 ਸਾਲ ਦੀ ਸੀਗੀ। ਕਿਹੜਾ ਵੀਜ਼ਾ? 1 ਸਾਲ ਦੀ ਵਿਜ਼ਟਰ ਵੀਜ਼ਾ? ਕਿਹੜੇ ਵੀਜ਼ੇ ਤੇ ਹੈਗੇ? ਮੈਂ ਜੀ M1 ਵੀਜ਼ੇ ਤੇ ਆਇਆ ਸੀਗਾ। ਅੱਛਾ, M1 ਤੇ ਆਏ ਸੀਗੇ। ਬਿਜ਼ਨਸ ਵੀਜ਼ਾ ਹਾਂਜੀ। ਤਾਂ ਨਹੀਂ ਤੁਸੀਂ ਕਰ ਸਕਦੇ। ਤੁਸੀਂ ਜਿਹੜਾ EB5 ਇਨਵੈਸਟਮੈਂਟ ਵਾਲਾ ਵੀਜ਼ਾ ਜਿਹੜਾ ਗ੍ਰੀਨ ਕਾਰਡ ਹੈਗਾ ਉਹ ਫਾਈਲ ਕਰ ਸਕਦੇ ਆ ਤੇ ਕੰਟਰੀ ਆਊਟ ਤੁਹਾਨੂੰ ਕਰਨਾ ਪੈਣਾ। ਉਹਦੇ ਬੇਸ ਤੇ ਤੁਸੀਂ ਜਿਹੜਾ ਆਪਸ਼ਨ ਤੁਹਾਡੀਆਂ ਕ੍ਰੀਏਟ ਹੋ ਸਕਦੀਆਂ। ਠੀਕ ਹੈ ਸਰ ਜੀ। ਠੀਕ ਹੈ ਜੀ, ਠੀਕ ਹੈ ਜੀ। ਥੈਂਕ ਯੂ Thank you ਜੀ। ਮਨਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਮੈਂ ਆਪਣੇ ਹਸਬੈਂਡ ਦਾ ਨਾ ਲਾਸਟ ਜੁਲਾਈ 10 ਨੂੰ ਅਪਲਾਈ ਕੀਤਾ ਸੀਗਾ ਤੇ ਸਾਲ ਤੋਂ ਉੱਪਰ ਹੋ ਗਿਆ ਤੇ ਹਜੇ ਕੁਝ ਵੀ ਆਇਆ ਨਹੀਂ ਹੈਗਾ ਉਹਨਾਂ ਦਾ। ਮੈਂ ਪੁੱਛਣਾ ਸੀਗਾ ਕਿ ਆਈਡੀਆ ਹੈਗਾ ਕਿ ਕਿੰਨਾ ਟਾਈਮ ਲੱਗਦਾ ਪਿਆ ਆ? ਤੁਸੀਂ ਹਸਬੈਂਡ ਕਿੱਥੇ ਓਵਰਸੀਜ਼ ਆ? ਹਾਂਜੀ, ਇੰਡੀਆ 'ਚ ਆ। ਤੇ ਤੁਸੀਂ ਆਪਣਾ US ਸਿਟੀਜ਼ਨ ਹੈਗੇ ਆ ਤੇ ਤੁਸੀਂ ਇੱਥੋਂ ਕੀਤਾ ਹੈ ਨਾ? ਹਾਂਜੀ ਭਾਜੀ। ਦੇਖੋ ਉਦਾਂ ਹੁਣ ਜਿਹੜਾ ਉਰੇ ਤਾਂ ਉਹ ਕਾਫੀ ਫਾਸਟ ਹੋਏ ਆ US ਦੇ ਵਿੱਚ ਜਿਹੜੇ ਗ੍ਰੀਨ ਕਾਰਡ ਆ। ਕੌਂਸਲਰ ਪ੍ਰੋਸੈਸਿੰਗ 'ਚ ਆਪਾਂ ਕੋਈ ਖਾਸ ਸਪੀਡ ਦਾ ਵਾਧਾ ਨਹੀਂ ਦੇਖਿਆ। ਸਾਲ ਤੋਂ 2 ਸਾਲ ਦੇ ਵਿੱਚ ਹੀ ਐਸਟੀਮੇਟਡ ਆ। ਤੇ ਸੇਮ ਥਿੰਗ ਪੇਰੈਂਟਸ ਦਾ ਵੀ ਹੈ ਕਿਉਂਕਿ ਮੈਂ ਆਪਣੇ ਪੇਰੈਂਟਸ ਦਾ ਕੀਤਾ ਸੀਗਾ Parents ਦਾ ਵੀ ਸਤੰਬਰ 'ਚ same ਅਪਲਾਈ ਹੀ। ਤੇ ਉਹਨਾਂ ਦਾ ਵੀ ਕੁਝ ਨਹੀਂ ਆਇਆ ਹਜੇ। ਹਾਂਜੀ, ਪੇਰੈਂਟਸ ਦਾ ਵੀ ਸੇਮ ਹੀ। ਓਕੇ, ਸੋ ਹਜੇ ਕਿਉਂਕਿ ਮੈਂ ਆਨਲਾਈਨ ਚੈੱਕ ਕੀਤਾ ਆਨਲਾਈਨ ਕੁਝ ਨਹੀਂ ਦਿਖਾਉਂਦੇ ਪਏ ਕਿਉਂਕਿ ਯੂਜ਼ਲੀ ਮੈਂ ਦੇਖਿਆ ਕਿ ਅੱਗੇ 8 ਤੋਂ 10 ਮਹੀਨਿਆਂ ਦੇ ਵਿੱਚ ਪਹਿਲੀ ਅਪਰੂਵਲ ਲੈਟਰ ਆ ਜਾਂਦੀ ਸੀਗੀ। ਹਾਂਜੀ, ਨਹੀਂ ਉਹ ਆਪਣਾ ਇਦਾਂ ਤਾਂ ਨਹੀਂ ਕੋਈ ਤੁਸੀਂ ਅੰਦਾਜ਼ਾ ਲਾ ਸਕਦੇ। ਔਨ ਐਵਰੇਜ ਜਿਹੜਾ ਸਾਲ 2 ਸਾਲ ਜੀ, ਕਿਸੇ ਦੇ ਵੱਧ ਵੀ ਹੋ ਜਾਂਦੇ, ਕਿਸੇ ਦੇ ਘੱਟ ਵੀ ਹੋ ਜਾਂਦੇ। ਹੋਪਫੁਲੀ ਤੁਹਾਡੇ ਲਈ ਵਿਦਨ ਟਾਈਮ ਦੇ ਵਿੱਚ ਆ ਜਾਵੇ ਜੀ। ਥੈਂਕ ਯੂ ਜੀ। ਓਕੇ, ਥੈਂਕ ਯੂ ਭਾਜੀ। ਹੁਣ ਜਿੱਦਾਂ ਤੁਸੀਂ ਅਟਾਰਨੀ ਟੈਟਕਰ ਨੇ ਕਿਹਾ ਵੀ ਇੱਥੇ ਵਾਲੇ ਫਾਸਟ ਹੋਏ ਆ, ਜਿੱਦਾਂ ਹੁਣ ਇੱਥੇ ਸਪਾਊਸ ਵਾਲੇ ਫਾਸਟ ਹੋਏ ਆ, ਪੇਰੈਂਟਸ ਵਾਲੇ ਫਾਸਟ ਹੋਏ ਆ ਜਾਂ ਸਾਰੇ ਜਿਹੜੇ ਗ੍ਰੀਨ ਕਾਰਡ ਆ ਨਾ ਕਾਫੀ ਜਿੱਦਾਂ 6-6 ਮਹੀਨਿਆਂ 'ਚ ਹੀ ਕਈ ਵਾਰੀ ਹੁਣ ਦੇਖਿਆ ਕਿ ਕਾਫੀ ਹੁਣ ਜੇ ਤਾਂ ਸਪੀਡ ਜਿਹੜੀ ਫੜੀ ਹੈ ਇਹਨਾਂ ਨੇ। ਅੱਛਾ, ਠੀਕ ਹੈ। ਹਾਂਜੀ, ਓਕੇ, ਠੀਕ ਹੈ ਜੀ। ਅਗਲੇ ਕਾਲਰ ਅਰਸ਼ਦੀਪ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ, ਮੇਰਾ ਕੁਐਸਚਨ ਸੀ ਜਿੱਦਾਂ ਮੇਰੀ ਫਿਆਂਸੇ ਕੈਨੇਡਾ ਵਾ ਟੂਰਿਸਟ ਵੀਜ਼ੇ ਤੇ ਮੇਰੇ ਕੋਲ ਇੱਥੇ ਗ੍ਰੀਨ ਕਾਰਡ ਆ ਅਸਾਈਲਮ ਤੇ ਮੈਂ ਨੈਕਸਟ ਮੰਥ ਜਿੱਦਾਂ ਮੈਰਿਜ ਕਰਾਉਣ ਜਾਣਾ ਵਾ। ਮੇਰਾ ਕੁਐਸਚਨ ਇਹ ਆ ਵੀ ਉਹਨਾਂ ਨੂੰ ਇੰਡੀਆ ਜਾ ਕੇ ਅਪਲਾਈ ਕਰਨਾ ਪੈਣਾ ਜਾਂ ਜਿੱਦਾਂ ਅਗਲੀ ਜਿਹੜੀ ਪ੍ਰੋਸੈਸ ਆ ਜਾਂ ਇੱਥੇ ਰਹਿ ਕੇ ਕਰ ਸਕਦੇ ਆ? ਤੁਸੀਂ ਗ੍ਰੀਨ ਕਾਰਡ ਹੋਲਡਰ ਹੈ ਨਾ? ਹਾਂਜੀ, ਅਸਾਈਲਮ ਗ੍ਰੀਨ ਕਾਰਡ ਹੋਲਡਰ। ਅੱਛਾ, ਸੋ ਗ੍ਰੀਨ ਕਾਰਡ ਹੋਲਡਰ ਜਿਹੜੀ F2 A ਕੈਟਾਗਰੀ ਆ ਜਾਂਦੀ ਆ 2021 ਚੱਲਦਾ ਵਾ ਉਹਦਾ ਨਵੰਬਰ ਟਾਈਮਲਾਈਨ ਹੁੰਦਾ। 2021। ਹਾਂਜੀ, ਤੇ ਜਿਹੜਾ ਚਾਰਟ B ਆ ਉਹਦੇ ਥੱਲੇ ਇਹ ਚੱਲਦਾ ਪਿਆ ਜੂਨ 2024। ਹਾਂਜੀ, ਠੀਕ ਹੈ। ਸੋ F2A ਜੂਨ 2024 ਚੱਲਦਾ। ਸੋ ਇਹਦਾ ਮਤਲਬ ਇਹਦਾ ਕੀ ਹੁੰਦਾ ਵਾ? ਸੋ ਮਤਲਬ ਵੀ ਤੁਹਾਨੂੰ ਸਮਝਾ ਸਕਦੇ ਆ, ਬਾਕੀ ਪ੍ਰੈਡਿਕਸ਼ਨ ਨਹੀਂ ਕਰ ਸਕਦੇ। ਸੋ ਇੰਡੀਆ ਤਾਂ ਨਹੀਂ ਜਾਣ ਦੀ ਲੋੜ। ਜੇ ਤਾਂ ਕੈਨੇਡਾ ਵੀਜ਼ਾ ਸਟੇਟਸ ਤੇ ਆ, ਪਹਿਲੀ ਆਪਸ਼ਨ ਹੁੰਦੀ ਆ ਕਿ ਬੰਦਾ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਉਹ ਅਪਲਾਈ ਕਰ ਸਕਦਾ ਕੌਂਸਲਰ ਪ੍ਰੋਸੈਸਿੰਗ ਤੇ ਉਹਨੂੰ ਜਿਹੜਾ ਟਾਈਮ ਲੱਗਣਾ 2021 ਦਾ ਉਹ ਚੱਲਦਾ ਪਿਆ। ਹੁਣ ਜਿਹੜਾ ਚਾਰਟ B ਆ, ਚਾਰਟ B ਕੀ ਕਹਿੰਦਾ ਹੈਗਾ? ਚਾਰਟ B ਇਹ ਕਹਿੰਦਾ ਕਿ ਜਦੋਂ ਤੁਸੀਂ I-130 ਫਾਈਲ ਕਰਨਾ ਤੁਹਾਨੂੰ ਉਦੋਂ ਤਰੀਕ ਮਿਲ ਜਾਂਦੀ ਹੈ ਪ੍ਰਾਇੋਰਟੀ ਡੇਟ। ਓਕੇ। ਜਿੱਦਾਂ ਤੁਸੀਂ ਮੰਨ ਲਓ ਅੱਜ ਪਿਛਲੇ ਮਹੀਨੇ ਕੀਤਾ ਹੁੰਦਾ ਤਾਂ ਮੰਨ ਲਓ ਤੁਸੀਂ ਅੱਜ ਕੀਤਾ, ਤੁਹਾਨੂੰ ਜੁਲਾਈ 20 ਦੀ ਤਰੀਕ ਮਿਲ ਗਈ 2024 ਦੀ। ਸੋ ਚਾਰਟ B ਦੇ ਥੱਲੇ ਇਹ ਜਿਹੜੀ ਤਰੀਕ ਚੱਲਦੀ ਹੈ ਜੂਨ 2024 ਦੀ ਚੱਲਣ ਦੀ ਹੈ, ਮਤਲਬ ਕਿ ਮਹੀਨੇ ਕੁ ਦਾ ਬੈਕਲੌਗ ਆ। ਓਕੇ। ਜਿਹੜਾ ਬੰਦਾ ਅਮਰੀਕਾ ਦੇ ਵਿੱਚ ਹੁੰਦਾ, ਹਾਂਜੀ, ਜਦੋਂ ਅਮਰੀਕਾ ਆਂਦਾ ਵਾ ਉਦੋਂ ਟੈਂਪਰੇਰੀ ਇੰਟੈਂਟ ਨਾਲ ਆਂਦਾ ਕਿ ਨਹੀਂ ਮੈਂ ਪੱਕਾ ਨਹੀਂ ਹੋਣਾ, ਮੈਂ ਘੁੰਮਣ ਫਿਰਨ ਆਇਆ ਜਾਂ ਜੋ ਵੀ ਉਹਦਾ ਸਿਨੈਰੀਓ ਹੁੰਦਾ। ਤੇ ਉਹਦੀ ਡੇਟ ਜੇ ਕਰੰਟ ਹੁੰਦੀ ਆ ਤਾਂ ਬਾਅਦ ਚ ਉਹਦਾ ਆ ਕੇ ਇਰਾਦਾ ਚੇਂਜ ਹੁੰਦਾ ਤਾਂ ਉਹ F2A ਦੇ ਥੱਲੇ ਜਿਹੜਾ ਅਮਰੀਕਾ ਦੇ ਵਿੱਚ ਫਾਈਲ ਕਰ ਸਕਦਾ ਹੁੰਦਾ। ਤੇ ਗ੍ਰੀਨ ਕਾਰਡ ਉਹਦਾ ਚਾਰਟ ਇਹਦੇ ਹਿਸਾਬ ਨਾਲ ਹੀ ਆਉਣਾ, ਦੇਰ ਲੱਗਣੀ ਆ 3 ਸਾਲ। ਪਰ ਉਹ ਜਿੱਦਾਂ ਇੱਥੇ ਰਹਿਣ ਸਹਿਣ ਨੂੰ ਜਿਹੜਾ ਬੈਨੀਫਿਟ ਉਹ ਮਿਲ ਜਾਂਦਾ ਵਾ। ਪਰ ਇਹਦੀਆਂ ਬੜੀਆਂ ਸਾਰੀਆਂ ਜਿਹੜੀਆਂ ਸ਼ਰਤਾਂ, ਇੰਟੈਂਟ ਦੀ ਸ਼ਰਤ ਆ ਗਈ, ਡੇਟ ਕਰੰਟ ਦੀ ਸ਼ਰਤ ਆ ਗਈ। ਤੇ ਤੁਹਾਡਾ ਜਿਹੜਾ ਇਹਦੇ ਵਿੱਚ ਪਹਿਲਾ ਸਟੈਪ ਇਹੀ ਹੋਣਾ ਕਿ ਤੁਸੀਂ ਵਿਆਹ ਕਰਾਓ ਤੇ I-130 ਜਿਹੜਾ ਉਹ ਫਾਈਲ ਕਰੋ। ਓਕੇ, ਠੀਕ ਹੈ ਜੀ। ਓਕੇ, ਥੈਂਕ ਯੂ ਜੀ।
ਮਿਹਰਬਾਨੀ। ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਬਹੁਤ ਧੰਨਵਾਦ ਜੀ, ਕਮਿਊਨਿਟੀ ਸੇਵਾ ਕਰਨ ਦਾ। ਮੇਰਾ ਇੱਕ ਕੁਐਸਚਨ ਸੀ ਭਾਜੀ, ਇੱਕ ਮੇਰੇ ਰਿਲੇਟਿਵ ਹੈਗੇ ਇੰਡੀਆ, ਉਹਨਾਂ ਦਾ ਨਾ ਭਾਜੀ ਮਲਟੀਪਲ ਵੀਜ਼ਾ ਲੱਗਿਆ ਸੀਗਾ ਐਜ਼ ਏ ਵਿਜ਼ਟਰ, ਤੇ 1 ਮਹੀਨੇ ਬਾਅਦ ਉਹਨਾਂ ਨੂੰ ਲੈਟਰ ਰੀਬੁੱਕ ਦਾ ਆ ਗਿਆ ਨਾ। ਤੇ ਮੇਰਾ ਕੁਐਸਚਨ ਸੀ ਜੇ ਕਿਸ ਉਹ ਇੱਥੇ ਪਹੁੰਚਦੇ ਹੈਗੇ ਆ ਤੇ ਆਪਣੇ ਇਮੀਗ੍ਰੇਸ਼ਨ ਦੇ ਵਿੱਚ, ਤੇ ਤੁਸੀਂ ਉਹਨਾਂ ਨੂੰ ਕੋਈ ਹਿੱਲਾ ਕਰ ਸਕਦੇ ਆ, ਉਹਨਾਂ ਨੂੰ ਬਾਹਰ ਮਤਲਬ ਜਾਂ ਬੇਲ ਉਹਦਾ ਨਹੀਂ ਹੋ ਸਕਦੀ ਕਿ ਨਹੀਂ ਹੋ ਸਕਦੀ? ਨਹੀਂ, ਉਹਨਾਂ ਦਾ ਵੀਜ਼ਾ ਲੱਗਿਆ ਸੀਗਾ ਕਿ ਰਿਵੋਕ ਹੋ ਗਿਆ? ਵੀਜ਼ਾ ਲੱਗ ਗਿਆ ਸੀਗਾ, ਮਹੀਨੇ ਬਾਅਦ ਰੀਬੁੱਕ ਲੈਟਰ ਆਇਆ ਉਹਨਾਂ ਨੂੰ ਨਾ। ਹੈਗੇ ਕਿੱਥੇ ਆ ਇਸ ਵੇਲੇ? ਇੰਡੀਆ ਜੀ। ਤੇ ਸਾਡੇ ਤੋਂ ਕੀ ਕਹਿੰਦੇ, ਕਾਹਦੀ ਹੈਲਪ ਚਾਹੀਦੀ ਹੈ? ਜੇ ਉਹ ਕਿਸੇ ਤੇ ਆ ਜਾਂਦੇ ਆ, ਜੇ ਕੁਛ ਹੈ ਉਹਦਾ ਕੋਈ ਸਮਾਧਾਨ ਭਾਜੀ ਕਿ ਨਹੀਂ? ਏਦਾਂ ਨਹੀਂ, ਉਹ ਆ ਹੀ ਨਹੀਂ ਸਕਦੇ। ਜੇ ਵੀਜ਼ਾ ਹੀ ਰਿਵੋਕ ਹੋ ਗਿਆ ਫਿਰ ਕਿੱਦਾਂ ਆਊਗੇ? ਫਿਰ ਨਹੀਂ ਆ ਸਕਦੇ ਨਾ। ਠੀਕ ਹੈ ਨਹੀਂ। ਕੋਈ ਕਾਰਨ ਵੀ ਦੱਸਿਆ ਰਿਵੋਕ ਦਾ? ਨਹੀਂ, ਡੀਟੇਲ ਚ ਮੈਨੂੰ ਨਹੀਂ ਪਤਾ ਹੈਗਾ। ਵੈਸੇ ਮੇਰੇ ਕਿਦਾਂ ਦੱਸਣਾ ਨਾ ਉਹਨੂੰ ਕੀ ਰਨ ਇਹ ਨਾਰਮਲ ਜੀ ਗੱਲ ਆ, ਵੀਜ਼ਾ ਦੇ ਕੇ ਰਿਵੋਕ ਕਰ ਦੇਣਾ ਇਦਾਂ ਆਸਾਨੀ ਨਾਲ, ਜਾਂ ਕੋਈ ਉਹਨਾਂ ਨੂੰ ਬਹੁਤ ਵੱਡੀ ਚੀਜ਼ ਲੱਭਦੀ ਹੈ? ਕਈ ਵਾਰੀ ਸ਼ਹਿ ਮਿਲ ਜਾਂਦੀ, ਕੋਈ ਉਹਨਾਂ ਨੂੰ ਹੋਰ ਕੋਈ ਸੂਹ ਮਿਲ ਜਾਂਦੀ, ਜਾਂ ਕੋਈ ਇਨਫੋਰਮੇਸ਼ਨ ਹੋ ਜਾਂਦੀ ਐਡਵਰਸ, ਕਈ ਵਾਰੀ ਵੈਰੀਫਿਕੇਸ਼ਨ ਗਲਤ ਪੈ ਜਾਂਦੀ ਹੈ। ਓਕੇ ਕਈ ਸਾਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਆ ਜਾਂਦੀ। ਠੀਕ ਹੈ ਜੀ। ਹਾਂਜੀ, ਅਗਲੇ ਕਾਲਰ ਨੇ ਦਵਿੰਦਰ ਜੀ। ਹੈਲੋ। ਹਾਂਜੀ, ਹੈਲੋ ਜੀ। ਸਰ ਨਮਸਕਾਰ ਜੀ। ਜੀ ਨਮਸਕਾਰ ਜੀ। ਸਰ ਮੇਰੇ ਕੋਲ ਵਿਜ਼ਟਰ ਵੀਜ਼ਾ ਹੈਗਾ ਜੀ। ਜੀ ਸਰ ਮਤਲਬ 10 ਸਾਲ ਦਾ ਵੀਜ਼ਾ ਹੈ ਮੇਰੇ ਕੋਲ, ਮਤਲਬ 6 ਮਹੀਨੇ ਦੀ ਐਂਟਰੀ ਹੈਗੀ ਹੈ ਜੀ। ਸਰ ਤੇ ਸਰ ਮੈਂ ਕੀ ਕਰ ਸਕਦਾ ਮਤਲਬ ਹੁਣ ਅੱਗੇ ਵਾਸਤੇ, ਮਤਲਬ ਕੀ ਪਲਾਨਿੰਗ ਉਹ ਕਰਨਾ, ਮਤਲਬ ਮੈਂ ਤੁਹਾਡੇ ਤੇ ਭਾਜੀ ਡਿਪੈਂਡ ਕਰਦਾ ਤੁਸੀਂ ਕੀ ਕਰਨਾ ਚਾਹੁੰਦੇ ਆ। ਨਾਸਾ 'ਚ ਵੀ ਨੌਕਰੀ ਲੈ ਸਕਦੇ ਆ PhD ਕਰਕੇ, ਮਤਲਬ ਤੁਹਾਡੇ ਤੇ ਡਿਪੈਂਡ ਕਰਦਾ ਕਿ ਹੁਣ ਕੀ ਕਰਨਾ ਅੱਗੇ ਇਰਾਦੇ ਆ। ਨਹੀਂ ਸਰ, ਇੱਥੇ ਮੈਂ ਕੋਈ ਸਟੱਡੀ ਪਾ ਸਕਦਾ, ਵੀ ਸਟੱਡੀ ਪੈ ਸਕਦੀ ਹੈ? ਹਾਂਜੀ ਹਾਂਜੀ, ਕਾਲਜ 'ਚ ਐਡਮਿਸ਼ਨ ਲਓ ਜੇ ਆਲਰੇਡੀ ਹੈਗੇ ਆ ਤੇ ਤੁਹਾਡਾ ਇਰਾਦਾ ਸਟੱਡੀ ਦਾ, ਤੇ ਸਟੂਡੈਂਟ ਜਾ ਕੇ ਐਡਮਿਸ਼ਨ ਲਓ ਤੇ ਫਿਰ ਸਟੂਡੈਂਟ ਸਟੇਟਸ 'ਚ ਸ਼ਿਫਟ ਹੋ ਜਾਓ। ਓਕੇ। ਨਹੀਂ, ਮੇਰੀ ਉਮਰ ਹੈਗੀ 37-38 ਸਾਲ, ਮਤਲਬ ਪੜ੍ਹਾਈ ਦੀ ਥੋੜੀ ਕੋਈ ਉਮਰ ਹੁੰਦੀ, ਜਦੋਂ ਮਰਜ਼ੀ ਪੜ੍ਹ ਸਕਦੇ ਨੇ। ਹਾਂ, ਅੱਛਾ ਠੀਕ ਹੈ। ਉਹਦੇ 'ਚ ਮੈਂ ਕੀ ਕਰਨਾ ਹੋਏਗਾ ਸਰ? ਮੈਨੂੰ ਪੜ੍ਹਨਾ ਪੈਣਾ ਜੀ, ਹੋਰ ਉੱਤੇ ਕੀ ਕਰਨਾ? ਉਹਦੇ ਵਿੱਚ ਐਡਮਿਸ਼ਨ ਮੇਰਾ ਵੀਰ ਲੈਣੀ ਪੈਣੀ ਜਾ ਕੇ, ਤੇ ਫਿਰ ਆਪਣਾ ਐਡਮਿਸ਼ਨ ਲਓ ਤੇ ਆਪਣਾ ਫਿਰ ਕੰਟੈਕਟ ਕਰੋ ਸਾਨੂੰ, ਆਪਾਂ ਤੁਹਾਡੀ ਹੈਲਪ ਕਰ ਦਾਂਗੇ ਆਪਣਾ ਸਟੂਡੈਂਟ ਵੀਜ਼ੇ 'ਚ ਚੇਂਜ ਹੋਣ 'ਚ। ਓਕੇ। ਹਾਂਜੀ। ਤੇ ਸਰ ਕੋਈ ਬਿਜ਼ਨਸ 'ਚ ਵੀ ਚੇਂਜ ਕਰ ਸਕਦਾ ਮੈਂ? ਬਿਜ਼ਨਸ ਵੀਜ਼ੇ 'ਚ ਮਤਲਬ ਬਿਜ਼ਨਸ ਨਹੀਂ, ਬਿਜ਼ਨਸ 'ਚ ਨਹੀਂ ਚੇਂਜ ਕਰ ਸਕਦੇ। ਗ੍ਰੀਨ ਉਹਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈਗੀ ਆ। $8 ਲੱਖ ਤੁਹਾਨੂੰ ਇਨਵੈਸਟ ਕਰਨੇ ਪੈਂਦੇ ਆ। EB-5 ਜਿਹੜਾ ਹੁੰਦਾ ਵਾ ਬਿਜ਼ਨਸ ਦਾ ਗ੍ਰੀਨ ਕਾਰਡ। ਇੰਡੀਅਨ ਸਿਟੀਜ਼ਨ ਹੋ ਨਾ ਤੁਸੀਂ? ਇੰਡੀਅਨ ਹੈ, ਹਾਂਜੀ। ਬੜਾ ਸੋਚ ਕੇ ਬੋਲਣ ਦਿਆ ਮੇਰਾ ਵੀਰ, ਕੀ ਹਿਸਾਬ ਕਿਤਾਬ? ਸਮਝ ਹੀ ਨਹੀਂ ਲੱਗਿਆ ਮੈਨੂੰ ਨਾ ਸਰ, ਵੀ ਕੀ ਬੋਲਿਆ ਤੁਸੀਂ, ਕਰਕੇ ਹੋ ਗਿਆ। ਹਾਂਜੀ। EB-5 ਵੀਜ਼ਾ ਜਿਹੜਾ ਹੁੰਦਾ ਨਾ, $8 ਲੱਖ ਦੀ ਇਨਵੈਸਟਮੈਂਟ ਕਰਕੇ EB-5 ਵੀਜ਼ਾ ਤੁਸੀਂ ਕਰ ਸਕਦੇ ਆ। ਥੋੜਾ ਜਿਹਾ ਲੰਬਾ ਪ੍ਰੋਸੈਸ ਹੁੰਦਾ ਵਾ, ਤੇ ਉਹਦੇ ਥਰੂ ਗ੍ਰੀਨ ਕਾਰਡ ਤੁਸੀਂ ਲੈ ਸਕਦੇ ਆ। ਜੀ। ਅਗਲੇ ਕਾਲਰ ਹਰਪ੍ਰੀਤ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਹੈ, ਮੈਂ ਤੇ ਮੇਰੀ ਵਾਈਫ ਇੱਥੇ ਆਏ ਹੋਏ, ਸਾਡਾ ਅਸਾਈਲਮ ਦਾ ਕੇਸ ਲੱਗਾ ਹੋਇਆ ਕੋਰਟ ਦੇ ਵਿੱਚ, ਤੇ ਮੇਰੀ ਬੇਟੀ ਇੱਕ ਇੰਡੀਆ ਆ ਜੀ। ਜੀ। ਤੇ ਕੀ ਆਪਾਂ ਉਹਨੂੰ ਵਿਜ਼ਟਰ ਵੀਜ਼ੇ ਤੇ ਜਾਂ ਕਿਸੇ ਤਰੀਕੇ ਨਾਲ ਸੱਦ ਸਕਦੇ ਹਾਂ ਜੀ? ਟਰਾਈ ਤੁਸੀਂ ਕਰ ਸਕਦੇ ਆ ਵਿਜ਼ਟਰ ਵੀਜ਼ਾ, ਸਾਰਾ ਕੁਝ ਉਹਨਾਂ ਨੂੰ ਸਹੀ ਡਿਸਕਲੋਜ਼ ਕਰਨਾ ਪੈਣਾ, ਪਰ ਵੀਜ਼ਾ ਗ੍ਰਾਂਟ ਕਰਨ ਦੇ ਚਾਂਸ ਸਲਿਮ ਟੂ ਨਨ ਹੀ ਹੈ। ਟਰਾਈ ਜ਼ਰੂਰ ਕਰ ਸਕਦੇ। ਤੇ ਸਰ ਹੋਰ ਕੋਈ, ਜਦ ਤੱਕ ਆਪਣਾ ਕੇਸ ਨਹੀਂ ਪਾਸ ਹੁੰਦਾ ਉਦ ਤੱਕ ਆਪਾਂ ਉਹਨਾਂ ਨੂੰ ਨਹੀਂ ਸੱਦ ਸਕਦੇ ਫਿਰ? ਨਹੀਂ। ਠੀਕ ਹੈ ਜੀ। ਤੇ ਇੱਕ ਉਹਨਾਂ ਦਾ ਸਰ ਪਾਸਪੋਰਟ ਬਣਾਉਣਾ ਸੀਗਾ ਆਪਾਂ, ਤੇ ਉਹ ਕਹਿੰਦੇ ਇੱਧਰ ਆਪਣਾ ਇੰਡੀਅਨ ਐਮਬੈਸੀ ਤੋਂ ਆਪਾਂ ਨੂੰ ਪੇਪਰ ਚਾਹੀਦਾ, ਤਦ ਬਣੂਗਾ। ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਸੀ, ਉਹਦੇ ਲਈ ਕੀ ਕਰ ਸਕਦੇ ਆਪਾਂ? ਭਾਜੀ ਪਾਸਪੋਰਟ ਤਾਂ ਨਹੀਂ ਮੈਨੂੰ ਪਤਾ, ਉਹ ਤੁਹਾਨੂੰ ਨਾ ਏਜੰਟ ਜਿਹੜੇ ਹੁੰਦੇ ਆ ਪਾਸਪੋਰਟ ਵਾਲੇ, ਉਹੀ ਕਰਨੇ ਪੈਣੇ ਉਹਨਾਂ ਦੇ, ਜਿਹੜਾ ਇਹ ਕੰਮ ਆ। ਠੀਕ ਹੈ ਸਰ, ਥੈਂਕ ਯੂ ਜੀ। ਜੀ। ਆਨਲਾਈਨ ਇੱਕ ਜਾਣੇ ਪੁੱਛਦੇ ਨੇ, ਕਹਿੰਦੇ ਵੀ ਇੰਡੀਆ ਜਾਣਾ ਆ, ਇੰਡੀਆ ਜਾ ਸਕਦੇ ਆ? ਉਹਦੀ ਲੋਕੇਸ਼ਨ ਲੱਗੀ ਆ। ਇੰਡੀਆ ਜਾ ਸਕਦੇ ਆ? ਲੋਕੇਸ਼ਨ ਲੱਗੀ ਤੇ ਦੂਜੇ ਸ਼ਹਿਰ ਨਹੀਂ ਜਾਣ ਦਿੰਦੇ। ਨਹੀਂ, ਜਾ ਤਾਂ ਸਕਦਾ ਮੇਰਾ ਵੀਰ, ਆ ਨਹੀਂ ਸਕਦਾ। ਇਹ ਗੱਲ ਹੋ ਜਾਂਦੀ ਆ ਫਿਰ। ਹਾਂ, ਸੋ ਇਹ ਇਹੋ ਜਿਹੀਆਂ ਚੀਜ਼ਾਂ ਦਾ ਪਰਹੇਜ਼ ਕਰੋ। ਜੇ ਨਹੀਂ ਮਨ ਲੱਗ ਰਿਹਾ ਫਿਰ ਤੁਸੀਂ ਵਾਪਸ ਚਲੇ ਜਾਓ, ਜੇ ਤੁਹਾਨੂੰ ਏਦਾਂ ਲੱਗ ਰਿਹਾ ਤਾਂ। ਇਹ ਚੀਜ਼ ਹੁੰਦੀ ਆ। ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੈਂ ਲਾਸਟ ਈਅਰ ਜੁਲਾਈ ਦੇ ਵਿੱਚ ਫੈਮਿਲੀ ਦੇ ਨਾਲ ਆਇਆ ਸੀਗਾ ਇੱਥੇ। ਅਸਾਈਲਮ ਫਾਈਲ ਕੀਤਾ ਸਰ ਦੇ ਆਫਿਸ 'ਚ, ਸਾਨੂੰ ਹਾਇਰ ਕੀਤਾ ਹੈ।
ਸਾਡੀ ਅਕਤੂਬਰ ਦੇ ਵਿੱਚ ਆਪਣੀ ਫਾਈਨਲ ਹੀਅਰਿੰਗ ਹੈ ਅਵੇਅਰਨੈਸ ਕੋਰਟ ਦੇ ਵਿੱਚ। ਜੱਜ ਹੈਗਾ ਰਿਲੇ ਕੇਵਿਨ, ਮੈਂ ਉਹਦੇ ਬਾਰੇ ਪੁੱਛਣਾ ਸੀ। ਉਹਦੀ ਕੋਈ ਰੇਟਿੰਗ ਵਗੈਰਾ ਚੈੱਕ ਕਰੀ ਦੀ ਆਨਲਾਈਨ, ਉਹ ਜਿੱਦਾਂ ਵਧੀਆ ਨਹੀਂ ਹੈਗੀ ਤੇ ਸਾਨੂੰ ਕੋਈ ਡਰ ਡਰ ਤਾਂ ਨਹੀਂ ਹੈਗਾ। ਨਾਮ ਰਿਲੇ ਕੇਵਿਨ ਹੈ। ਅੱਛਾ, ਠੀਕ ਹੈ। ਹਾਂਜੀ, ਤੇ ਸਾਨੂੰ ਤੁਹਾਡੇ ਆਫਿਸ ਚੋਂ ਕਾਲ ਵੀ ਆ ਗਈ ਸੀ, ਮੈਨੂੰ ਲੱਗਦਾ ਲਾਸਟ 1 ਮੰਥ ਹੋ ਕੇ 17 ਸਤੰਬਰ ਤੱਕ ਤਕਰੀਬਨ ਜਮ੍ਹਾਂ ਕਰਾਣੇ ਡਾਕੂਮੈਂਟ, ਲਾਸਟ ਡੇਟ 17 ਸਤੰਬਰ ਹੈ। ਤੇ ਹੁਣ ਸਾਡੇ ਮਾਈਂਡ 'ਚ ਨਾ ਕਾਫੀ ਵਾਰੀ ਮੈਂ ਤੁਹਾਡੇ ਕੋਲ ਆਫਿਸ ਵੀ ਕੀਤੀ, ਕਹਿੰਦੇ ਅਸੀਂ ਇਸ ਬਾਰੇ ਡਿਸਕਸ ਨਹੀਂ ਕਰ ਸਕਦੇ ਜੱਜ ਬਾਰੇ। ਤੇ ਮੈਂ ਇਹ ਥੋੜਾ ਮਾਈਂਡ 'ਚ ਡਾਊਟ ਜਿਹਾ ਸੀਗਾ ਕਿ ਬੱਚੇ ਨੇ 2 ਤੇ ਅਸੀਂ ਕਿ ਅਕਤੂਬਰ ਦੇ ਵਿੱਚ ਫਾਈਨਲ, ਕਿੱਦਾਂ ਸਾਡੀ ਜੱਜ ਦੀ ਰੇਟਿੰਗ ਦਾ ਕੋਈ ਇਫੈਕਟ ਤਾਂ ਨਹੀਂ ਪਊਗਾ? ਬਿਲਕੁਲ ਇਫੈਕਟ ਪਊਗਾ ਭਾਜੀ, ਜੱਜ ਦੀ ਰੇਟਿੰਗ ਦਾ ਕਿਉਂ ਨਹੀਂ ਪਊਗਾ। ਰੇਟਿੰਗ ਦਾ ਮਤਲਬ ਇਹੀ ਹੁੰਦਾ ਕਿ ਜੇ ਜਿੰਨੀ ਉਹਦੀ ਰੇਟਿੰਗ ਆ 19% ਉਹਦੇ ਅਪਰੂਵਲ ਆ ਤੇ ਬਾਕੀ ਡਿਨਾਈ ਆ। ਤੇ ਜਿਹੜਾ ਸਟਾਫ ਕਹਿੰਦਾ ਆਪਾਂ ਡਿਸਕਸ ਨਹੀਂ ਕਰ ਸਕਦੇ, ਉਹ ਇਹ ਆ ਕਿ ਤੁਸੀਂ ਹੁਣ ਜੋ ਇਸ਼ਾਰਾ ਕਰ ਰਹੇ ਆ ਕਿ ਮੈਂ ਕਿਤੇ ਮੂਵ ਹੋ ਜਾਵਾਂ ਜਾਂ ਏਦਾਂ ਨਹੀਂ ਕਰ ਸਕਦੇ, ਫੋਰਨ ਸ਼ਾਪਿੰਗ ਨਹੀਂ ਤੁਸੀਂ ਕਰ ਸਕਦੇ, ਜਿੱਥੇ ਰਹਿੰਦੇ ਆ ਉਹਦੇ ਹਿਸਾਬ ਨਾਲ ਕੇਸ ਜਿਹੜਾ ਚੱਲਣਾ। ਠੀਕ ਹੈ ਜੀ, ਠੀਕ ਹੈ। ਤੇ ਸਰ ਇੱਕ ਕੁਐਸਚਨ ਸੀਗਾ ਮੇਰਾ ਕਿ ਤੁਸੀਂ ਆਪ ਹੀ ਆਉਂਦੇ ਹੋ ਫਾਈਨਲ ਦੇ ਨਾਲ ਕਿ ਜੇ ਤੁਹਾਡਾ ਕੋਈ ਆਪਣੇ ਨਾਲ ਜਿਹੜੇ? ਮੋਸਟਲੀ ਭਾਜੀ ਆਪ ਹੀ ਜਾਂਦੇ ਆ, ਅਨਲੈਸ ਜੇ ਕਨਫਲਿਕਟ ਲੱਗਾ ਹੋਵੇ। ਇਹ ਤਾਂ ਮੇਰਾ ਵੀਰ ਹੁਣ ਹਾਇਰ ਕਰ ਲਿਆ, ਪਹਿਲਾਂ ਪੁੱਛਣਾ ਹੁੰਦਾ ਵਾ ਸਵਾਲ ਹਾਇਰ ਕਰਨ ਤੋਂ। ਓਕੇ ਜੀ, ਸੌਰੀ, ਚਲੋ ਕੋਈ ਗੱਲ ਇਹ ਨਹੀਂ। ਮਤਲਬ ਜ਼ਿਆਦਾ ਬਾਕੀਆਂ ਲਈ ਜੇ ਕੋਈ ਪੁੱਛਦਾ ਪਿਆ ਤਾਂ ਉਹਨਾਂ ਨੂੰ ਮੈਂ ਜਵਾਬ ਦੇ ਦਿੰਦਾ ਕਿ ਜ਼ਿਆਦਾਤਰ ਆਪ ਹੀ ਜਾਂਦੇ ਆ, ਅਨਲੈਸ ਕਈ ਵਾਰੀ ਕਨਫਲਿਕਟ ਆ ਜਾਂਦਾ। ਹੁਣ ਸਾਡੀਆਂ 2 ਜਿਹੜੀਆਂ ਹੀਅਰਿੰਗਸ ਤਕਰੀਬਨ ਕਈ ਵਾਰੀ 3 ਵੀ ਆ, 4 ਵੀ ਹੁਣ ਕਈ ਵਾਰੀ ਆ ਜਾਂਦੀਆਂ। ਸਰ ਹਲੇ ਜਿੱਦਾਂ ਇਨ ਪਰਸਨ ਸ਼ੋ ਕਰ ਰਹੀ ਹੈ, ਜਿੱਦਾਂ ਕਿ ਜਦੋਂ ਆਪਾਂ ਸਬਮਿਟ ਕਰਾ ਦਾਂਗੇ ਡਾਕੂਮੈਂਟ ਵਗੈਰਾ, ਕੋਈ ਚੇਂਜ ਵਗੈਰਾ ਵੀ ਹੋ ਸਕਦੀ ਹੈ ਕਿ ਜਿੱਦਾਂ ਉਹ ਤੁਹਾਡੇ ਆਫਿਸ ਵਗੈਰਾ? ਮੇਰਾ ਭਰਾਵਾ ਗੱਲ ਤਾਂ ਪੂਰੀ ਹੋ ਲੈਂਦੇ, ਸਵਾਲ ਪੁੱਛ ਕੇ ਗੱਲ ਕੱਟ ਦੇਣਾ। ਹਾਂਜੀ ਹਾਂਜੀ, ਮੈਂ ਕਿਹਾ ਹਾਂਜੀ, ਪਹਿਲਾਂ ਤੁਸੀਂ ਪੁੱਛਿਆ ਆਪ ਹੀ ਜਾਂਦੇ, ਹੁਣ ਸਵਾਲ ਤਾਂ ਮੈਂ ਜਵਾਬ ਤਾਂ ਪੂਰਾ ਕਰ ਲੈਂਦੇ। ਉਹਨੂੰ ਇਹ ਹੈ ਕਿ ਜਿਹੜਾ ਆਪਣਾ ਪਹਿਲ ਮੇਰੀ ਹੁੰਦੀ ਹੈ ਕਿ ਜੇ ਸਿੰਗਲ ਹੀਅਰਿੰਗ ਆ ਮੈਂ ਖੁਦ ਹੀ ਕਰਦਾ, ਜੇ ਡਬਲ ਹੀਅਰਿੰਗ ਆ ਤਾਂ ਫਿਰ ਵਕੀਲ ਨਾਲ ਦੂਜੇ ਦੀ ਹੈਲਪ ਲੈਣੀ ਪੈਂਦੀ ਹੈ, ਅਨਲੈਸ ਬੰਦਾ ਕਵੇ, ਬੰਦਾ ਰੈਡੀ ਹੋਵੇ ਕਿ ਨਹੀਂ ਮੈਂ ਇਸ ਦਿਨ ਕੇਸ ਨਹੀਂ ਲੈਣਾ, ਇਹਨੂੰ ਅੱਗੇ ਕੰਟੀਨਿਊ ਕਰਾਓ। ਤੇ ਜਿਹੜੀ ਤਰੀਕ ਹੈ ਇਹੀ ਰਹਿਣੀ ਆ ਮੋਸਟ ਲਾਈਕਲੀ, ਅੱਗੇ ਨਹੀਂ ਜਾਣੀ। ਤੇ ਡਾਕੂਮੈਂਟ ਦੀ ਜਿਹੜੀ ਡੈਡਲਾਈਨ ਆ ਉਹ ਵੀ ਇਹੀ ਰਹਿਣੀ ਆ। ਤੇ ਉਹ ਡਾਕੂਮੈਂਟ ਜਿਹੜਾ ਨਾ ਸਟਾਫ ਦੀ ਇੰਸਟਰਕਸ਼ਨ ਜਿਹੜੀ ਫੋਲੋ ਕਰੋ। ਜੇ ਤੁਹਾਨੂੰ ਉਹਨੇ ਦਿੱਤਾ ਇਹ ਕੋਡ ਜਿਹੜਾ ਵੈਨ ਨਾਈਸ ਸੈਂਟਾ ਇਹਨਾਂ ਵਾਲੇ ਸਟ੍ਰਿਕਟ ਕੋਡ ਜਿਹੜੇ ਹੈਗੇ ਜੱਜ ਸਟ੍ਰਿਕਟ ਕੋਡ ਆ, ਇਹ ਡੈਡਲਾਈਨ ਦੀ ਕੋਈ ਵੀ ਤੁਹਾਨੂੰ ਐਕਸੈਪਸ਼ਨ ਨਹੀਂ ਇਹ ਦਿੰਦੇ ਹੈਗੇ। ਤੇ ਉਹ ਡਾਕੂਮੈਂਟ ਤੁਹਾਨੂੰ ਜਿਹੜੇ ਸਬਮਿਟ ਕਰਾਣੇ ਆ, ਸੋ ਤੁਸੀਂ ਆਪਣੇ ਮਨ ਚੋਂ ਇਰਾਦਾ ਜਿਹੜਾ ਕੱਢ ਦਿਓ, ਜਿਹੜਾ ਤੁਹਾਡਾ ਸਵਾਲ ਹੈ ਨਾ ਕਿ ਅੱਗੇ ਚੱਲ ਜਾਣੀ ਆ ਜਾਂ ਇਹ ਏਦਾਂ ਹੋ ਜਾਣਾ। ਅੱਗੇ ਨਹੀਂ, ਮੈਂ ਅੱਗੇ ਤਾਂ ਨਹੀਂ ਪੁੱਛ ਰਿਹਾ ਸੀ, ਸੌਰੀ। ਮੈਂ ਇਹ ਕਹਿ ਰਿਹਾ ਸੀਗਾ ਕੋਈ ਚੇਂਜ ਵਗੈਰਾ, ਜਿੱਦਾਂ ਕਿ ਇਹ ਤਾਂ ਨਹੀਂ ਹੋ ਸਕਦਾ ਉਹ ਕਿ ਤੁਹਾਡੇ ਆਫਿਸ ਦੇ ਵਿੱਚ ਆਨਲਾਈਨ ਵੀ ਕਈ ਵਾਰੀ ਹੁੰਦੀ ਨਾ, ਉਹ ਪੁੱਛ ਰਿਹਾ ਸੀ। ਤੁਸੀਂ ਕਹਿ ਰਹੇ ਕਿ ਆਨਲਾਈਨ ਜੱਜ ਇਨ ਪਰਸਨ ਦੀ ਥਾਂ ਤੇ ਉਹਨੂੰ ਚੇਂਜ ਕਰਕੇ ਆਨਲਾਈਨ ਵੀ ਕਰ ਸਕਦੇ ਆ, ਵੈਬਐਕਸ ਵੀ ਕਰ ਸਕਦੇ। ਨਹੀਂ, ਮੈਂ ਕਿਹਾ ਉਹਨਾਂ ਕੋਰਟ ਵੱਲੋਂ ਤਾਂ ਨਹੀਂ ਕੋਈ ਇਦਾਂ ਦਾ ਹੋਊਗਾ ਡੇਟ ਤੋਂ ਪਹਿਲਾਂ ਹੀ ਆ ਜਾਏ ਕਿ ਇਨ ਪਰਸਨ ਨਹੀਂ ਆਉਣ ਦੀ ਲੋੜ ਕਿ ਤੁਹਾਡੇ ਆਫਿਸ 'ਚ ਹੋ ਜਾਏ, ਕੋਈ ਇਦਾਂ ਦਾ ਤਾਂ ਨਹੀਂ ਹੁੰਦਾ? ਨਹੀਂ, ਆਪਣੇ ਆਪ ਦਾ ਮੇਰਾ ਵੀ ਜੱਜ ਨੇ ਨਹੀਂ ਕਰਨਾ, ਆਪਾਂ ਰਿਕੁਐਸਟ ਜ਼ਰੂਰ ਉਹਨਾਂ ਨੂੰ ਕਰਦੇ ਹਾਂ ਤੇ ਅੱਗੇ ਕਈ ਅਪਰੂਵ ਕਰ ਦਿੰਦੇ ਆ, ਕਈ ਡਿਨਾਈ ਕਰ ਦਿੰਦੇ ਆ, ਕਈ ਸਾਨੂੰ ਪੱਕੇ ਜੱਜਾਂ ਨੇ ਕਿਹਾ ਹੋਇਆ ਕਿ ਨਹੀਂ ਮੈਂ ਇਨ ਪਰਸਨ ਨਹੀਂ ਹੈਗਾ, ਹਨਾ। ਸੋ ਆਪਾਂ ਟਰਾਈ ਜ਼ਰੂਰ ਕਰਦੇ ਹੁੰਦੇ ਆ ਵੈਬਐਕਸ ਦੀ। ਸੋ ਦੇਖਦੇ ਆ ਕਿੱਦਾਂ, ਕੋਸ਼ਿਸ਼ ਆਪਣੀ ਵੈਬਐਕਸ ਤੇ ਹੀ ਹੁੰਦੀ ਹੈ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਜ਼ਿਆਦਾਤਰ ਆਪਣੀ ਵੈਬਐਕਸ ਤੇ ਜਿਹੜੀ ਕੋਸ਼ਿਸ਼ ਹੁੰਦੀ ਹੈ ਜੀ। ਜਸਵਿੰਦਰ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਗੱਲ ਕਰਨੀ ਸੀਗੀ ਕਿ ਨਾ ਅਸੀਂ ਪਿਛਲੇ ਕੁਝ 5-6 ਮਹੀਨੇ ਤੋਂ ਖੱਜਲ ਜੇ ਹੋ ਰਹੇ ਹਾਂ। ਜਿੱਦਾਂ ਮੇਰਾ ਤੇ ਮੇਰੀ ਵਾਈਫ ਦਾ ਕੇਸ ਨਾ ਹਜੇ ਤੱਕ ਅਟਰਨੀ ਨੇ ਕੰਬਾਈਨ ਨਹੀਂ ਕੀਤਾ ਸੀਗਾ ਜੀ। ਠੀਕ ਹੈ ਜੀ। ਤੁਸੀਂ ਅਲੱਗ-ਅਲੱਗ ਆਏ ਸੀਗੇ ਕਿ ਸੇਮ ਹੀ ਆਏ ਸੀਗੇ? ਸਰ ਇਕੱਠੇ ਆਏ ਸੀਗੇ ਤੇ ਮੈਂ ਕੈਂਪ 'ਚ ਚਲ ਗਿਆ ਸੀ ਤੇ ਵਾਈਫ ਨੂੰ ਰਿਲੀਜ਼ ਕਰਤਾ ਸੀਗਾ ਸੇਮ ਡੇ ਜੀ। ਤੇ ਸਰ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਕੇਸ ਪੂਰਾ ਪਰ ਵਾਵਾ ਉਹਨਾਂ ਨੇ ਘੁਮਾ ਦਿੱਤਾ ਹੈ ਤੇ ਹੁਣ ਮੈਂ ਤੁਹਾਨੂੰ ਹਾਇਰ ਕਰਨਾ ਤੇ ਮੇਰੀ ਵਾਈਫ ਦਾ ਜਿਹੜਾ ਨਾ ਸਰ ਅਗਲੇ ਸਾਲ ਫਾਈਨਲ ਹੀਅਰਿੰਗ ਬੋਲ ਰਹੀ ਹੈ ਜੀ। ਠੀਕ ਹੈ ਜੀ। ਤੇ ਮੇਰੀ ਸਰ ਜੱਜ ਵੀ ਸੇਮ ਆ ਦੋਵਾਂ ਦਾ, ਬਟ ਇੱਕੋ ਹੀ ਕੋਰਟ ਆ, ਕੌਨਕੋਰਡ ਕੋਰਟ ਦੇ ਵਿੱਚ ਹੀ ਆ, ਪਰ ਮੇਰਾ ਜਿਹੜਾ 2027 ਮਾਸਟਰ ਹੀਅਰਿੰਗ ਦਿਖਾ ਰਿਹਾ ਤੇ ਉਹਦੀ ਫਾਈਨਲ ਦਿਖਾ ਰਿਹਾ। ਨਹੀਂ, ਹਾਂਜੀ, ਉਹਨੂੰ ਨਾ ਕੰਸੋਲੀਡੇਟ ਕਰ ਲਓ ਤੁਸੀਂ, ਉਹ ਬੈਟਰ ਰਹੂਗਾ ਤੁਹਾਡਾ। ਠੀਕ ਹੈ ਜੀ ਸਰ। ਬਟ ਇੱਕ ਹੋਰ ਚੀਜ਼ ਹੈ, ਮੈਂ ਲਾਸਟ ਅਟਰਨੀ ਕੋਲੋਂ ਨਾ ਜਿੱਦਾਂ I-589 ਦੀ ਕਾਪੀ ਮੰਗ ਰਿਹਾ, ਕਿਉਂਕਿ ਉਹਨੂੰ ਤੇ ਮੈਂ ਆਪਣੇ ਲਈ ਇਹੀ ਕਿਹਾ ਸੀ ਕਿ ਮੈਂ ਮੇਨ ਐਪਲੀਕੈਂਟ ਆ ਜਿੱਦਾਂ, ਹਨਾ। ਉਹ ਕੋਈ ਨਹੀਂ ਭਾਜੀ, ਉਹ ਨਾ ਸਵਿਚ ਹੋ ਜਾਂਦਾ ਮੇਨ ਐਪਲੀਕੈਂਟ ਪ੍ਰਾਇਮਰੀ ਤੇ ਰਾਈਡਰ, ਉਹਦਾ ਨਹੀਂ ਕੋਈ ਚੱਕਰ ਹੈਗਾ। ਤੇ ਜਿਹੜੀਆਂ ਕਾਪੀਆਂ ਹੈਗੀਆਂ ਉਹ ਤੁਹਾਨੂੰ ਫੋਏ ਦੇ ਥਰੂ ਮਿਲ ਜਾਂਦੀਆਂ ਹੈਗੀਆਂ। ਠੀਕ ਹੈ ਜੀ। ਉਹ ਦੇ ਨਹੀਂ ਰਹੇ ਨਾ, ਤੰਗ ਕਰ ਰਹੇ ਆ। ਮੈਂ ਕਿਹਾ ਚਲੋ ਉਹ ਸਭ ਕੁਝ ਲੈ ਕੇ ਹੀ ਮੈਂ ਤੁਹਾਡੇ ਕੋਲ ਵਿਜ਼ਿਟ ਕਰਦਾ ਤੇ ਤੁਹਾਨੂੰ ਆਪਣਾ ਕੇਸ ਫੜਾਉਂਦਾ, ਤਾਂ ਕਰਕੇ। ਹਾਂਜੀ, ਕੋਈ ਚੱਕਰ ਨਹੀਂ ਉਹਦਾ।
589 ਉਹਦੀ ਨਿਕਲ ਜਾਣੀ ਹੈ ਕਾਪੀ, ਸੋ ਕੋਈ ਉਹਦੀ ਟੈਨਸ਼ਨ ਨਹੀਂ। ਠੀਕ ਹੈ ਸਰ, ਚਲੋ ਜੀ ਸਰ, ਮੈਂ ਤੁਹਾਡੇ ਆਫਿਸ 'ਚ ਫਿਰ ਵਿਜ਼ਿਟ ਕਰਦਾ। ਜ਼ਰੂਰ ਕਰੋ ਥੈਂਕ ਯੂ ਜੀ। ਤੁਹਾਡਾ ਸਰ, ਬਹੁਤ ਮਿਹਰਬਾਨੀ, ਥੈਂਕ ਯੂ। ਜਤਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੇਸ ਕਰਕੇ ਇਹਨਾਂ ਜੀ ਕੋਲ ਹੀ ਆ, ਤੇ ਪਹਿਲਾਂ ਮੇਰਾ ਕਿਸੇ ਹੋਰ ਵਕੀਲ ਤੋਂ ਸੀਗਾ, ਤੇ ਮੇਰੀ ਫਾਈਨਲ ਹੀਅਰਿੰਗ ਸੀਗੀ, ਤੇ ਜੱਜ ਨੇ ਕਿਹਾ ਕਿ ਆਪਣੇ ਬ੍ਰਦਰ ਨੂੰ ਵੀ ਨਾਲ ਲੈ ਕੇ ਆਈ ਜਿੱਦਾਂ ਜੀ। ਹਾਂਜੀ, ਤੇ ਭਾਜੀ ਹੁਣ ਮੇਰੀ 29 ਜੁਲਾਈ ਆ ਤਰੀਕ ਡੇਟ ਫਾਈਨਲ ਜੀ। ਤੇ ਹਾਂਜੀ, ਤੇ ਭਾਜੀ ਇਹ ਤਰੀਕ ਦੇ ਉੱਤੇ ਮੈਨੂੰ ਫਿਰ ਵਕੀਲ ਜੀ ਨੇ ਕਿਹਾ ਸੀ ਕਿ ਗਾਂਹ ਪਵਾ ਦਾਂਗੇ ਤਰੀਕ। ਤੇ ਭਾਜੀ ਮੈਂ ਪੁੱਛਣਾ ਚਾਹੁੰਦਾ ਕਿ ਕੇਸ ਉਹਨਾਂ ਕੋਲ ਹੈਂਡ ਓਵਰ ਹੋ ਗਿਆ ਜਾਂ ਨਹੀਂ। ਕਦੋਂ ਹਾਇਰ ਕੀਤਾ ਸੀਗਾ ਤੁਸੀਂ ਭਾਜੀ ਸਾਨੂੰ? ਭਾਜੀ ਮੈਨੂੰ 4 ਕੁ ਮਹੀਨੇ ਹੋ ਗਏ ਆ। ਤੇ ਜੱਜ ਕੌਣ ਆ ਤੁਹਾਡੇ? ਭਾਜੀ ਢਿੱਲੋਂ ਕੁਛ ਹੈਗਾ, ਢਿੱਲੋਂ ਫਲੂਇਡ। ਹਾਂਜੀ, ਜੱਜ ਤਾਂ ਬਹੁਤ ਵਧੀਆ ਹੈ। ਹਾਂਜੀ। ਤੇ ਜਿਹੜੇ ਤੁਹਾਡੇ ਡਾਕੂਮੈਂਟ ਸੀਗੇ ਪਹਿਲਾਂ ਜਦੋਂ ਤੁਸੀਂ ਪੁਰਾਣੇ ਵਕੀਲ ਦੇ ਥਰੂ ਗਏ ਸੀਗੇ, ਤੇ ਉਹ ਜਮ੍ਹਾਂ ਹੋ ਗਏ ਸੀਗੇ ਡਾਕੂਮੈਂਟ ਤੁਹਾਡੇ? ਹਾਂਜੀ ਭਾਜੀ, ਮੇਰੀ ਫਾਈਨਲ ਹੀਅਰਿੰਗ ਸੀ, ਸਾਰਾ ਕੁਝ ਹੀ ਹੋਇਆ ਸੀਗਾ, ਤੇ ਕੋਰਟ ਦੇ ਵਿੱਚ ਜੱਜ ਨੇ ਬਸ ਇਹ ਕਿਹਾ ਕਿ ਇਹਦਾ ਬ੍ਰਦਰ ਵੀ ਇੱਥੇ ਆ, ਕਿ ਉਹ ਬ੍ਰਦਰ ਦੇ ਵੀ ਲੱਗਾ ਸੀਗਾ ਨਾ, ਕਿ ਵਿੱਚ ਬ੍ਰਦਰ ਦਾ ਵੀ ਲਿਖਿਆ ਸੀਗਾ, ਤੇ ਜੱਜ ਨੇ ਕਿਹਾ ਕਿ ਬ੍ਰਦਰ ਨੂੰ ਵੀ ਇੱਥੇ ਕੋਰਟ ਦੇ ਵਿੱਚ ਆ ਕੇ ਬਿਆਨ ਦੇਣੇ ਚਾਹੀਦੇ ਆ ਜਿਹੜੇ ਉਹਨੇ ਲਿਖ ਕੇ ਦਿੱਤੇ ਹੋਆ ਪਹਿਲਾਂ, ਹਨਾ। ਤੇ ਬ੍ਰਦਰ ਦਾ ਵਕੀਲ ਕੌਣ ਹੁਣ ਹੋਰ ਹੈ ਕਿ ਉਹ ਚੇਂਜ ਕਰ ਲਿਆ ਸਾਨੂੰ? ਬ੍ਰਦਰ ਦੇ ਵੀ ਤੁਸੀਂ ਸੀਗੇ ਜੀ, ਤੇ ਤਾਂ ਹੀ ਫਿਰ ਮੈਂ ਉਹਨੂੰ ਮੁੜ ਕੇ ਤੁਹਾਨੂੰ ਹਾਇਰ ਕੀਤਾ ਸੀਗਾ। ਮੇਰਾ ਵੀ ਕੇਸ ਤੁਹਾਡੇ ਕੋਲ ਆ, ਬ੍ਰਦਰ ਦਾ ਪਹਿਲਾਂ ਹੀ ਤੁਹਾਡੇ ਕੋਲ ਸੀਗਾ। ਅੱਛਾ, ਸੋ ਤੇ ਤੁਹਾਡਾ ਜਿਹੜਾ ਕੇਸ ਸੀਗਾ ਉਹਦੇ ਚ ਬਿਆਨ ਹੋ ਗਏ ਸੀਗੇ ਤੁਹਾਡੇ ਕਿ ਹੋਣੇ ਸੀਗੇ? ਨਹੀਂ, ਬਿਆਨ ਕੁਝ ਨਹੀਂ ਹੋਏ ਜੀ। ਅੱਛਾ, ਮਤਲਬ ਰਾਈਟ ਵੇ ਜੱਜ ਨੇ ਕਹਿਤਾ ਕਿ ਇਕੱਠਾ ਹੀ ਕਰੋ ਕੇਸ? ਹਾਂਜੀ, ਨਹੀਂ ਉਹਨਾਂ ਨੇ ਇਕੱਠੇ ਨਹੀਂ ਕਿਹਾ, ਉਹ ਕਹਿੰਦੇ ਯਾਨੀ ਕਿ ਜੇ ਤੁਸੀਂ ਬ੍ਰਦਰ ਨੂੰ ਵੀ ਜਿਹੜਾ ਤੁਸੀਂ ਹਾਂਜੀ ਜਿਹੜਾ ਬ੍ਰਦਰ ਨੇ ਯਾਨੀ ਕਿ ਬਿਆਨ ਦਿੱਤੇ ਆ, ਯਾਨੀ ਕਿ ਨਾ ਕਿ ਮੇਰੇ ਇਹਨੂੰ ਖਤਰਾ ਇੰਡੀਆ ਦੇ ਵਿੱਚ, ਉਹ ਕੋਰਟ ਦੇ ਵਿੱਚ ਆ ਕੇ ਬ੍ਰਦਰ ਕਵੇ। ਤੁਸੀਂ ਭਾਜੀ ਇੱਕ ਵਾਰੀ ਨਾ ਜਿਹੜੀ ਤੁਹਾਨੂੰ ਸਾਡੀ ਈਮੇਲ ਚੱਲਦੀ ਆ ਉੱਤੇ ਇੱਕ ਵਾਰੀ ਮੈਸੇਜ ਕਰ ਦਿਓ, ਮੈਂ ਤੁਹਾਡੇ ਨਾਲ ਸੋਮਵਾਰ ਨੂੰ ਗੱਲ ਕਰਦਾ। ਇਹ ਥੋੜਾ ਜਿਹਾ ਲੰਬੀ ਗੱਲਬਾਤ ਚੱਲ ਜਾਣੀ ਆਪਣੀ, ਕਿੱਦਾਂ ਕੀ ਬ੍ਰਦਰ ਦਾ ਵੀ, ਕਿਉਂਕਿ ਨਾ ਦੇਖਣਾ ਪੈਣਾ ਕਿ ਕੀ ਹਿਸਾਬ ਕਿਤਾਬ ਆ, ਕਿਉਂਕਿ ਜੇ ਬੰਦਾ ਆਪਾਂ ਦੋਨੋਂ ਨੂੰ ਰਿਪਰੈਜ਼ੈਂਟ ਕਰਦਾ, ਪ੍ਰਾਈਵੇਸੀ ਵੇਵਰ ਇੱਕ ਹੁੰਦਾ ਵਾ ਕਿ ਦੋਨੋਂ ਕੇਸਾਂ ਨੂੰ ਦੇਖ ਕੇ ਦੇਖਣਾ ਕਿ ਦੋਨਾਂ ਨੂੰ ਫਾਇਦਾ ਹੈਗਾ ਕਿ ਨਹੀਂ ਹੈਗਾ ਤੇ ਕਿਉਂ ਨਹੀਂ ਹੈਗਾ। ਤੇ ਇਹ ਤੁਹਾਡੇ ਨਾਲ ਮੈਂ ਆਫ ਦਾ ਏਅਰ ਗੱਲ ਕਰੂੰਗਾ ਮੰਡੇ ਨੂੰ। ਤੁਸੀਂ ਜਿਹੜਾ ਨਾ ਆਪਣਾ ਤੁਸੀਂ ਈਮੇਲ ਅੱਜ ਪਾ ਦਿਓ, ਤੇ ਮੰਡੇ ਨੂੰ ਆਪਣਾ ਜਿਹੜਾ ਸਟਾਫ ਤੁਹਾਨੂੰ ਕੰਟੈਕਟ ਕਰ ਲੈਂਦਾ। ਠੀਕ ਆ ਭਾਜੀ। ਤੇ ਮੇਰੀ ਉਦਣ ਮੇਰੀ ਕੋਰਟ ਦੇ ਸਾਡੇ ਮੈਂ ਆਫਿਸ ਵੀ ਗਿਆ ਸੀਗਾ, ਤੇ ਮੇਰੀ ਉੱਥੇ ਰਾਜ ਸਿੰਘ ਉਹਨਾਂ ਨੇ ਕਿਹਾ ਸੀ, ਕਹਿੰਦੇ ਕਿ ਸਾਡੀ ਤਰੀਕ ਜਿਹੜੀ ਆ ਅਸੀਂ ਗਾਂਹ ਕਰਾ ਦੇਣੀ ਆ, ਤੇ ਇਸ ਵਾਰ ਮੇਰੀ 29 ਸ਼ਾਇਦ ਮੈਨੂੰ ਨਾ ਪ੍ਰੋਪਰ ਚੇਤੇ ਰਾਜ ਤਾਂ ਮੇਰਾ ਵੀਰ ਕੋਈ ਕੰਮ ਹੀ ਨਹੀਂ ਕਰਦਾ, EMPLOYE ਆਪਣੇ ਮੈਂ ਹੀ ਆ ਤੇਰੇ ਭੁਲੇਖਾ, ਮੇਰੇ ਨਾਲ ਤਾਂ ਨਹੀਂ ਕਰ ਲਈ ਸੀ ਗੱਲ ਕਿਤੇ। ਨਹੀਂ ਜੀ, ਮੇਰੀ ਉਹਨਾਂ ਨੇ ਕਿਹਾ ਸੀ ਕਿ ਤੇਰੀ ਤਰੀਕ ਏਦਾਂ ਦਾ ਕਰਕੇ ਅਸੀਂ ਨਾ ਕਿ ਗਾਂਹ ਪਵਾ ਲੈਂਦੇ, ਕਿ ਸਾਡੇ ਕੋਲ ਕੇਸ ਹੈਂਡ ਓਵਰ ਨਹੀਂ ਹੋਇਆ, ਤੇਰੇ ਪੁਰਾਣੇ ਵਕੀਲ ਨੇ ਇਹਨੇ ਮਤਲਬ ਕਿ ਤੁਸੀਂ ਨਾ ਹੁਣ ਜਿੱਦਾਂ ਕਹਿ ਰਹੇ ਹੋ ਉਹ ਕਰੋ ਤੁਸੀਂ ਜਿੱਦਾਂ ਤਰੀਕ ਦੇਖੋ ਅੱਗੇ ਪਵਾਉਣ ਦੀ ਨਹੀਂ ਕੋਈ ਗਾਰੰਟੀ ਹੁੰਦੀ, ਪਰ ਜੇ ਫਾਈਲਾਂ ਤੁਹਾਡੀਆਂ ਨਹੀਂ ਨਿਕਲੀਆਂ ਹੈਗੀਆਂ ਉਸ ਬੇਸ ਤੇ ਆਪਾਂ ਰਿਕੁਐਸਟ ਕਰ ਸਕਦੇ ਹਾਂ। ਪਰ ਤੁਸੀਂ ਨਾ ਕੰਟੈਕਟ ਕਰੋ, ਮੈਨੂੰ ਪਤਾ ਨਹੀਂ ਕਿੱਥੇ ਉਹ ਕਰਦੇ ਆ, ਕੀ ਤੁਹਾਡੀ ਡੇਟ ਆ, ਕਿੱਦਾਂ ਵਾ, ਕੀ ਆ। ਸੋ ਐ ਨਹੀਂ ਖੜੇ ਪੈਰ, ਉਹ ਤਾਂ ਫਾਈਲ ਖੋਲ ਕੇ ਹੀ ਪਤਾ ਲੱਗਣਾ ਵਾ। ਤੇ ਵਕੀਲ ਜੋ ਵੀ ਸੀਗਾ ਉਹ 30 ਜੁਲਾਈ ਆ ਜੀ ਤਰੀਕ, ਕੋਰਟ ਡੇਟ ਫੇਰ ਦੁਬਾਰਾ ਫਾਈਨਲ। ਅੱਛਾ ਭਾਜੀ, ਮੰਡੇ ਨੂੰ ਹੀ ਗੱਲ ਹੋਣੀ ਹੈ, ਏਦਾਂ ਨਹੀਂ ਮੈਂ ਤੁਹਾਨੂੰ ਕਮੈਂਟ ਕਰ ਸਕਦਾ। ਓਕੇ ਭਾਜੀ, ਓਕੇ, ਥੈਂਕ ਯੂ। ਅੱਛਾ ਭਾਜੀ, ਨਾਮ ਦੱਸ ਦਿਓ ਕਰੀ ਆਪਣਾ। ਜਤਿੰਦਰ ਸੀ ਇਹਨਾਂ ਦਾ ਨਾਮ। ਜਤਿੰਦਰ ਸਿੰਘ ਹੈ ਜੀ। ਮੇਰੇ ਬ੍ਰਦਰ ਦਾ ਨਾਮ ਸਤਨਾਮ ਸਿੰਘ ਆ। ਸਤਨਾਮ? ਠੀਕ ਹੈ। ਹਾਂਜੀ, ਸਤਨਾਮ ਸਿੰਘ। ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਠੀਕ ਹੈ ਜੀ, ਮੰਡੇ ਨੂੰ ਕਰਦੇ ਹਾਂ। ਓਕੇ ਜੀ, ਥੈਂਕ ਯੂ। ਓਕੇ। ਬੇਅੰਤ ਕੌਰ। ਅੱਛਾ, ਮੈਂ ਨਾ ਇੱਥੇ ਇੱਕ ਮਿੰਟ ਲੈਣਾ ਕਿ ਜਿਹੜੇ ਨਾ ਭਰਾਵਾਂ ਦੇ ਕੇਸ ਆ ਉਹਨੂੰ ਇਕੱਠੇ ਰੱਖੋ। ਜਿੱਦਾਂ ਹੁਣ ਬਾਈ ਕਹਿ ਰਿਹਾ ਕਿ ਜੱਜ ਨੇ ਕਹਿਤਾ ਕਿ ਗਵਾਹੀ ਦਿਓ, ਤੇ ਗਵਾਹੀ ਵੀ ਫਿਰ ਕਰ ਲੈਂਦੇ ਆ। ਫਿਰ ਏਦਾਂ ਕਿ ਡਬਲ ਜਗ੍ਹਾ ਦੋ ਵਾਰੀ ਕੇਸ ਲੜਨ ਨਾਲੋਂ ਚੰਗਾ ਨਾ ਹੁਣ ਜੇ ਗਵਾਹੀ ਦੇਣੀ ਪੈ ਗਈ ਤਾਂ ਫਿਰ ਤਾਂ ਇਕੱਠਾ ਹੀ ਕਰ ਲਓ ਕੇਸ, ਇਹ ਤੋਂ ਚੰਗਾ ਹੈ ਨਾ ਕਿ ਇੱਕੋ ਵਾਰੀ ਫਿਰ ਆਪਾਂ 2-4 ਪ੍ਰੋਗਰਾਮ ਵੀ ਇਹਦੇ ਤੇ ਕੀਤੇ ਸੀਗੇ ਵੀ ਕਦੋਂ ਕੰਸੋਲੀਡੇਟ ਕਰਨਾ ਚਾਹੀਦਾ। ਕੰਸੋਲੀਡੇਟ ਕਰੋ ਤੋਂ ਭੱਜੋ ਨਾ। ਹੁਣ ਜਿੱਦਾਂ ਨਾ ਇਹਦੀਆਂ ਪ੍ਰੋਬਲਮਾਂ ਜਿਹੜੀਆਂ ਆ ਜਾਂਦੀਆਂ ਨਾ ਤੁਹਾਨੂੰ, ਹੁਣ ਜਿੱਦਾਂ ਆਹੀ ਬਾਈ ਨੇ ਹੁਣ ਦੱਸਿਆ ਕਿ ਜੱਜ ਸਾਹਿਬ ਕਹਿੰਦੇ ਕਿ ਲੈ ਕੇ ਆਓ, ਉਹ ਨਾ ਸਿੱਧੇ ਉਹਨਾਂ ਦਾ ਉਹ ਹੈਗਾ ਕਿ ਜੇ ਭਾਈ ਤੇਰਾ ਭਰਾ ਹੀ ਇੱਥੇ ਹੈਗਾ ਤੇ ਤੁਸੀਂ ਸਮਾਜ ਸੇਵੀ ਹੈਗੇ ਆ ਤੇ ਗਵਾਹੀ ਕਿਉਂ ਨਹੀਂ ਦੇਣਾ ਆ। ਬਿਲਕੁਲ ਜੀ। ਸੋ ਇਦਾਂ ਹੁੰਦਾ, ਸੋ ਕੰਸੋਲੀਡੇਟ ਜ਼ਰੂਰ ਕਰਾਓ, ਮਤਲਬ ਦਿਖਾ ਲਓ ਇੱਕ ਵਾਰੀ ਆਪਣੇ ਵਕੀਲ ਨੂੰ ਵੀ ਫਾਇਦਾ ਆ, ਨੁਕਸਾਨ ਆ, ਕਿੱਦਾਂ ਆ, ਕੀ ਆ ਉਸ ਚੀਜ਼ ਦੇ ਵਿੱਚ। ਬੇਅੰਤ ਕੌਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਸੀ ਕਿ ਮੇਰੇ ਹਸਬੈਂਡ ਦੀ I-730 ਅਪਰੂਵ ਹੋਈ ਸੀ, ਤਾਂ ਉਦੋਂ ਬਾਅਦ AO3 ਕੈਟਾਗਰੀ 'ਚ ਵਰਕ ਪਰਮਿਟ ਅਪਲਾਈ ਕੀਤਾ ਸੀ। ਉਹਦਾ 1 ਸਾਲ ਹੋ ਗਿਆ, ਕੁਛ ਵੀ ਨਹੀਂ ਆਇਆ
ਅਪਰੂਵਲ ਲੈਟਰ ਜਾਂ ਉਹਨਾਂ ਨੇ ਫਿੰਗਰਪ੍ਰਿੰਟ ਕੁਝ ਵੀ ਨਹੀਂ ਲਿਆ। ਫਿਰ ਇਹਨਾਂ ਦਾ ਆਪਾਂ ਐਡਜਸਟਮੈਂਟ ਆਫ ਸਟੇਟਸ, ਗ੍ਰੀਨ ਕਾਰਡ ਦੇ ਨਾਲ CO9 ਕੈਟਾਗਰੀ ਅਪਲਾਈ ਕੀਤੀ। ਉਹ ਹੁਣ ਆਲਮੋਸਟ 8 to 7 ਮੰਥ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਡਿਨਾਇਲ ਕਰਤਾ। ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹਦਾ ਕੀ ਹੱਲ ਹੈ ਜਾਂ ਕੀ ਸੋਲੂਸ਼ਨ ਹੋ ਸਕਦਾ? 730 ਅਪਰੂਵ ਹੋ ਗਿਆ ਇਹਨਾਂ ਦਾ? ਹਾਂਜੀ, ਅਪਰੂਵ ਹੋ ਗਿਆ। I-94 ਵੀ ਆ, ਉਹ 2022 ਦਾ ਅਪਰੂਵ ਹੋਇਆ ਹੈ। ਉਹਨਾਂ ਦਾ ਰੀਜ਼ਨ ਇਹੀ ਹੁੰਦਾ ਕਿ ਇਹ ਕੈਟਾਗਰੀ C9 ਐਪਲੀਕੇਬਲ ਨਹੀਂ ਹੈਗੀ। ਓਕੇ ਜੀ, ਤਾਂ ਫਿਰ AO3 ਦੀ ਉਹਨਾਂ ਨੇ ਡਿਸੀਜਨ 'ਚ ਆਪਣੇ ਡਿਟੇਲ ਵੀ ਦਿੱਤੀ ਹੋਣੀ ਹੈ। ਕੀ ਦਿੱਤੀ ਡਿਟੇਲ ਉਹਨਾਂ ਨੇ? ਜਿੱਦਾਂ ਉਹਨਾਂ ਦਾ ਸਾਨੂੰ ਫਿਜ਼ੀਕਲੀ ਡਿਸੀਜਨ ਨਹੀਂ ਆਇਆ, ਮੈਂ ਇਨਫੋਪਾਸ ਤੇ ਫੋਨ ਕਰਕੇ ਉਹਨਾਂ ਤੋਂ ਪੂਰਾ ਪੁੱਛਿਆ ਸੀ। ਉਹ ਕਾਫੀ ਲੰਬਾ ਡਿਸੀਜਨ ਸੀ, ਬਟ ਮੇਨ ਰੀਜ਼ਨ ਇਹ ਸੀ, ਉਹ ਕਹਿੰਦੇ ਕਿ ਕੈਟਾਗਰੀ ਤੁਸੀਂ ਰੋਂਗ ਫਿਲ ਕੀਤੀ ਆ। ਮੈਂ ਉਹਨਾਂ ਨੂੰ ਕਿਹਾ ਕੈਟਾਗਰੀ ਤੁਸੀਂ ਗਲਤ ਫਿਲ ਕੀਤੀ ਹੈ। ਹਾਂਜੀ, ਮੈਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ AO3 ਕੀਤੀ ਆ, ਆਲਮੋਸਟ ਸਾਲ ਤੋਂ ਉੱਪਰ ਹੋ ਗਿਆ। ਲਾਸਟ ਈਅਰ ਜੂਨ 'ਚ ਕੀਤੀ ਸੀ। ਨਹੀਂ, ਉਹ ਜਿਹੜੀ ਤੁਸੀਂ ਕੀਤੀ ਹੈ ਨਾ ਸਟੈਂਡ ਲੋਨ ਜਿਹੜਾ ਕੀਤਾ, ਉਹਦਾ ਪ੍ਰੋਸੈਸਿੰਗ ਟਾਈਮ ਤੁਹਾਡਾ ਨਹੀਂ ਆਇਆ। ਠੀਕ ਹੈ। ਇਹ ਜਿਹੜਾ 485 ਦਾ ਸੀਗਾ, ਮੇਰੇ ਖਿਆਲ ਹੋਇਆ ਏਦਾਂ ਹੋਣਾ ਕਿ ਇਹ ਤੁਹਾਡੀ ਜਿਹੜੀ ਇਹਨਾਂ ਨੇ ਪ੍ਰੋਸੈਸ ਪਹਿਲਾਂ ਕਰਤਾ ਤੇ ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਰੋਂਗ ਕੈਟਾਗਰੀ ਕਰਕੇ ਡਿਨਾਈ ਕਰਤਾ। ਓਕੇ ਜੀ, ਤਾਂ ਆਪਾਂ AO3 ਦਾ ਕੁਝ, ਕਿਉਂਕਿ ਮੈਂ ਐਕਸਪੀਡਾਈਟ 2 ਵਾਰੀ ਰਿਕੁਐਸਟ ਕੀਤੀ, ਉਹ ਵੀ ਉਹਨਾਂ ਨੇ ਡਿਨਾਇਲ ਕਰਤੀ। ਹੁਣ ਕੀ ਕਰ ਸਕਦੇ ਆ? ਮੁੱਖ ਦੀ ਗੱਲ ਇਹ ਆ, ਮੁੱਖ ਦੀ ਗੱਲ ਇਹ ਹੈ ਕਿ ਬਾਹਲੇ ਦੂਰ ਤਾਂ ਨਹੀਂ ਲੱਗਦੇ ਇਹ। ਜਿਹੜਾ ਗ੍ਰੀਨ ਕਾਰਡ ਤੋਂ ਗ੍ਰੀਨ ਕਾਰਡ ਵੀ ਇਹਨਾਂ ਦਾ ਆ ਹੀ ਜਾਣਾ। ਬਾਕੀ ਜਿਹੜੇ ਇੱਕ ਤੁਹਾਡਾ ਪੈਂਡਿੰਗ ਆ ਉਹਦੀ ਵੇਟ ਕਰ ਸਕਦੇ ਆ। ਤਾਂ ਜਦੋਂ ਤੁਸੀਂ ਕਹਿੰਦੇ ਕਿ ਐਕਸਪੀਡਾਈਟ ਦੀ ਰਿਕੁਐਸਟ ਤੁਸੀਂ ਕੀਤੀ ਆ, ਉਹ ਕਰ ਸਕਦੇ ਆ, ਪਰ ਇਹ ਬਾਹਲਾ ਗੋਲਦੇ ਨਹੀਂ, ਕਿਉਂਕਿ ਰਿਫਿਊਜੀ ਵਾਲੇ ਜਿਹੜੇ ਕੇਸ ਆ ਇੰਨੀ ਨਹੀਂ ਇਹ ਟੈਨਸ਼ਨ ਲੈਂਦੇ। ਠੀਕ ਹੈ ਜੀ, ਇੰਤਜ਼ਾਰ ਹੀ ਕਰਨਾ ਪਊਗਾ। ਇਹਨਾਂ ਦਾ ਕੋਈ ਟਾਈਮ ਪੀਰੀਅਡ ਹੈਗਾ AO3 ਕੈਟਾਗਰੀ ਦਾ ਕਿ ਰਫਲੀ ਆਪਾਂ ਨੂੰ ਪਤਾ ਲੱਗ ਜੇ ਕਿੰਨਾ ਟਾਈਮ? ਇਹਦਾ ਟਾਈਮ ਪੀਰੀਅਡ ਤੁਹਾਨੂੰ USCIS ਦੀ ਵੈਬਸਾਈਟ ਤੇ ਪ੍ਰੋਸੈਸਿੰਗ ਟਾਈਮਸ ਜਿਹੜੇ ਹੈਗੇ ਆ ਡਿਫਰੈਂਟ ਸਰਵਿਸ ਸੈਂਟਰ ਦੇ, ਉੱਥੇ ਤੁਹਾਨੂੰ ਪਤਾ ਲੱਗਦਾ। ਹਾਂਜੀ, ਉਹ ਨਿਰਬਾਕਸਾ ਦੇ ਅੰਡਰ ਤਾਂ 7.5 ਮਹੀਨੇ ਦਾ ਦੱਸਦੇ ਆ। ਮੈਂ ਆਨਲਾਈਨ ਚੈੱਕ ਕੀਤਾ ਸੀ। ਬਸ ਫਿਰ ਉਹੀ ਹੈ, ਜਦੋਂ ਨਵਰਾਸਕਾ ਜੇ ਤੁਹਾਡਾ ਪੈਂਡਿੰਗ ਆ ਤੇ ਤੁਹਾਡਾ ਟਾਈਮ ਜ਼ਿਆਦਾ ਹੋ ਗਿਆ, ਤੁਸੀਂ ਉਹਨੂੰ ਫੋਲੋ ਅਪ ਕਰੋਗੇ ਐਕਸਪੀਡਾਈਟ ਕਰਾਉਣ ਲਈ। ਓਕੇ ਓਕੇ ਓਕੇ, ਥੈਂਕ ਯੂ ਸੋ ਮਚ ਜੀ। ਜੀ, ਮਿਹਰਬਾਨੀ ਜੀ। ਥੈਂਕ ਯੂ। ਅਮਰਿੰਦਰ। ਹਾਂਜੀ ਅਮਰਿੰਦਰ ਜੀ, ਭੁੱਲ ਗਏ। ਮਨਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਟਰਕੇ ਨਾਲ ਸਾਨੂੰ ਸਵਾਲ ਸੀ। ਮੇਰਾ ਫਰੈਂਡ ਆ, ਉਹ ਪੁਰਤਗਾਲ ਰਹਿੰਦਾ ਆ। ਉਹਦੀ ਸਿਸਟਰ ਇੱਥੇ USA ਵਿੱਚ ਆ ਤੇ ਉਹਦੀ ਉਮਰ ਹੈਗੀ ਆ 15 ਸਾਲ ਜੀ। ਉਹਨਾਂ ਦੀ ਭੂਆ ਨੇ ਪੇਪਰ ਭਰੇ ਸੀਗੇ ਤੇ ਆਪਣੀ ਭੂਆ ਦੇ ਆਧਾਰ ਤੇ ਇਦਾਂ ਉਹ ਮੁੰਡਾ ਜਿਹੜਾ ਹੈਗਾ ਮੇਰਾ ਫਰੈਂਡ ਆ, ਉਹ ਆਇਆ ਨਹੀਂ, ਉਹ ਉਮਰ ਤੋਂ ਵੱਡਾ ਹੈਗਾ। ਉਹਦੀ ਉਹਦਾ ਡੈਡ ਉਮਰ 'ਚ ਵੱਡਾ ਸੀਗਾ ਉਹ। ਅੱਛਾ, ਠੀਕ ਹੈ। ਉਹਦਾ ਕੰਮ ਨਹੀਂ ਬਣਿਆ ਉਹਦਾ ਨਾ, ਉਹ 28 ਸਾਲ ਉਮਰ ਹੋ ਗਈ ਸੀ ਮੁੰਡੇ ਦੀ। ਤੇ ਜਿਹਦੀ ਉਹਦੀ ਸਿਸਟਰ ਇੱਥੇ ਆ, ਉਹਦੀ ਉਮਰ 14 ਸਾਲ ਆ ਤੇ ਆਪਣੇ ਡੈਡ ਨਾਲ ਇੱਥੇ ਆਈ ਸੀ। ਉਹ ਹੁਣ ਉਹਦੇ ਡੈਡ ਹੋ ਗਏ, ਐਕਸਪਾਇਰ ਹੋ ਗਏ ਹੈਗੇ ਆ। ਤੇ ਇਹਦੇ 'ਚ ਕੋਈ ਹੈਗਾ ਹੱਲ ਵੀ ਉਹ ਮੁੰਡਾ ਹੁਣ ਇਸ ਤਰੀਕੇ ਨਾਲ ਕੋਈ ਆਪਣੀ ਸਿਸਟਰ ਦੇ ਆਸ ਦੇ ਨਾਲ? ਸਿਸਟਰ ਦਾ ਕੀ ਸਟੇਟਸ? ਹਾਂਜੀ, ਗ੍ਰੀਨ ਕਾਰਡ ਦਾ ਕੀ? ਸਿਸਟਰ ਗ੍ਰੀਨ ਕਾਰਡ ਸਿਟੀਜ਼ਨ ਬਣ ਕੇ ਸਿਸਟਰ 21 ਸਾਲ ਦੀ ਹੋ ਕੇ ਉਹਦੇ ਲਈ ਫਾਈਲ ਕਰ ਸਕਦੀ ਹੈ। ਉਦਾਂ ਨਹੀਂ ਹੈ, ਉਹ ਤੋਂ ਪਹਿਲਾਂ ਜਿੱਦਾਂ ਹੁਣ ਮਾਈਨਰ ਆ ਕਰਕੇ ਉਹ। ਬਿਲਕੁਲ, ਹਾਂਜੀ। ਨਹੀਂ, ਮਾਈਨਰ ਤਾਂ ਹੁਣ ਜਿਹੜੀ ਸਿਸਟਰ ਆ ਉਹ ਤਾਂ ਆਪ ਹੀ ਦੇਖੋ, ਉਹਨੂੰ ਗਾਰਡੀਅਨ ਚਾਹੀਦਾ ਹੈ ਨਾ, ਜੇ ਕੋਈ ਟੇਕ ਕੇਅਰ ਨਹੀਂ ਕਰ ਸਕਦਾ। ਤੇ ਜਿਹੜਾ ਮੁੰਡਾ ਵਾ ਉਹ ਆਊਟਸਾਈਡ ਹੈ, ਸੱਚ ਕੋਈ ਵੀਜ਼ਾ ਹੈ ਨਹੀਂਗਾ ਉਹਦਾ, ਉਹਨੂੰ ਵੇਟ ਹੀ ਕਰਨੀ ਪੈਣੀ ਹੈ। ਓਕੇ ਜੀ, ਮਿਹਰਬਾਨੀ, ਥੈਂਕ ਯੂ ਜੀ, ਧੰਨਵਾਦ ਜੀ। ਅਮਰਿੰਦਰ ਜੀ, ਤੇ ਸਮਾਂ ਵੀ ਹੁਣ ਸਮਾਪਤੀ ਤੇ ਆ। ਅੱਜ ਆਪਾਂ ਇੱਥੇ ਹੀ ਜਿਹੜਾ ਸਮਾਪਤ ਕਰਦੇ ਹਾਂ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਬੜੀ ਮਿਹਰਬਾਨੀ, ਧੰਨਵਾਦ। ਤੇ ਜਿਹੜਾ ਪੈਰੋਲ ਇਨ ਪਲੇਸ ਦੇ ਬਾਰੇ ਹੋਪਫੁਲੀ ਕੋਈ ਹੋਰ ਨਵੀਂ ਜਾਣਕਾਰੀ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਹੋਵੇਗੀ। ਉਦੋਂ ਤੱਕ ਲਈ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।